ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज माह ਤੁਹਾਡੀ ਹੋਸਟ ਨੀਲਮ ਕੋਟ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब आज 6 जुलाई 2021 22 हाड़ नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵੀਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿਨ ਦਾ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਰ ਕੇਬਲ ਕੈਨੇਡਾ, roku, ਜਾਦੂ ਬਾਕਸ, ਅਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਸੁਣੋ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਸਾਡੇ ਪ੍ਰੋਗਰਾਮ ਜਿਨ੍ਹਾਂ ਨੇ ਸਪਾਂਸਰ ਕੀਤਾ ਹੈ ਅਸੀਂ ਉਹਨਾਂ ਬਾਰੇ ਦੱਸੀਏ। ਇਹ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਗਿਆ ਹੈ ਕਲਾਮਾਜ਼ੂ ਮਿਸ਼ੀਗਨ ਤੋਂ ਸਰਦਾਰ ਗੁਰਦੇਵ ਸਿੰਘ ਹੋਰਾਂ ਵੱਲੋਂ। ਸੋ ਉਹ ਪਿਛਲੇ 3 ਦਹਾਕਿਆਂ ਤੋਂ ਅਜੋਕੇ ਸਿੱਖ ਸੰਘਰਸ਼ ਵਿੱਚ ਸੇਵਾ ਜਿਹੜੀ ਉਹ ਨਿਭਾ ਰਹੇ ਨੇ ਔਰ ਸਿੱਖ ਯੂਥ ਆਫ ਅਮਰੀਕਾ ਨਾਲ ਜੁੜ ਕੇ ਖਾਲਸਾ ਦੀ ਪ੍ਰਾਪਤੀ ਲਈ ਚੱਲ ਰਹੇ ਸੰਘਰਸ਼ ਵਿੱਚ ਹਮੇਸ਼ਾ ਜਿਹੜੇ ਨੇ ਉਹ ਸਰਗਰਮ ਰਹਿੰਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੁਰਦੇਵ ਸਿੰਘ ਹੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਅਸੀਂ ਤੁਹਾਨੂੰ ਵੀ ਅਪੀਲ ਕਰਦੇ ਹਾਂ, ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਵੱਧ ਤੋਂ ਵੱਧ ਪ੍ਰੋਗਰਾਮ ਸੱਚੋ ਸੱਚ ਨੂੰ ਜਿਹੜੀ ਹੈ ਤੁਸੀਂ ਸਪਾਂਸਰ ਕਰੋ। ਆਪਣੀ ਸਪਾਂਸਰਸ਼ਿਪ ਲਈ ਤੁਸੀਂ ਸਾਡੇ ਨੰਬਰ ਜਿਹੜੇ ਹੈਗੇ ਨੇ 5166191984 ਤੇ ਸਾਨੂੰ ਕਾਲ ਕਰ ਸਕਦੇ ਹੋ ਔਰ WhatsApp ਵੀ ਸੇਮ ਨੰਬਰ ਤੇ ਕਰ ਸਕਦੇ ਹੋ ਔਰ ਨਾਲ ਹੀ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੇ ਪਹਿਲੇ ਐਮਸ਼ੂ ਦੇ ਨਾਲ। ਇਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਵੱਲ ਨਾਲ ਕਿ ਭਾਰਤ ਦੇ ਜਿਹੜੇ ਫੋਰਨ ਮਿਨਿਸਟਰ ਐਸ ਜੈ ਸ਼ੰਕਰ ਨੇ ਦਾਅਵਾ ਕੀਤਾ ਹੈ ਕਿ ਕੋਵਿਡ-19 ਪੈਂਡੇਮਿਕ ਤੋਂ ਬਾਅਦ ਭਾਰਤ ਦੀ ਜਿਹੜੀ ਇਕਨੋਮੀ ਹੈ ਉਹ ਬੜੇ ਜ਼ੋਰਦਾਰ ਤਰੀਕੇ ਨਾਲ ਜਿਹੜੀ ਉਹ ਅੱਗੇ ਵਧੇਗੀ। ਸੋ ਵਿਊਅਰਸ ਜਿਸ ਤਰ੍ਹਾਂ ਕਿ ਭਾਰਤ ਤਬਾਹੀ ਦੇ ਬੂਹੇ ਤੇ ਖੜਾ ਹੈ ਅਤੇ ਜਿਹੜੇ ਮੋਦੀ ਦੇ ਜਿਹੜੇ ਵਜ਼ੀਰ ਨੇ ਉਹ ਵੱਡੇ ਵੱਡੇ ਰਿਪੋਰਟ ਜਿਹੜੇ ਨੇ ਉਹ ਛੱਡ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਮੋਦੀ ਸਰਕਾਰ ਦੇ ਜਿਹੜੇ ਵੱਡੇ ਵੱਡੇ ਗਪੋੜਾਂ ਬਾਰੇ, ਜਿਹੜੇ ਵਜ਼ੀਰ ਜਿਹੜੇ ਮਾਰ ਰਹੇ ਨੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਉਹਨਾਂ ਸਾਰੇ ਦਰਸ਼ਕਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਕੱਲ੍ਹ ਦੇ ਸਾਡੇ ਸਾਰੇ ਸੈਗਮੈਂਟਸ ਦੇ ਉੱਤੇ ਬਹੁਤ ਸਾਰੇ ਐਪਰੀਸ਼ੀਏਟਿਵ ਕਮੈਂਟ ਆਏ, ਕੁਝ ਕੁ ਜਿਹੜੇ ਨੇ ਸਵਾਲ ਵੀ ਨੇ ਜਿਹੜੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਸਵਾਲਾਂ ਦੇ ਜਵਾਬ ਵੀ ਦੇਵਾਂਗੇ ਔਰ ਅਸੀਂ ਇਸੇ ਲਈ 4 ਤੋਂ 5 ਸੈਗਮੈਂਟ ਕੀਤੇ ਨੇ ਤਾਂ ਕਿ ਅਸੀਂ ਕਮੈਂਟਸ ਔਰ ਸਵਾਲਾਂ ਨੂੰ ਅਕਮੋਡੇਟ ਕਰ ਸਕੀਏ। ਹਾਂ ਇਹ ਜ਼ਰੂਰ ਹੈ ਕਿ ਜਿਸ ਦਿਨ ਜ਼ਿਆਦਾ ਅਹਿਮੀਅਤ ਵਾਲੇ ਕੋਈ ਜਿਹੜੇ ਟੌਪਿਕਸ ਹੋਣਗੇ ਉਸ ਦਿਨ ਅਸੀਂ ਉਹਨਾਂ ਨੂੰ ਅਮਿਟ ਵੀ ਕਰਾਂਗੇ। ਭਾਈ ਗੁਰਦੇਵ ਸਿੰਘ ਜਿਹੜੇ ਕਲਾਮਾਜ਼ੂ ਮਿਸ਼ੀਗਨ ਸਟੇਟ 'ਚ ਬੇਸਡ ਨੇ, ਜੇ ਮੈਂ ਪਿਛਲੇ ਆਪਣੇ ਲਗਭਗ 30 ਸਾਲ ਦੇ ਸਫ਼ਰ ਵੱਲ ਦੇਖਾਂ ਤੇ ਜਿਹੜੇ 4-5 ਨਾਂ ਅਕ੍ਰੋਸ ਅਮਰੀਕਾ ਜਿਹੜੇ ਹਰ ਦੁੱਖ ਸੁੱਖ ਦੇ ਸਾਥੀ ਜਾਂ ਜਿਹਨਾਂ ਨੂੰ ਅਸੀਂ ਪੰਜਾਬੀ 'ਚ ਕਹਿੰਦੇ ਆ ਕਿ ਸਾਹ ਨਾਲ ਸਾਹ ਲੈਂਦੇ ਨੇ ਤੇ ਉਹਨਾਂ ਦੇ ਵਿੱਚ ਭਾਈ ਗੁਰਦੇਵ ਸਿੰਘ ਸ਼ਾਮਲ ਨੇ। ਇਹਨਾਂ ਦਾ ਪਿੱਛੇ ਰਹਿੰਦਿਆਂ ਵੀ 84 ਤੋਂ ਬਾਅਦ ਸਿੱਖ ਸੰਘਰਸ਼ ਦੇ ਵਿੱਚ ਵੀ ਇਹਨਾਂ ਦਾ ਭਰਪੂਰ ਯੋਗਦਾਨ ਹੈ ਔਰ ਇਕੱਲੇ ਭਾਈ ਗੁਰਦੇਵ ਸਿੰਘ ਹੀ ਨਹੀਂ, ਉਹਨਾਂ ਦੀ ਸਿੰਘਣੀ ਸਾਹਿਬਾ ਭੈਣ ਜੀ ਜਸਵਿੰਦਰ ਕੌਰ, ਉਹਨਾਂ ਦੇ ਬੱਚੇ ਬੜੇ ਹੀ ਪਿਆਰੇ, ਉਹਨਾਂ ਦੇ 2 ਬੇਟੀਆਂ 1 ਬੇਟਾ ਹੈ ਔਰ ਤੁਸੀਂ ਵੀ ਗਏ ਹੋ ਕਲਾਮਾਜ਼ੂ ਔਰ ਤੁਸੀਂ ਦੇਖਿਆ ਉਹਨਾਂ ਦੀ ਮਹਿਮਾਨ ਨਵਾਜ਼ੀ ਵੀ ਔਰ ਉਹਨਾਂ ਦਾ ਜਿਹੜਾ ਖੁਸ਼ਨੁਮਾ ਸੁਭਾਅ ਔਰ ਵੱਡੇ ਵੱਡੇ ਚੈਲੰਜ ਨੂੰ ਵੀ ਜਿਵੇਂ ਉਹ ਬਿਲਕੁਲ ਹਲਕੇ ਅੰਦਾਜ਼ 'ਚ ਲੈਂਦੇ ਨੇ ਔਰ ਆਪਣੇ ਨਿੱਜੀ ਜੀਵਨ 'ਚ ਵੀ ਬੇਸ਼ੱਕ ਕੈਨੇਡਾ 'ਚ ਆਏ, ਕੈਨੇਡੀਅਨ ਸਿਟੀਜ਼ਨ ਨੇ ਦੋਨੋਂ ਹਸਬੈਂਡ ਵਾਈਫ, ਲੇਕਿਨ ਇੱਥੇ ਆ ਕੇ ਉਹਨਾਂ ਨੇ ਆਰਥਿਕ ਪੱਖੋਂ ਵੀ ਫਰੋਮ ਦਾ ਸਕ੍ਰੈਚ ਆਪਣੀ ਸਟਰਗਲ ਸ਼ੁਰੂ ਕੀਤੀ ਔਰ ਇਸ ਵੇਲੇ ਗੁਰੂ ਦੀ ਕਿਰਪਾ ਨਾਲ ਉਹਨਾਂ ਦਾ ਕਾਰੋਬਾਰ ਚੰਗਾ ਹੈ
ਔਰ ਉਹ ਹਮੇਸ਼ਾ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਕਿ ਕਿਵੇਂ ਉਹਨਾਂ ਨੇ ਟੀਵੀ 84 ਨੂੰ ਹੋਰ ਅੱਗੇ ਲੈ ਕੇ ਜਾਣਾ ਹੈ। ਔਰ ਸਾਡੇ ਉਸ ਬੈਲਟ ਦੇ ਵਿੱਚ ਉਹ ਇੱਕ ਥੰਮ ਵਾਂਗ ਨੇ। ਬੇਸ਼ੱਕ ਅਸੀਂ ਚਾਹੁੰਦੇ ਸੀ ਕਿ ਵੀ ਉਹ ਆਪਣਾ ਮੈਸੇਜ ਵੀ ਦੇਣ, ਲੇਕਿਨ ਮੇਰਾ ਖਿਆਲ ਹੈ ਵੀ ਕਾਰੋਬਾਰੀ ਬਿਜ਼ਨਸ ਨੇ ਹੁਣ ਉਹਨਾਂ ਨੂੰ ਇੰਨਾ ਬਿਜ਼ੀ ਕੀਤਾ ਹੋਇਆ ਕਿ ਉਹ ਵੈਸੇ ਵੀ ਕਈ ਵਾਰ ਜਿਹੜੇ ਨਿਸ਼ਕਾਮ ਸੇਵਕ ਹੁੰਦੇ ਨੇ, ਜਿਹੜੇ ਡਿਜ਼ਾਇਰਸ ਨਹੀਂ ਕਰਦੇ, ਉਹ ਆਪਣੀ ਪਬਲਿਸਿਟੀ ਵੀ ਨਹੀਂ ਚਾਹੁੰਦੇ। ਪਰ ਮੇਰਾ ਇਹ ਹੁੰਦਾ ਵੀ ਇਹ ਪਬਲਿਸਿਟੀ ਨਹੀਂ ਹੈ, ਇਹ ਬਾਕੀਆਂ ਨੂੰ ਮੋਟੀਵੇਟ ਵੀ ਕਰਦਾ। ਔਰ ਇਸ ਗੱਲ ਦਾ ਵੀ ਇਹ ਸਬੂਤ ਹੁੰਦਾ ਹੈ ਕਿ ਭਾਈ ਇਹ ਇਕੱਲੇ ਕਾਰੇ ਨਹੀਂ ਬੈਠੇ ਹੋਏ, ਨਾਲ ਹੋਰ ਵੀ ਜਿਹੜੀ ਆਵਾਜ਼ ਪੰਥ ਦੀ ਚੁੱਕਣ ਵਾਲੇ ਉਹ ਇਸ ਡਗਰ ਦੇ ਉੱਤੇ ਤੁਰੇ ਹੋਏ ਨੇ ਖਾਲਿਸਤਾਨ ਦੇ ਯੋਧਿਆਂ ਦੇ ਲਈ। ਔਰ ਮੈਂ ਹਮੇਸ਼ਾ ਇਹ ਮਹਿਸੂਸ ਕਰਦਾ ਹਾਂ ਵੀ ਅਸੀਂ ਤਾਂ ਜਿਵੇਂ ਸੰਤ ਭਿੰਡਰਾਂ ਵਾਲੇ ਕਹਿੰਦੇ ਸੀ, ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣੇ। ਸ਼ਹਾਦਤ ਬਹੁਤ ਵੱਡਾ ਰੁਤਬਾ ਹੈ। ਜਿਹੜੇ 1.5 ਲੱਖ ਤੋਂ ਜ਼ਿਆਦਾ ਗੁਰੂ ਦੇ ਸਪੁੱਤਰ ਸਪੁੱਤਰੀਆਂ ਸ਼ਹੀਦ ਹੋਏ, ਉਹਨਾਂ ਨੂੰ ਤਾਂ ਗੁਰੂ ਦੀ ਗੋਦ ਹਾਸਲ ਹੈ। ਲੇਕਿਨ ਘੱਟੋ ਘੱਟ ਅਸੀਂ ਜੇ ਮਾੜੀ ਮੋਟੀ ਵੀ ਜ਼ਮੀਰ ਰੱਖਦੇ ਹਾਂ, ਫਿਰ ਸਾਡਾ ਇਹ ਫਰਜ਼ ਹੈ ਕਿ ਅਸੀਂ ਸ਼ਹੀਦਾਂ ਦੇ ਡੁੱਲੇ ਖੂਨ ਨੂੰ ਜਿਹੜਾ ਉਹ ਅਜਾਈਂ ਨਾ ਜਾਣ ਦਈਏ। ਔਰ ਜਿਵੇਂ ਉਹਨਾਂ ਦੇ ਡੁੱਲੇ ਖੂਨ ਦਾ ਹੱਕ ਤਾਂ ਖਾਲਿਸਤਾਨ ਦੀ ਗੱਲ ਹੈ, ਤਾਂ ਇਹ ਵੀ ਠੀਕ ਹੈ ਕਿ ਅਸੀਂ ਅਮਰੀਕਾ 'ਚ ਰਹਿੰਦੇ ਹਾਂ, ਅਮਰੀਕਨ ਕਾਨੂੰਨਾਂ, ਇੰਟਰਨੈਸ਼ਨਲ ਕਾਨੂੰਨਾਂ ਦੀ ਜ਼ਦ 'ਚ ਰਹਿੰਦੇ ਹੀ ਗੱਲ ਕਰਨੀ, ਔਰ ਕਰਦੇ ਵੀ ਹਾਂ ਅਸੀਂ। ਲੇਕਿਨ ਜੇ ਤੁਸੀਂ ਇਸ ਵੱਲ ਪਿੱਠ ਕਰਦੇ ਹੋ ਤੇ ਫਿਰ ਤੁਸੀਂ ਕਿਹੜਾ ਮੂੰਹ ਗੁਰੂ ਨੂੰ ਦਿਖਾਓਗੇ। ਸੋ ਮੈਂ ਇਹ ਸਮਝਦਾ ਵੀ ਇਹ ਸਾਡੇ ਸਭ ਦੇ ਲਈ ਜ਼ਰੂਰੀ ਹੈ ਕਿ ਅਸੀਂ ਉਹਨਾਂ ਦੇ ਡੁੱਲੇ ਖੂਨ ਦੇ ਨਾਲ ਇਨਸਾਫ ਕਰੀਏ। ਜੇ ਕੋਈ ਕਮਜ਼ੋਰ ਪਲ ਵੀ ਆਉਂਦੇ ਨੇ, ਸਾਨੂੰ ਨਜ਼ਰ ਆਉਂਦਾ ਹੈ ਅੱਜ ਕੀ ਚੱਲ ਰਿਹਾ ਹੈ, ਕੌਣ ਕੀ ਹੈ, ਪੰਜਾਬ 'ਚ ਕੀ ਚੱਲ ਰਿਹਾ ਹੈ। ਜਿਵੇਂ ਅੱਜ ਹੀ ਇਹ ਖਬਰ ਜਿਹੜਾ ਇੱਕ ਵੱਡਾ ਜ਼ਾਬਰ ਆਲਮ ਸੈਨਾ ਜਿਹਨੇ ਬਣਾਈ, ਜ਼ਹਾਰ ਆਲਮ, ਜਿਹਨੇ ਹਜ਼ਾਰਾਂ ਨੌਜਵਾਨ ਬੱਚੇ ਜਿਹੜੇ ਨੇ ਉਹ ਸਿੰਘ ਸਿੰਘਣੀਆਂ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ। ਅੰਮ੍ਰਿਤਸਰ 'ਚੋਂ SSP ਹੁੰਦਾ ਸੀ, ਫਿਰ ਉਹਨੇ ਇੱਕ ਆਪਣੇ ਉਸ ਕਿਸਮ ਦੇ ਗੁੰਡਿਆਂ ਦੀ ਇੱਕ ਫੌਜ ਬਣਾਈ ਹੋਈ ਸੀ ਜਿਹਨੂੰ ਆਲਮ ਸੈਨਾ ਕਿਹਾ ਜਾਂਦਾ ਸੀ। ਉਹ ਸਿੱਖੀ ਰੂਪ ਦੇ ਵਿੱਚ ਲੋਕਾਂ ਦੇ ਘਰਾਂ 'ਚ ਜਾ ਕੇ ਸ਼ੈਲਟਰ ਲੈਂਦੇ ਸੀ, ਫਿਰ ਅਗਲੇ ਦਿਨ ਉੱਥੇ ਹੀ ਜਾ ਕੇ ਉਹਨਾਂ ਦੇ ਉੱਤੇ ਹਮਲੇ ਕਰਕੇ ਉਹਨਾਂ ਨੂੰ ਮਾਰਦੇ ਸੀ। ਔਰ ਇਸੇ ਤਰ੍ਹਾਂ ਹੋਰ ਬਦਫੈਲੀਆਂ ਕਰਕੇ ਉਹ ਸਿੰਘਾਂ ਦੇ ਖਾਤੇ 'ਚ ਪਾਉਂਦੇ ਸੀ। ਔਰ ਇਹੀ ਨਹੀਂ, ਉਹ SSP ਤੋਂ IG ਲੈਵਲ ਤੱਕ ਪਹੁੰਚਿਆ, DIG ਲੈਵਲ ਤੱਕ। ਔਰ ਬਾਦਲਾਂ ਨੇ ਜਿਵੇਂ ਉਹਨੂੰ ਨਾ ਸਿਰਫ ਐਕਮੋਡੇਟ ਕੀਤਾ, ਉਸ ਨੂੰ ਉਭਾਰਿਆ, ਉਹਨੂੰ ਅਕਾਲੀ ਦਲ ਦਾ ਵਾਈਸ ਪ੍ਰੈਜ਼ੀਡੈਂਟ ਬਣਾਇਆ। ਈਵਨ ਉਹਨੂੰ ਜਿਹੜੀ ਹੈ ਟਿਕਟ ਵੀ ਦਿੱਤੀ ਗਈ ਸੀ ਅਕਾਲੀ ਦਲ ਦੀ MLA ਦੇ ਲਈ। ਲੇਕਿਨ ਇੰਨਾ ਕੁ ਜਿਹੜਾ ਉਹ ਵਿਰੋਧ ਹੋਇਆ ਕਿ ਉਹਦੀ ਥਾਂ ਫਿਰ ਉਹਦੀ ਘਰ ਵਾਲੀ ਨੂੰ ਦੇ ਦਿੱਤੀ। ਔਰ ਇਸ ਜ਼ਾਲਮ ਇਨਸਾਨ ਨੇ ਸਾਕਾ ਨਕੋਦਰ, ਜਿਹਦੇ 'ਚ ਅਸੀਂ ਦੇਖਦੇ ਹਾਂ ਕਿ ਕਿਵੇਂ 4 ਬਡਿੰਗ ਸਿੱਖ ਨੌਜਵਾਨ, ਔਰ ਇਹ ਉਸ ਪੀਰੀਅਡ ਦੀ ਗੱਲ ਹੈ ਜਦੋਂ ਅਜੇ ਖਾਲਿਸਤਾਨ ਦਾ ਐਲਾਨਨਾਮਾ ਵੀ ਨਹੀਂ ਸੀ ਹੋਇਆ। ਔਰ ਗੁਰੂ ਗ੍ਰੰਥ ਸਾਹਿਬ ਦੇ ਅਦਬ ਅਦਾਬ ਨੂੰ ਲੈ ਕੇ ਜਿੱਥੇ ਨਕੋਦਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਜਿਹੜੇ ਸਰੂਪ ਨੇ ਉਹਨਾਂ ਨੂੰ ਅਗਨ ਭੇਟ ਕੀਤਾ ਗਿਆ ਸੀ, ਔਰ ਬਿਲਕੁਲ ਸ਼ਿਵ ਸੈਨਾ ਔਰ ਪੁਲਿਸ ਦਾ ਰਲਵਾਂਕਾਰਾ ਸੀ। ਔਰ 4 ਸਿੱਖ ਨੌਜਵਾਨ ਜਿਹੜੇ ਹਜ਼ਾਰਾਂ ਦੀ ਸਿੱਖ ਸੰਗਤ ਦੇ ਨਾਲ ਨਕੋਦਰ ਵੱਲ ਮਾਰਚ ਕਰ ਰਹੇ ਸੀ, ਬਾਹਰਲੇ ਪਿੰਡਾਂ ਤੋਂ ਆ ਕੇ, ਉਹਨਾਂ ਦੀਆਂ ਆਊਟਸਕਰਟਸ ਤੇ ਸੀ ਸਿਟੀ ਦੇ, ਕਿਵੇਂ ਉਹਨਾਂ ਦੇ ਉੱਤੇ ਜਿਹੜਾ ਉਹ ਗੋਲੀ ਚਲਾਈ ਗਈ। 4 ਸਿੰਘ ਉਹਦੇ 'ਚ ਸ਼ਹੀਦ ਹੋਏ ਜਿਨ੍ਹਾਂ ਦੀ ਯਾਦ 'ਚ ਫਰਵਰੀ ਦੇ ਮਹੀਨੇ 'ਚ ਸਾਕਾ ਨਕੋਦਰ ਦੇ ਇਹਨਾਂ 4 ਯੋਧਿਆਂ ਦੀ ਯਾਦ ਮਨਾਈ ਜਾਂਦੀ ਹੈ। ਔਰ ਹੁਣ ਤਾਂ ਸੈਂਟਰਲ ਸਿੱਖ ਮਿਊਜ਼ੀਅਮ ਦੇ ਵਿੱਚ ਉਹਨਾਂ ਦੀਆਂ ਪਿਕਚਰਸ ਵੀ ਲੱਗੀਆਂ ਨੇ। ਔਰ ਸਾਡੇ ਵੀਰ ਡਾਕਟਰ ਹਰਿੰਦਰ ਸਿੰਘ ਜਿਨ੍ਹਾਂ ਦੇ ਭਰਾਤਾ ਵੀਰ ਰਵਿੰਦਰ ਸਿੰਘ ਉਸ ਜਿਹੜਾ ਸ਼ਹੀਦਾਂ ਦੇ ਵਿੱਚ ਸਨ, ਉਹਨਾਂ ਦੇ ਮਾਤਾ ਪਿਤਾ ਨੇ ਜਿਵੇਂ ਇਸ ਸਾਰੇ ਜਿਹੜਾ ਜਸਟਿਸ ਲੈਣ ਦੇ ਲਈ, ਔਰ ਇਹ ਇਜ਼ਹਾਰ ਆਲਮ ਜਿਸ ਦੇ ਵਿੱਚ ਇੱਕ ਵੱਡਾ ਪਾਤਰ ਸੀ ਉਸ ਪੀਰੀਅਡ 'ਚ, ਜਲੰਧਰ 'ਚ ਪੋਸਟਡ ਸੀ। ਇਸੇ ਤਰ੍ਹਾਂ ਜਿਹੜਾ ਉਸੇ ਹੀ ਏਰੀਆ ਦੇ ਵਿੱਚ ਦਰਬਾਰਾ ਗੁਰੂ, ਜਿਸ ਨੂੰ ਬਾਅਦ ਦੇ ਵਿੱਚ ਬਾਦਲਾਂ ਨੇ ਅਕਾਲੀ ਦਲ ਦੀ ਟਿਕਟ ਦਿੱਤੀ MLA ਦੇ ਲਈ, ਔਰ ਦੂਸਰਾ ਹਰਕੀਰਤ ਪੁਲਸੀਆ, ਇਹ ਸਾਰੇ ਲੋਕ ਸ਼ਾਮਲ ਸੀ। ਲੇਕਿਨ ਨਾ ਦੁਨਿਆਵੀ ਇਸ ਜਸਟਿਸ ਸਿਸਟਮ 'ਚ, ਨਾ ਹੀ ਸਿੰਘਾਂ ਦੇ ਜਸਟਿਸ ਦੀ ਪਕੜ 'ਚ ਆਇਆ। ਔਰ ਇਹ ਫਿਰ ਇੱਥੇ ਆ ਕੇ ਅਸੀਂ ਇਹੀ ਕਹਿੰਦੇ ਹਾਂ ਕਿ ਭਾਈ ਜਿਹਨੂੰ ਜਦੋਂ ਇਹ ਰੱਬ ਦੇ ਹੱਥ ਵਸ ਹੁੰਦਾ ਹੈ ਕਿ ਭਾਈ ਕਿਹਨੂੰ ਕੀ ਕਰਨਾ। ਪਰ ਇਸ ਕਿਸਮ ਦੇ ਲੋਕ ਜਿਹੜੇ ਨੇ ਉਹ ਨਰਕਾਂ ਦੇ ਦੋਜ਼ਖ ਦੇ ਹੱਕਦਾਰ ਹੁੰਦੇ ਨੇ। ਉਹ ਵੀ ਦੋਜ਼ਖ ਨੂੰ ਤੁਰਿਆ। ਔਰ ਅੱਜ ਬਹੁਤ ਸਾਰੀਆਂ ਪੋਸਟ ਸੋਸ਼ਲ ਮੀਡੀਆ ਦੇ ਉੱਤੇ ਸੀ
ਕਿ ਜੀ ਦੇਖੋ ਇਹ ਬਿਨਾਂ ਇਨਸਾਫ ਦਿੱਤੇ ਹੀ ਇਹਨੂੰ ਚਲਾ ਗਿਆ। ਸੋ ਅਸੀਂ ਬਹੁਤ ਵਾਰ ਇੱਥੇ ਆ ਕੇ ਇਹੀ ਕਹਿੰਦੇ ਆ ਕਿ ਭਾਈ ਇਹ ਮਹਿਕਮਾ ਰੱਬ ਦਾ ਹੈ, ਕਿਹਨੂੰ ਕਿੱਥੇ ਬਚਾਉਣਾ ਹੈ, ਕਿਹਨੂੰ ਕਿੱਥੇ ਰੱਖਣਾ ਹੈ। ਔਰ ਜ਼ਾਹਰ ਹੈ ਕਿ ਕੌਮ ਕਦੇ ਵੀ ਇਸ ਕਿਸਮ ਦੇ ਦਰਿੰਦਿਆਂ ਨੂੰ ਮਾਫ ਨਹੀਂ ਕਰ ਸਕਦੀ, ਲੇਕਿਨ ਰੱਬ ਦੀ ਦਰਗਾਹ 'ਚ ਇੱਕ ਗੱਲ ਸਾਨੂੰ ਯਾਦ ਰਹੇ ਕਿ ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੈ ਜਜਮਾਲਿਆ, ਥਾਏ ਨਾ ਪਾਇਨ ਕੂੜਿਆਰ, ਮੂੰਹ ਕਾਲੇ ਦੋਜ਼ਖ ਚਾਲਿਆ। ਇਹਨਾਂ ਦੇ ਮੂੰਹ ਕਾਲੇ ਹੁੰਦੇ ਨੇ, ਦੋਜ਼ਖ ਇਹਨਾਂ ਨੂੰ ਉਡੀਕ ਰਹੀ ਹੁੰਦੀ ਹੈ। ਔਰ ਅਸੀਂ ਬੇਸ਼ੱਕ ਉਹ ਬਹੁਤ ਸਾਰੇ ਵੀਰ ਭੈਣਾਂ ਜਿਹੜੇ ਇਹਦੇ ਜ਼ੁਲਮਾਂ ਦਾ ਸ਼ਿਕਾਰ ਹੋਏ, ਉਹਨਾਂ ਪਰਿਵਾਰਾਂ ਦੇ ਜੀਆਂ ਦਾ ਅੱਜ ਬਹੁਤ ਸਾਰਿਆਂ ਦੇ ਇਸ ਦੇ ਉੱਤੇ ਕਾਮੈਂਟ ਵੀ ਸੀ, ਲੇਕਿਨ ਇੱਥੇ ਆ ਕੇ ਅਸੀਂ ਸਮਝਦੇ ਹਾਂ ਕਿ ਹੁਣ ਇਸ ਗੱਲ ਤੇ ਯਕੀਨ ਕਰੀਏ ਭਾਈ ਜਿਹੜੇ ਰਹਿੰਦੇ ਨੇ ਉਹਨਾਂ ਨੂੰ ਜ਼ਰੂਰ ਜਿਹੜਾ ਇਨਸਾਫ ਦਈਏ, ਲੇਕਿਨ ਇਹ ਹੁਣ ਰੱਬ ਨੇ ਇਸ ਨੂੰ ਆਲਰੇਡੀ ਦੋਜ਼ਖ ਦੀ ਅੱਗ ਵਿੱਚ ਸੜਨ ਦੇ ਲਈ ਸੁੱਟਿਆ ਹੋਇਆ। ਭਾਰਤ ਦੇ ਗਪੌੜ, ਇੱਕ ਗੱਪ ਹੁੰਦੀ ਹੈ ਔਰ ਇੱਕ ਗਪੌੜ ਹੁੰਦਾ ਹੈ। ਜਦੋਂ ਤੁਸੀਂ ਇੱਕ ਗੱਪ ਤਾਂ ਵੈਸੇ ਹੀ ਇੱਕ ਫਲਾਅ ਵਾਲੀ ਹੁੰਦੀ ਹੈ, ਜਦੋਂ ਗੱਪ ਦੇ ਵਿੱਚ ਇੰਨੀ ਕੁ ਗੈਸ ਭਰ ਦਿਓ ਕਿ ਵੀ ਉਸ ਦਾ ਇੰਨਾ ਕੁ ਫਲਾਅ ਹੋਏ ਕਿ ਹਵਾ 'ਚ ਹੀ ਉੱਡ ਰਹੀ ਹੋਏ, ਤੇ ਉਹਨੂੰ ਫਿਰ ਗਪੌੜ ਕਿਹਾ ਜਾਂਦਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੈਸੇ ਤਾਂ ਜੇ ਬ੍ਰਾਹਮਣਵਾਦੀਆਂ ਦਾ ਓਵਰਆਲ ਇਹਨਾਂ ਦਾ ਲਿਟਰੇਚਰ ਦੇਖੋ, ਖਾਸ ਤੌਰ ਤੇ ਇਹਨਾਂ ਦੇ ਪੁਰਾਣ ਜਿਹੜੇ ਜਿਨ੍ਹਾਂ ਦਾ ਜਦੋਂ ਜ਼ਿਕਰ ਹੁੰਦਾ ਹੈ ਤੇ ਫਿਰ ਪੁਰਾਣਾਂ ਦੇ ਵਿੱਚ ਗਪੌੜ ਜਿਹੜੇ ਨੇ ਉਹਨਾਂ ਨੇ ਵੀ ਅੱਗੋਂ ਆਪਣੀਆਂ ਸਿਖਰਾਂ ਛੋਈਆਂ ਹੋਈਆਂ। ਔਰ ਉਹਨਾਂ ਗਪੌੜਾਂ ਦੇ ਉੱਤੇ ਹੀ ਜਿਹੜਾ ਇਹ ਜੇ ਮੈਂ ਇਹ ਕਹਾਂ ਕਿ ਜਿਹੜਾ ਮੂਲ ਤੌਰ ਤੇ ਵੇਦਾਂ ਨਾਲ ਸੰਬੰਧਿਤ ਧਰਮ ਸੀ, ਜਿਹਨੂੰ ਬ੍ਰਾਹਮਣਵਾਦ ਕਹਿੰਦੇ ਸੀ, ਰਿਗ ਸ਼ਾਮ ਯਜੁਰ ਅਥਰਵ, ਉਹ ਵੀ ਵਕਤ ਦੇ ਨਾਲ ਜਿਹੜਾ ਉਹਨਾਂ ਜ਼ਮਾਨਿਆਂ 'ਚ ਜ਼ਰੂਰ, ਜਿਵੇਂ ਕੱਲ ਕਿਸੇ ਨੇ ਇਹ ਮੀਡੀਆ ਪੋਸਟ ਪਾਈ ਹੋਈ ਸੀ ਕਿ ਸੰਸਕ੍ਰਿਤ ਜ਼ਬਾਨ, ਉਹਨੇ ਕਿਹਾ ਕਿਸੇ ਨੇ ਕਿਸੇ ਨੂੰ ਸੰਸਕ੍ਰਿਤ 'ਚ ਕਦੇ ਵਿਆਹ ਦੇ ਗੀਤ ਗਾਉਂਦੇ ਸੁਣੇ, ਕਿਸੇ ਨੇ ਸੰਸਕ੍ਰਿਤ 'ਚ ਮਾਂ ਨੂੰ ਬੱਚੇ ਨੂੰ ਲੋਰੀਆਂ ਦਿੰਦਿਆਂ ਦੇਖਿਆ, ਕਿਸੇ ਨੇ ਸੰਸਕ੍ਰਿਤ ਦੇ ਵਿੱਚ ਕੋਈ ਹੋਰ ਆਲਾ ਦੁਆਲਾ ਲੋਕਾਂ ਦੇ ਵਿੱਚ ਦੇਖਿਆ। ਉਹਨਾਂ ਨੇ ਕਿਹਾ ਫਿਰ ਵੀ ਇਹ ਸਿਰਫ ਤੇ ਸਿਰਫ ਬ੍ਰਾਹਮਣ ਦੀ ਲੈਂਗੁਏਜ ਹੈ, ਪਰ ਜਿਵੇਂ ਉਹਨੂੰ ਜਿਹੜਾ ਕਲਾਸਿਕ ਲੈਂਗੁਏਜ ਦੇ ਥੱਲੇ ਔਰ ਜਿਵੇਂ ਸਾਰੀ ਉਹਦੇ ਨਾਲ ਜੋੜ ਕੇ ਬ੍ਰਹਮ ਵਿਦਿਆ ਦੇ ਨਾਲ ਇਹਨੂੰ ਜੋੜਿਆ ਗਿਆ, ਲੇਕਿਨ ਫਿਰ ਵੀ ਰਿਗਵੇਦ ਹੋਏ, ਸ਼ਾਸਤਰ ਹੋਣ, 6 ਸ਼ਾਸਤਰ ਨੇ, ਜਾਂ ਅੱਗੋਂ ਜਿਹੜੀ ਹੈ ਉਹਨਾਂ ਦੀ ਵੇਦਾਂ ਦੀ ਇੰਟਰਪ੍ਰੀਟੇਸ਼ਨ ਸਿਮਰਤੀਆਂ ਨੇ, ਜਾਂ ਉਪਨਿਸ਼ਦ ਨੇ ਜਿਨ੍ਹਾਂ ਨੂੰ ਅੱਗੋਂ ਫਿਰ ਉਸ ਫਿਲਾਸਫੀ ਨੂੰ ਵੇਦਾਂਤਾ ਕਿਹਾ ਜਾਂਦਾ ਹੈ, ਉਹਦੇ 'ਚ ਤੁਹਾਨੂੰ ਫਿਰ ਵੀ ਫਿਲਾਸਫੀ ਭਾਵੇਂ ਬਹੁਤ ਸਾਰੀ ਜਿਹੜੀ ਵਿਦਾਂਤ ਜਾਂ ਦੂਜੇ 'ਚ ਉਹ ਹੈ ਤੇ ਦਿਮਾਗੀ, ਜਿਹਨੂੰ ਮੱਥਾ ਪੱਚੀ ਕਹਿੰਦੇ ਨੇ, ਜਿਸ ਨੂੰ ਅਲਾਮਾ ਇਕਬਾਲ ਨੇ ਇਹ ਕਿਹਾ ਕਿ ਇੱਕ ਪਾਸੇ ਬੁੱਧ ਦਾ ਥਾਟ ਸੀ, ਲੇਕਿਨ ਦੂਸਰੇ ਪਾਸੇ ਹਿੰਦ ਕੋ ਲੇਕਿਨ ਖਿਆਲੀ ਫਲਸਫਾ ਪੇ ਨਾਜ਼ ਥਾ। ਇਹ ਜਿਹੜਾ ਖਿਆਲੀ ਫਲਸਫਾ ਹੈ ਉਹ ਇਹੀ ਹੈ, ਮੈਂ ਕੌਣ, ਕਹਾਂ ਸੇ ਆਇਆ, ਕਹਾਂ ਜਾਣਾ ਹੈ, ਔਰ ਉਸ ਸਾਰੇ ਦੇ ਦੁਆਲੇ ਫਿਰ ਘੁਮਾਈ ਜਾਓ। ਫਿਰ ਬ੍ਰਾਹਮਣ ਆਪਸ 'ਚ ਬੈਠ ਕੇ ਸ਼ਾਸਤਰਾਰਥ ਕਰਦੇ ਨੇ ਇੱਕ ਦੂਜੇ ਨਾਲ, ਜਿਹੜਾ ਉਹ ਨਾ ਲੋਕ ਜਿਹੜੇ ਨੇ ਉਹ ਤਾੜੀਆਂ ਮਾਰ ਰਹੇ ਨੇ, ਨਾ ਉਹਨਾਂ ਨੂੰ ਪਤਾ ਕੀ ਹੋ ਰਿਹਾ, ਨਾ ਉਹਨਾਂ ਨੂੰ ਪਤਾ ਹੈ। ਲੇਕਿਨ ਲੇਟਰ ਔਨ ਬ੍ਰਾਹਮਣ ਨੇ ਦੇਖਿਆ ਕਿ ਭਈ ਉਸ ਦੀ ਜਿਹੜੀ ਪਕੜ ਹੈ ਜਿਹੜੀ, ਔਰ ਬ੍ਰਾਹਮਣ ਇਸ ਗੱਲ ਦਾ ਧਿਆਨ ਰਹੇ ਕਿ ਬ੍ਰਾਹਮਣ ਸਿਰਫ ਮਜ਼ਹਬ ਦੇ ਤੌਰ ਦੇ ਉੱਤੇ ਅਗੂਆ ਨਹੀਂ ਹੈ ਜਾਂ ਰਹਿਨੁਮਾ ਜਾਂ ਲੀਡਰ ਨਹੀਂ ਹੈ, ਬ੍ਰਾਹਮਣ ਨੇ ਸਮਾਜ ਦੇ ਵਿੱਚ ਸਾਰੇ ਹੀ ਜਿਹੜੇ ਫੀਲਡ ਨੇ ਉਹਨਾਂ ਦੇ ਉੱਤੇ ਆਪਣਾ ਜਿਹੜਾ ਅਧਿਕਾਰ, ਆਪਣਾ ਹੱਕ, ਆਪਣੀ ਡੋਮੀਨੈਂਸ, ਆਪਣੀ ਸੁਪੀਰੀਅਰਿਟੀ ਰੱਖੀ ਹੋਈ ਹੈ। ਉਹ ਸੋਸ਼ਲ ਵੀ, ਇਕਨੋਮਿਕਲ ਵੀ, ਆਰਥਿਕ ਵੀ, ਜੰਮਣ ਤੋਂ ਪਹਿਲਾਂ ਵੀ, ਜੰਮਦਿਆਂ ਵੀ, ਜਿਉਂਦਿਆਂ ਵੀ, ਮਰਿਆਂ ਵੀ, ਮਰਨ ਤੋਂ ਬਾਅਦ ਵੀ। ਉਹ ਸਰਾਧ, ਪਿੱਤਰ, ਪਿੰਡ ਭਰਾਣਾ ਜੇ ਤੁਸੀਂ ਦੇਖੋ, ਔਰ ਕੁੱਲ ਮਿਲਾ ਕੇ ਬ੍ਰਾਹਮਣ ਨੇ ਡਿਸਾਈਡ ਕਰਨਾ ਤੁਹਾਡਾ ਨਾਂ ਕੀ ਰੱਖਣਾ, ਤਾਂ ਉੱਥੋਂ ਗੱਲ ਸ਼ੁਰੂ ਹੋ ਜਾਂਦੀ ਹੈ ਤੁਸੀਂ ਕੀ ਕਰਨਾ ਕੀ ਨਹੀਂ ਕਰਨਾ। ਜਿਹੜਾ ਬ੍ਰਾਹਮਣ ਨੇ ਕਰਮ ਕਾਂਡ ਦਾ ਜਾਲ ਬੁਣਿਆ ਉਸ ਦੇ ਵਿੱਚ ਇਹ ਫਸੇ ਹੋਏ ਨੇ। ਫਿਰ ਉਸ ਕਰਮ ਕਾਂਡ ਨੂੰ ਜਸਟੀਫਾਈ ਕਰਨ ਲਈ ਬਹੁਤ ਲੇਟਰ ਵੇਦਾਂ, ਸ਼ਾਸਤਰਾਂ, ਸਿਮਰਤੀਆਂ ਤੋਂ ਬਾਅਦ ਪੁਰਾਣ ਜਿਹੜੇ ਉਹਨਾਂ ਨੂੰ ਜਿਹੜਾ ਰਚਿਆ ਗਿਆ, ਔਰ ਪੁਰਾਣ ਗਪੌੜ ਨੇ। ਔਰ ਜੇ ਉਹਨਾਂ ਦਾ ਜ਼ਿਕਰ ਕਰੀਏ ਤੇ ਮੇਰਾ ਖਿਆਲ ਹੈ ਵੀ ਅਸੀਂ ਬੇਸ਼ੱਕ ਬਹੁਤ ਸਾਰੀਆਂ ਫਨੀ ਕਹਾਣੀਆਂ ਜਾਂ ਅੱਜ ਬਹੁਤ ਸਾਰੇ ਜਿਹੜੇ ਨੇ ਕਾਮਿਕਸ ਉਸ ਨੂੰ ਬੱਚੇ ਦੇਖਦੇ ਨੇ, ਲੇਕਿਨ ਜੇ ਤੁਸੀਂ ਮਜ਼ਹਬ ਦੀ ਦੁਨੀਆ ਜਾਂ ਦੂਸਰੇ ਸਭ ਤੋਂ ਵੱਡਾ ਕਾਮਿਕ ਦੇਖਣਾ ਹੋਏ
ਜਾਂ ਗਪੌੜ ਦੇਖਣਾ ਹੋਏ ਤਾਂ ਉਹ ਪੁਰਾਣ ਨੇ। ਔਰ ਅੱਜ ਜਿਹੜਾ ਹਿੰਦੂ ਤਵੀਆਂ ਨੇ ਜਿਹੜਾ ਧਰਮ ਲੋਕਾਂ ਦੇ ਵਿੱਚ ਪ੍ਰੀਚ ਕੀਤਾ ਹੋਇਆ ਹੈ ਜਾਂ ਜਿਹਨੂੰ ਹਿੰਦੂ ਅੱਜ ਮੰਨਦੇ ਨੇ, ਉਹ ਪੌਰਾਣਿਕ ਹਿੰਦੂ ਧਰਮ ਹੈ, ਵੈਦਿਕ ਨਹੀਂ। ਔਰ ਇਹੀ ਕਾਰਨ ਹੈ। ਔਰ ਉਸੇ ਹੀ ਪੁਰਾਣਾਂ ਦੇ ਵਿੱਚ ਜਿਹੜਾ ਵਿਸ਼ਨੂੰ ਪੁਰਾਣ, ਔਰ ਜਦੋਂ ਵਿਸ਼ਨੂੰ ਪੁਰਾਣ ਦੀ ਗੱਲ ਹੁੰਦੀ ਹੈ ਉਹਦੇ 'ਚ ਹੀ ਤੁਸੀਂ ਫਿਰ ਦੇਖਦੇ ਹੋ ਕਿ ਕਿਵੇਂ ਵਿਸ਼ਨੂੰ ਦੇ ਅੱਡ-ਅੱਡ ਅਵਤਾਰ, ਕਿਵੇਂ ਉਹ ਹਰ ਯੁੱਗ ਦੇ ਵਿੱਚ ਅਵਤਾਰ ਲੈਂਦਾ। ਉਹਦੇ 'ਚੋਂ ਰਾਮ ਜੀ, ਕ੍ਰਿਸ਼ਨ ਜੀ, ਵਾਸੁਦੇਵਾ ਜਿਹਨੂੰ ਸਤਯੁਗ ਦੇ ਨਾਲ ਜੋੜਿਆ ਗਿਆ, ਵਾਮਨ ਅਵਤਾਰ, ਉੱਥੋਂ ਤੁਸੀਂ ਸ਼ੁਰੂ ਕਰਦੇ ਹੋ। ਔਰ ਉਹ ਸਾਰਿਆਂ ਦੇ ਆਲੇ ਦੁਆਲੇ ਫਿਰ ਇਸ ਕਿਸਮ ਦੀਆਂ ਕਹਾਣੀਆਂ ਜੜੀਆਂ ਗਈਆਂ। ਰਾਮਾਇਣ ਉਹਦਾ ਇੱਕ ਹਿੱਸਾ ਹੁੰਦਾ ਹੈ। ਤੁਸੀਂ ਹਨੂਮਾਨ ਦੀ ਪੂੰਛ ਨੂੰ ਵੀ ਅੱਗ ਲੱਗਦੇ ਦੇਖਦੇ ਹੋ, ਪਹਾੜ ਚੁੱਕਿਆ ਵੀ ਦੇਖਦੇ ਹੋ, ਸਮੁੰਦਰ ਟੱਪਿਆ ਵੀ ਦੇਖਦੇ ਹੋ। ਔਰ ਉਹ ਸਾਰੇ ਜਿਹੜੇ ਪਾਰਟ ਨੇ ਉਹ ਤਾਂ ਬਹੁਤ ਛੋਟੇ ਨੇ, ਕਿਉਂਕਿ ਉਹ ਤਾਂ ਹੁਣ ਇੱਕ ਡਰਾਮੇ ਦੇ ਤੌਰ ਦੇ ਉੱਤੇ ਲੋਕਾਂ ਦੇ ਲਈ ਉਹਨਾਂ ਦੀ ਆਸਥਾ ਦੇ ਨਾਲ ਜੋੜ ਦਿੱਤਾ ਗਿਆ। ਪਰ ਪੁਰਾਣਾਂ ਦੇ ਵਿੱਚ ਜੇ ਤੁਸੀਂ ਈਵਨ ਮਰਨ ਤੋਂ ਬਾਅਦ ਗਰੜ ਪੁਰਾਣ ਹੈ, ਬਿਲਕੁਲ, ਔਰ ਉਹਦੇ ਤੁਸੀਂ ਦੇਖੋ ਵੀ ਗਰੜ ਕੀ ਕੁਛ ਕਰਦਾ ਹੈ। ਔਰ ਇਹ ਸਾਰਾ ਹੁਣ ਕਿਉਂਕਿ ਇਹਨਾਂ ਦੀ ਤਰਬੀਅਤ, ਮੈਂ ਇਹ ਇੰਨਾ ਕੁ ਲੰਬਾ ਚੌੜਾ ਇਸ ਲਈ ਦਿੱਤਾ ਹੈ ਕਿ ਜਦੋਂ ਤੁਸੀਂ ਕਿਸੇ ਦੇ ਵਜੂਦ ਨੂੰ ਸਮਝਣਾ ਹੈ, ਕਿਸੇ ਵੀ ਤੁਸੀਂ ਸਿਵਲਾਈਜੇਸ਼ਨ ਦੇ ਬੰਦੇ ਨੂੰ ਤੁਸੀਂ ਮਿਲਣਾ ਹੈ, ਜੇ ਤੁਸੀਂ ਇੱਕ ਚੀਨੇ ਨੂੰ ਮਿਲਦੇ ਹੋ ਤਾਂ ਫਿਰ ਤੁਸੀਂ ਦੇਖੋਗੇ ਕਿ ਬੇਸ਼ੱਕ ਕਹਿਣ ਨੂੰ ਚੀਨ ਜਿਹੜਾ ਹੈ ਉਹ ਇੱਕ ਨਾਸਤਕ ਮੁਲਕ ਹੈ, ਉਹਨਾਂ ਨੇ ਮਾਓਸੇ ਤੁੰਗ ਦਾ ਮਾਓਵਾਦ ਰੱਬ 'ਚ ਯਕੀਨ ਨਹੀਂ ਕਰਦਾ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਚੀਨ ਦਾ ਇੱਕ ਵੱਡਾ ਹਿੱਸਾ ਅੱਜ ਵੀ ਬਹੁਤ ਸਾਰੀਆਂ ਜਿਹੜੀਆਂ ਸੁਪਰਸਟੀਸ਼ਨਸ ਨੇ, ਜਿਹੜੇ ਭਰਮ ਨੇ, ਜਿਹੜੇ ਉਹਦੇ 'ਚ ਵੀ ਫਸੇ ਹੋਏ ਨੇ। ਕੀ ਸ਼ੁਭ ਹੈ ਕੀ ਅਸ਼ੁਭ ਹੈ, ਚੀਨੇ ਇਸ ਬਾਰੇ, ਕਿਉਂਕਿ ਉਹ ਉਹਨਾਂ ਦੀ ਤਹਿਜ਼ੀਬ 'ਚੋਂ ਆਉਂਦੇ ਨੇ। ਲੇਕਿਨ ਤੁਸੀਂ ਚਾਈਨੀਜ਼ ਥਿੰਕਿੰਗ ਦੇ ਵਿੱਚ ਤਾਓਇਜ਼ਮ ਵੀ ਦੇਖਦੇ ਹੋ, ਉਹ ਸਾਰੀ ਸਿਆਣਪ ਕਨਫਿਊਸ਼ਿਜ਼ਮ ਦੇਖਦੇ ਹੋ, ਵਿਜ਼ਡਮ ਨੂੰ ਦੇਖਦੇ ਹੋ, ਪਲੱਸ ਉਹਨਾਂ ਦੀ ਜਿਹੜੀ ਤਹਿਜ਼ੀਬੀ ਤਰੱਕੀ ਔਨ ਦਾ ਗਰਾਊਂਡ। ਸੋ ਬਹੁਤ ਵਾਰ ਜਦੋਂ ਤੁਸੀਂ ਚੀਨੀ ਕਰੈਕਟਰ ਨੂੰ ਦੇਖਣਾ ਹੈ, ਮੌਜੂਦਾ ਜਨਰੇਸ਼ਨ ਨੂੰ ਦੇਖਣਾ ਹੈ, ਤੇ ਤੁਹਾਨੂੰ ਪਾਸ ਜਾ ਕੇ ਦੇਖਣਾ ਪਏਗਾ। ਇਸੇ ਤਰ੍ਹਾਂ ਬੇਸ਼ੱਕ ਅੱਜ ਗ੍ਰੀਸ ਕੋਈ ਬਹੁਤ ਪ੍ਰੋਸਪਰਸ ਮੁਲਕ ਨਹੀਂ ਹੈ, ਪਿੱਛੇ ਜੇ ਉਹਨਾਂ ਦੀ ਇਕਨੋਮੀ ਦਾ ਬਹੁਤ ਬੁਰਾ ਹਾਲ ਸੀ, ਲੇਕਿਨ ਉਹਨਾਂ ਦੇ ਕੋਲ ਸੁਕਰਾਤ, ਪਲੇਟੋ, ਉਹਨਾਂ ਦਾ ਆਰਕੀਟੈਕਚਰਲ ਜਿਹੜੀ ਉਹਨਾਂ ਦੀ ਲਾਈਨ ਰਹੀ ਹੈ ਗ੍ਰੀਕ, ਔਰ ਉਹਨਾਂ ਦੀ ਬੇਸ਼ੱਕ ਉਹਨਾਂ ਦੀ ਇੱਕ ਆਪਣੀ ਮਾਈਥੋਲੋਜੀ ਵੀ ਹੈ, ਲੇਕਿਨ ਉਸ 'ਚੋਂ ਫਿਲਾਸਫੀ, ਵਿਜ਼ਡਮ। ਔਰ ਤੁਸੀਂ ਅਮਰੀਕਾ ਜਾਂ ਦੂਜੇ 'ਚ ਵੀ ਦੇਖੋਗੇ, ਸ਼ਿਪਿੰਗ ਇੰਡਸਟਰੀ ਹੋਏ, ਕੰਸਟਰਕਸ਼ਨ ਵਾਲੇ ਲੋਕ ਹੋਣ, ਥਾਟਫੁਲ ਲੋਕ ਹੋਣ, ਅੱਜ ਵੀ ਜਦੋਂ ਤੁਸੀਂ ਜਿਹੜੇ ਲੋਕ ਵਿਜ਼ਿਟ ਕਰਦੇ ਨੇ, ਮੈਨੂੰ ਤਾਂ ਨਹੀਂ ਮੌਕਾ ਬਣਿਆ, ਜਿਹੜੇ ਐਜ਼ ਏ ਟੂਰਿਸਟ ਜਾਂ ਦੂਜੇ ਜਾਂਦੇ ਨੇ, ਉਹ ਦੇਖਦੇ ਨੇ ਕਿ ਠਹਿਰੇ ਹੋਏ ਲੋਕ, ਕੋਈ ਭੱਜ ਦੌੜ ਨਹੀਂ ਹੈ, ਇੱਕ ਆਪਣਾ ਠਹਿਰਾਵ, ਜਿਵੇਂ ਉੱਥੇ ਹੀ ਜਿਹੜਾ ਹੈ ਉਹਦੇ 'ਚੋਂ ਸੰਤੁਸ਼ਟ ਨੇ, ਕਿਉਂਕਿ ਉਹ ਸਿਵਲਾਈਜੇਸ਼ਨਲ ਪਾਰਟ ਹੈ। ਹੁਣ ਜੇ ਅਸੀਂ ਬੇਸ਼ੱਕ ਜਿਹਨੂੰ ਅੱਜ ਭਾਰਤ ਕਹਿੰਦੇ ਨੇ ਜਾਂ ਸਬ ਕੰਟੀਨੈਂਟ ਹੈ, ਇਹਨੂੰ ਕੁਦਰਤ ਨੇ ਹਰ ਪੱਖੋਂ ਨਵਾਜਿਆ ਹੋਇਆ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਈ ਜ਼ਰਖੇਜ਼ ਧਰਤੀ, ਪਹਾੜ, ਔਰ ਉਸ ਦੇ ਨਾਲ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਲਗਭਗ 5-6 ਹਜ਼ਾਰ ਸਾਲ ਪਹਿਲਾਂ ਸਾਡੇ ਖਿੱਤੇ ਦੇ ਵਿੱਚ ਜਿੱਥੇ ਲਹਿੰਦਾ ਪੰਜਾਬ, ਚੜ੍ਹਦਾ ਪੰਜਾਬ, ਸਿੰਧ, ਜਿਹੜੀ ਸਿਵਲਾਈਜੇਸ਼ਨ, ਇੰਡਸ ਵੈਲੀ ਸਿਵਲਾਈਜੇਸ਼ਨ ਸੀ, ਉਹਨਾਂ ਦੀ ਪ੍ਰੋਗਰੈਸ, ਉਹਨਾਂ ਦਾ ਕਿਵੇਂ ਉਹਨਾਂ ਦੀਆਂ ਐਡਵਾਂਸ ਚੀਜ਼ਾਂ, ਔਰ ਈਵਨ ਅੱਜ ਵੀ ਜਦੋਂ ਉਹਦੀਆਂ ਐਕਸਕੇਵੇਸ਼ਨਸ ਹੁੰਦੀਆਂ ਨੇ ਤਾਂ ਵਾਹ ਵਾਹ ਵਾਲੀ ਗੱਲ ਹੁੰਦੀ ਹੈ ਕਿ ਕਿਸ ਲੈਵਲ ਤੇ। ਲੇਕਿਨ ਜਦੋਂ ਹੀ ਡੋਮੀਨੈਂਸ ਬ੍ਰਾਹਮਣ ਦੀ ਹੁੰਦੀ ਹੈ, ਔਰ ਉਹੀ ਕਿ ਖਿਆਲੀ ਫਲਸਫੇ ਦੇ ਉੱਤੇ ਲਿਆ ਕੇ ਲੋਕਾਂ ਨੂੰ ਖੜਾ ਕਰਦੇ ਨੇ, ਜ਼ਾਤ ਪਾਤ ਦੇ ਉੱਤੇ ਖੜਾ ਕਰਦੇ ਨੇ, ਕਰਮ ਕਾਂਡ ਲਿਆਉਂਦੇ ਨੇ, ਕਰਮ ਜਿਹੜਾ ਹੈ ਉਹਦੇ ਨਾਲ ਜੁੜਿਆ ਹੋਇਆ ਕਿਸਮਤ, ਕਿ ਜੋ ਤੁਹਾਡੇ ਲਿਖਿਆ ਹੈ ਨਸੀਬਾਂ 'ਚ ਉਹੀ ਤੁਹਾਨੂੰ ਮਿਲਣਾ। ਫਿਰ ਉਹਦੇ 'ਚ ਤੁਹਾਡਾ ਐਕਟਿਵਿਜ਼ਮ ਖਤਮ ਕਰਦੇ ਨੇ, ਕਿਵੇਂ ਇੱਕ ਸੁਸਾਇਟੀ ਦੇ ਹਿੱਸੇ ਨੂੰ ਸ਼ੂਦਰ ਬਣਾਉਂਦੇ ਨੇ। ਔਰ ਉਸ ਸਾਰੇ 'ਚ ਜਿਹੜੇ ਲੋਕਾਂ ਨੂੰ, ਔਰ ਫਿਰ ਇਹੀ ਨਹੀਂ, ਗੁਰਬਤ, ਗਰੀਬੀ, ਉਹਨੂੰ ਫਿਰ ਜਸਟੀਫਾਈ ਕਰਨ ਲਈ ਬ੍ਰਾਹਮਣਾਂ ਨੇ ਇੱਕ ਦੇਵਤਾ ਦਰਿਦਰ ਨਾਰਾਇਣ ਵੀ ਬਣਾਇਆ। ਉਸ ਦੇਵਤੇ ਦਾ ਨਾਂ ਹੀ ਦਰਿਦਰ ਨਾਰਾਇਣ, ਕਿਉਂਕਿ ਦਰਿਦਰ ਸੰਸਕ੍ਰਿਤ ਦੇ ਵਿੱਚ ਗੁਰਬਤ ਨੂੰ ਕਹਿੰਦੇ ਨੇ, ਗਰੀਬੀ ਨੂੰ ਕਹਿੰਦੇ ਨੇ। ਔਰ ਉਸ ਸਾਰੇ 'ਚ ਫਿਰ ਜੇ ਤੁਸੀਂ ਕਿਸੇ ਨੂੰ ਸਸਟੇਨ ਕਰਨਾ ਹੈ, ਉਸ ਸਾਰੇ ਨੂੰ ਫਿਰ ਗਪੌੜ ਛੱਡੋ। ਸੋ ਹੁਣ ਗੱਲ ਬੀਤੇ ਤੋਂ ਇੱਕਦਮ ਆ ਜਾਈ ਹੈ, ਕਿਉਂਕਿ ਅੱਜ ਜਦੋਂ ਮੋਦੀ ਦਾ ਰਾਜ ਆਉਂਦਾ 2014 'ਚ, ਤੇ ਮੋਹਨ ਭਾਗਵਤ ਦਿੱਲੀ 'ਚ ਖਲੋ ਕੇ ਕਹਿੰਦਾ ਸੀ ਕਿ ਵੀ 1000 ਸਾਲ ਕੇ ਬਾਅਦ ਹਿੰਦੂ ਰਾਜ ਆ ਗਿਆ, ਤੇ ਜੇ ਹੁਣ ਹਿੰਦੂ ਰਾਜ ਹੀ ਉਹਨਾਂ ਨੇ ਆਪ ਕਿਹਾ ਤੇ ਫਿਰ ਉਹੀ ਹੋਏਗਾ ਜੋ ਗਪੌੜਾਂ ਦੇ ਉੱਤੇ ਖੜਾ ਹੈ।
ਸੋ ਮੋਦੀ ਨੇ ਜੋ ਗਪੌੜ ਮਾਰੇ 2014 ਤੱਕ ਰਾਜ ਲੈਣ ਲਈ, ਹੁਣ ਸਾਰੇ ਆਪਣੇ ਖਾਤਿਆਂ 'ਚ ਦੇਖ ਲਓ 15-15 20-20 ਲੱਖ ਰੁਪਈਆ ਆਇਆ ਕਿ ਨਹੀਂ, ਅੱਛੇ ਦਿਨ ਆਏ ਕਿ ਨਹੀਂ, ਸਭ ਅੱਛਾ ਸੀ ਹੋਇਆ ਕਿ ਨਹੀਂ। ਔਰ ਉਸ ਸਾਰੇ ਦੇ ਚੱਲਦੇ ਆ ਤੁਸੀਂ ਇਕਨੋਮੀ ਦਾ ਹਾਲ ਅੱਜ ਦੇਖੋ ਕੀ ਹੈ, ਸੋਸ਼ਲ ਹਾਰਮੋਨੀ ਕਿੱਥੇ ਗਈ, ਦੁਨੀਆ ਦੇ ਵਿੱਚ ਥੂ ਥੂ ਹੋ ਰਹੀ ਹੈ। ਲੇਕਿਨ ਜੇ ਤੁਸੀਂ ਥੂ ਥੂ ਨੂੰ ਵੀ ਕਹਿਣਾ ਹੈ ਕਿ ਜੀ ਇਹ ਜਿਹੜਾ ਥੂ ਹੈ ਪੰਜਾਬੀ ਦਾ ਇਹ ਵਾਹ ਵਾਹ ਹੈ, ਔਰ ਤੁਸੀਂ ਥੱਥੇ ਦਾ ਵਾਹ ਬਣਾ ਦੇਣਾ, ਫਿਰ ਤੁਸੀਂ ਵਾਹ ਵਾਹ ਹੀ ਕਰੋਗੇ ਕਿ ਦੇਖੋ ਜੀ ਵਾਹ 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 ਹੋ ਗਿਆ। 1 ਮਿਲੀਅਨ ਤੋਂ ਜ਼ਿਆਦਾ 10 ਤੋਂ 15 ਲੱਖ ਲੋਕ ਮਰ ਜਾਂਦੇ ਨੇ, ਔਰ ਤੁਸੀਂ ਕਹੋ ਰਾਮਦੇਵ ਉੱਠ ਕੇ ਕਹੇ ਜੀ ਇਹ ਜਿਹੜਾ ਹੈ ਦੇਖੋ ਕੋਰੋਨਲ ਨੇ ਕਿਵੇਂ ਲੋਕ ਠੀਕ ਕਰਤੇ, ਔਰ ਉਸ ਨੂੰ ਜਿਹੜਾ ਉਹ ਸੁਪਰੀਮ ਕੋਰਟ ਤੱਕ ਤਲਬ ਕਰਨ ਦੀ ਲਾਈਨ ਹੁੰਦੀ ਹੈ ਜੀ, ਪਟੀਸ਼ਨ ਕਰਤੀ ਅੱਗੇ ਪਿੱਛੇ। ਉਹਨਾਂ ਦਾ ਹੈਲਥ ਮਿਨਿਸਟਰ ਜਿਹੜਾ ਖੁਦ ਡਾਕਟਰ ਹੈ ਉਹ ਸਾਰੇ ਬੱਲੇ ਬੱਲੇ ਕਰਕੇ ਉਹਦਾ ਸੌਦਾ ਵੇਚ ਰਹੇ ਨੇ ਲੋਕਾਂ ਨੂੰ। ਮਤਲਬ ਇਹ ਇਵੇਂ ਤਾਂ ਈਵਨ ਭੇਡਾਂ ਜਾਂ ਡੰਗਰ ਵੀ ਰੈਜ਼ਿਸਟ ਕਰਦੇ ਨੇ ਜਦੋਂ ਤੁਸੀਂ ਉਹਨਾਂ ਨੂੰ ਕਿਸੇ ਸੈੱਟ ਪਾਥ ਤੋਂ ਪਾਸੇ ਲਿਜਾਂਦੇ ਹੋ, ਉਹ ਵੀ ਰੈਜ਼ਿਸਟ ਕਰਦੇ ਨੇ। ਪਰ ਕਿਵੇਂ ਡੰਪ ਡਰਿਵਨ ਕੈਟਲ ਦੀ ਤਰ੍ਹਾਂ ਆਪਣਾ ਉਹ ਝੂਠ ਵੇਚ ਰਹੇ ਨੇ। ਹੁਣ ਹਾਲਤ ਇਹ ਹੈ ਜੇ ਭਾਰਤ ਦੀ ਇਕਨੋਮੀ ਦੇ ਹਵਾਲੇ ਨਾਲ ਕਹਿਣਾ ਹੋਏ ਅਸੀਂ ਸ਼ਾਈਨਿੰਗ ਇੰਡੀਆ, ਗਲੋਰੀਅਸ ਇੰਡੀਆ, ਜਦੋਂ ਇਹ ਨਾਅਰੇ ਦਿੱਤੇ ਜਾਂਦੇ ਸੀ ਕਿ ਜੀ 2025 ਤੱਕ ਅਸੀਂ ਚੀਨ ਨੂੰ ਪਿੱਛੇ ਛੱਡ ਜਾਵਾਂਗੇ, 2050 ਤੱਕ ਅਸੀਂ ਅਮਰੀਕਾ ਨੂੰ ਪਿੱਛੇ ਛੱਡ ਜਾਵਾਂਗੇ, ਸੁਪਰ ਇਕਨੋਮੀ ਇਹ ਉਹ। ਹੁਣ ਹਾਲਤ ਕੀ ਹੈ, ਪਿਛਲੇ ਦਿਨਾਂ 'ਚ ਕਰਨ ਥਾਪਰ ਜਿਹੜਾ ਬੜਾ ਰੈਪਿਊਟਡ ਜਿਹੜਾ ਉਹ ਐਂਕਰ ਹੈ, ਉਹ ਆਪਣੇ ਦੂਨ ਸਕੂਲ, ਕਿਉਂਕਿ ਸਾਰੇ ਦੂਨ ਦੀ ਪ੍ਰੋਡਕਟ ਨੇ, ਉਹਨਾਂ ਦਾ ਹੈਡਮਾਸਟਰ ਲਫ਼ਜ਼ ਕਿਹਾ ਜਾਂਦਾ ਹੈ, ਹਾਲਾਂਕਿ ਉਹ ਯੂਨੀਵਰਸਿਟੀ ਪ੍ਰੋਫੈਸਰ, ਔਰ ਦੂਨ ਸਕੂਲ ਦਾ ਉਹਨਾਂ ਜ਼ਮਾਨੇ 'ਚ ਹੈਡਮਾਸਟਰ ਵੀ ਵੱਡੀ ਗੱਲ ਹੋਣੀ ਹੈ। ਔਰ ਉਹਨੂੰ ਇੰਟਰਵਿਊ ਕਰ ਰਿਹਾ ਸੀ ਕਿਉਂਕਿ ਉਹਨੇ ਇਕਨੋਮੀ ਦੇ ਉੱਤੇ ਕਿਤਾਬ ਲਿਖੀ ਹੈ, ਔਰ ਉਹਨੇ ਨਾਲ ਹੀ ਇਹ ਕਿਹਾ ਕਿ ਵੀ ਚਾਈਨਾ ਦੇ ਨਾਲ ਕੋਈ ਨੀਅਰ ਫਿਊਚਰ 'ਚ ਫਰੈਂਡਸ਼ਿਪ ਜਾਂ ਨੇੜਤਾ ਦੀ ਕੋਈ ਗੱਲ ਨਹੀਂ ਹੋ ਸਕਦੀ ਕਿਉਂਕਿ ਚਾਈਨਾ ਬਹੁਤ ਅੱਗੇ ਨਿਕਲ ਗਿਆ। ਔਰ ਸਿੰਪਲ ਜਿਹੜੀ ਗੱਲ ਉਹਨੇ ਉਸ ਦਾ ਮੈਂ ਇੰਟਰਵਿਊ ਸੁਣਿਆ, ਦੇਖਦੇ ਹਾਂ ਕਿ ਭਾਈ ਉਹਨੇ ਚਾਈਨਾ ਬਾਰੇ ਕਿਹਾ, ਤੇ ਉਹਦੇ 'ਚ ਉਹਨੇ ਕਿਹਾ ਜੀ ਦੇਖੋ ਇਸ ਵੇਲੇ ਭਾਰਤ ਕਿਤੇ ਨੇੜੇ ਤੇੜੇ ਵੀ ਨਹੀਂ ਹੈ ਚੀਨ ਦੇ। ਉਹਨੇ ਕਿਹਾ ਵੀ ਚਾਈਨਾ ਦੀ ਇਕਨੋਮੀ $15 ਟ੍ਰਿਲੀਅਨ ਦੀ ਹੈ ਇਸ ਵੇਲੇ, ਔਰ ਇਹ ਅਗਲੇ 10 ਸਾਲ 'ਚ 2030 ਤੱਕ ਡਬਲ ਹੋ ਜਾਣੀ ਹੈ ਜੇ 6% ਗਰੋਥ ਜਿਹੜੀ ਵੀ ਰਹੇ, ਹਾਲਾਂਕਿ 18% ਦੇ ਨੇੜੇ ਤੇੜੇ ਨੇ, ਜੇ ਐਵਰੇਜ 6% ਗਰੋਥ ਰਹਿੰਦੀ ਹੈ ਤੇ 15 ਟ੍ਰਿਲੀਅਨ ਦੀ ਉਹ 30 ਟ੍ਰਿਲੀਅਨ ਹੋਏਗੀ। ਉਹ ਕਹਿੰਦਾ ਵੀ ਭਾਰਤ ਦੀ ਇਸ ਵੇਲੇ $2.5 ਟ੍ਰਿਲੀਅਨ ਦੀ ਇਕਨੋਮੀ ਹੈ, ਔਰ ਜੇ ਇਹ ਉਸੇ ਹੀ ਰੇਟ ਤੇ ਪ੍ਰੋਗਰੈਸ ਕਰੇ ਜਿਹਦੇ 'ਚ ਕਿ ਚੀਨ ਦੀ ਜਾਂ 6% ਵੀ ਪ੍ਰੋਗਰੈਸ ਹੋਏ ਜਿਹੜੀ ਹੈ ਨਹੀਂ ਹੈ, ਤੇ ਫਿਰ ਇਹ 5 ਟ੍ਰਿਲੀਅਨ ਹੋ ਜਾਏਗੀ। ਵੀ ਚੀਨ ਦੀ ਇਕਨੋਮੀ ਦਾ 6ਵਾਂ ਹਿੱਸਾ ਅਗਲੇ 10 ਸਾਲ 'ਚ ਰਹਿ ਜਾਏਗਾ, ਤੇ ਜੇ ਇਹਨੂੰ ਹੀ ਅੱਗੇ ਤੁਸੀਂ 2050 ਤੱਕ ਲੈ ਜਾ ਕੇ ਦੇਖੋ ਤੇ ਭਾਰਤ ਕਿਤੇ ਨੇੜੇ ਤੇੜੇ ਵੀ ਨਹੀਂ ਹੈ। ਔਰ ਜਦੋਂ ਚੀਨ ਦੇ ਨਾਲ ਇਹ ਨੈਗੇਟਿਵਿਟੀ ਦਾ ਦੌਰ ਸ਼ੁਰੂ ਹੋਇਆ, ਉਹਨਾਂ ਨੇ ਕਲੇਮ ਕਿ ਜੀ ਸਾਡੇ ਇਨਵੈਸਟਮੈਂਟ ਆ ਰਹੀ ਹੈ, ਮੋਦੀ ਨੇ ਆਂਦਿਆਂ ਹੀ ਡਾਇਰੈਕਟ ਜਿਹੜੀ ਫੈਡਰਲ FDI ਫੈਡਰਲ ਡਾਇਰੈਕਟ ਇਨਵੈਸਟਮੈਂਟ ਕਿ ਜੀ ਸਹੂਲਤਾਂ ਦੂਜੇ ਤੀਜੇ। ਲੇਕਿਨ ਹਕੀਕਤ ਗਰਾਊਂਡ ਤੇ ਇਹ ਹੈ ਕਿ ਕਰੋੜਾਂ ਲੋਕ ਬਿਨਾਂ ਜੌਬ ਤੋਂ ਨੇ, 4 ਚਫੇਰੇ ਹਾਹਾਕਾਰ ਮਚੀ ਹੋਈ ਹੈ। ਲੇਕਿਨ ਗੱਲ ਗਪੌੜ ਦੀ ਕਰੀਏ, ਜੈ ਸ਼ੰਕਰ ਭਾਰਤ ਦਾ ਵਿਦੇਸ਼ ਮੰਤਰੀ ਫੋਰਨ ਮਿਨਿਸਟਰ ਇਸ ਵੇਲੇ ਉਹ ਜੋ ਬੇੜਾ ਗਰਕ, ਮੈਂ ਅੱਜ ਹੀ ਕਿਸੇ ਨਾਲ ਡਿਸਕਸ ਕਰ ਰਿਹਾ ਸੀ, ਮੈਂ ਕਿਹਾ ਇਹ ਜਿਵੇਂ ਨਹਿਰੂ ਦਾ ਡਿਫੈਂਸ ਮਿਨਿਸਟਰ ਔਰ ਫੋਰਨ ਮਿਨਿਸਟਰ ਵੀ ਰਿਹਾ ਕ੍ਰਿਸ਼ਨਾ ਮੈਨਨ, ਉਹਨੇ ਮੈਂ ਕਿਹਾ ਬੇੜਾ ਗਰਕ ਕੀਤਾ ਸੀ ਉਹਦਾ, ਜਿਵੇਂ ਚਾਈਨਾ ਪ੍ਰਤੀ ਦੂਜੇ ਪ੍ਰਤੀ ਜਿਸ ਕਿਸਮ ਦੀ ਉਹ ਆਪਣੀ, ਮੈਂ ਕਿਹਾ ਵੀ ਇਹ ਜੈ ਸ਼ੰਕਰ ਜਿਹੜਾ ਹੈ ਇਹ ਉਹਨੂੰ ਪੂਰੀ ਤਰ੍ਹਾਂ ਡੋਬ ਕੇ ਹਟੇਗਾ ਇਹਨਾਂ ਨੂੰ, ਕਿਉਂਕਿ ਪੜ੍ਹਿਆ ਲਿਖਿਆ ਪਿਓ ਵੀ ਦਾ ਐਂਬੈਸਡਰ ਸੀ। ਉਹਨਾਂ ਨੂੰ ਲੱਗਦਾ ਸੀ ਜੀ ਜੈ ਸ਼ੰਕਰ ਬੜਾ 2nd-3rd ਜਨਰੇਸ਼ਨ ਡਿਪਲੋਮੈਟ ਹੈ, ਅਮਰੀਕਾ ਨਾਲ ਵੀ। ਮੈਂ ਕਿਹਾ ਵੀ ਐਸਾ ਬੇੜਾ ਗਰਕ ਕਰੇਗਾ ਕਿ ਵੀ ਇਹਨਾਂ ਨੂੰ ਇਹ ਪਤਾ ਹੀ ਨਹੀਂ ਲੱਗਣਾ ਹੈ ਕਿ ਇਹਨਾਂ ਦੇ ਨਾਲ ਕੀ ਹੋਇਆ। ਔਰ ਹੁਣ ਗਪੌੜ ਦੀ ਗੱਲ, ਇੰਡੋ ਪੈਸੀਫਿਕ ਬਿਜ਼ਨਸ ਸਮਿਟ ਨੂੰ ਜੈ ਸ਼ੰਕਰ ਐਡਰੈਸ ਕਰ ਰਿਹਾ, ਔਰ ਇਹ ਜਿਹੜਾ ਆਰਗੇਨਾਈਜ਼ ਕੀਤੀ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ ਨੇ, ਔਰ ਇਸ ਦੇ ਵਿੱਚ ਜੈ ਸ਼ੰਕਰ ਕਹਿ ਰਿਹਾ ਕਿ ਇੰਡੀਆ ਵਿਲ ਐਕਸਪੀਰੀਅੰਸ ਏ ਫਾਸਟ ਇਕਨੋਮਿਕ ਰਿਕਵਰੀ following the second wave of COVID-19 and emerge as a friendlier business destination, he said on Tuesday. ਹੁਣ ਉਹ ਕਹਿ ਰਿਹਾ ਜੀ ਅਸੀਂ ਜਿਹੜੀ ਹੈ ਬਹੁਤ ਫਰੈਂਡਲੀਅਰ ਡੈਸਟੀਨੇਸ਼ਨ ਹੈ। ਔਰ ਹੁਣ 3 ਜਿਹੜੇ ਫੀਲਡ ਜਿਨ੍ਹਾਂ ਦੇ ਵਿੱਚ ਟੋਟਲ ਕਲੈਪਸ ਹੋਇਆ ਮੋਦੀ ਦਾ ਔਰ COVID-19 ਜਿਹੜਾ ਬਿਲਕੁਲ ਸਾਹਮਣੇ ਆਇਆ, ਹੈਲਥ, ਐਗਰੀਕਲਚਰ ਔਰ ਟੂਰਿਜ਼ਮ। 3 ਜਿਹੜੇ ਫੀਲਡ ਜਿਨ੍ਹਾਂ ਦੇ ਵਿੱਚ ਟੋਟਲ ਕਲੈਪਸ ਹੋਇਆ ਮੋਦੀ ਦਾ ਔਰ COVID-19 ਜਿਹੜਾ ਬਿਲਕੁਲ ਸਾਹਮਣੇ ਆਇਆ, ਹੈਲਥ, ਐਗਰੀਕਲਚਰ ਔਰ ਟੂਰਿਜ਼ਮ। 3 ਜਿਹੜੇ ਫੀਲਡ ਜਿਨ੍ਹਾਂ ਦੇ ਵਿੱਚ ਟੋਟਲ ਕਲੈਪਸ ਹੋਇਆ ਮੋਦੀ ਦਾ ਔਰ COVID-19 ਜਿਹੜਾ ਬਿਲਕੁਲ ਸਾਹਮਣੇ ਆਇਆ, ਹੈਲਥ, ਐਗਰੀਕਲਚਰ ਔਰ ਟੂਰਿਜ਼ਮ।
ਹੁਣ ਜਿਹੜੀਆਂ ਸਭ ਤੋਂ ਵੱਡੀਆਂ ਫੇਲਿਅਰਸ ਨੇ ਉਹਨਾਂ ਨੂੰ ਤੁਸੀਂ ਆਪਣੀ ਸਭ ਤੋਂ ਵੱਡੀ ਸਟਰੈਂਥ ਕਹੋ, ਔਰ ਉਹ ਇਹ ਕਹਿ ਰਿਹਾ ਜੀ ਇਸ ਪੀਰੀਅਡ 'ਚ ਗਲੋਬਲ ਹੈਲਥ ਸਿਸਟਮ ਜਿਹੜਾ ਹੈ ਉਹਦੀਆਂ ਸ਼ਾਰਟਕਮਿੰਗ ਸਾਹਮਣੇ ਆਈਆਂ ਨੇ, ਲੇਕਿਨ ਇੰਡੀਆ ਇਜ਼ ਕਮਿੰਗ ਆਊਟ ਆਫ ਦਾ ਸੈਕੰਡ ਵੇਵ ਐਂਡ ਵਿਲ ਵਿਟਨੈਸ ਏ ਸਟਰੋਂਗ ਇਕਨੋਮਿਕ ਰਿਕਵਰੀ। We will contribute to being an engine of growth for the global economy, ਤੁਸੀਂ ਝੂਠ ਤੇ ਝੂਠ, and we will very much be a part of more reliable and resilient supply chains, ਕਿ ਬਈ ਅਸੀਂ ਇੰਨੇ ਵੱਡੇ ਹੋਵਾਂਗੇ। ਔਰ ਪ੍ਰੋਗਰੈਸ ਕਿਹਦੇ 'ਚ ਕਹਿ ਰਿਹਾ ਔਨ ਐਗਰੀਕਲਚਰ। ਹਾਂ, ਉਹਨੇ ਕਿਹਾ ਜੈਸ਼ੰਕਰ ਰੈਫਰ ਟੂ ਬੋਲਡ ਮੇਜਰਸ taken by Modi government in sectors like health, agriculture and tourism. On agriculture, empowering farmers and enabling free trade has been matched by a stronger commitment to post harvest infrastructure। ਉਹ ਜਿਹੜੇ ਕਾਨੂੰਨ ਨੇ ਉਹਨਾਂ ਨੂੰ ਵੀ ਡਿਫੈਂਡ ਕਰ ਰਹੇ ਜੀ, ਉਹਨੇ ਦੇਖੋ ਕਿੰਨਾ ਪੋਸਟ ਹਾਰਵੈਸਟ ਇਨਫਰਾਸਟ੍ਰਕਚਰ ਔਰ ਉਹਦੇ 'ਚ ਪ੍ਰੋਗਰੈਸ ਕੀਤੀ ਹੈ, ਔਰ ਇਹ ਜਿਹੜਾ ਮੋਰ ਸਸਟੇਨੇਬਲ ਹੋਏਗੀ ਇਹ ਬਲੂ ਇਕੋਨਮੀ ਮੋਰ ਸੀਰੀਅਸਲੀ। ਫਿਰ ਉਹ ਨਾਲ ਦੀ ਨਾਲ ਕਹਿ ਰਿਹਾ ਜੀ ਕਿ ਮੋਦੀ ਨੇ ਜਿਹੜਾ ਉਹਨੇ ਮੋਦੀ ਗਵਰਨਮੈਂਟ ਨੇ ਹੈਲਥ ਐਗਰੀਕਲਚਰ ਔਰ ਟੂਰਿਜ਼ਮ ਦੇ ਵਿੱਚ ਬਹੁਤ ਬੋਲਡ ਮੇਜਰਸ ਲਏ ਨੇ। ਮੈਂ ਸਮਝਦਾ ਵੀ ਇਸ ਤੋਂ ਵੱਡਾ ਜਿਹੜਾ ਗਪੌੜ ਸ਼ੇਖ ਚਿੱਲੀ ਤਾਂ ਵਿਚਾਰਾ ਉਸ ਨਾਲ ਤਾਂ ਹੁਣ ਐਵੇਂ ਹੀ ਉਹ ਜੁੜ ਗਿਆ ਵੀ ਸ਼ੇਖ ਚਿੱਲੀ ਦੀਆਂ ਗੱਲਾਂ ਨੇ, ਇਹ ਤਾਂ ਸ਼ੇਖ ਚਿੱਲੀ ਨੂੰ ਮਾਤ ਪਾਉਣ ਵਾਲੇ ਇਹਨਾਂ ਦੇ ਗਪੌੜ ਨੇ, ਔਰ ਇਹ ਕਿੱਥੇ ਲੈ ਕੇ ਜਾਣਗੇ। ਔਰ ਅਲਟੀਮੇਟਲੀ ਕਿਉਂਕਿ ਮੀਡੀਆ ਨੂੰ ਇਹ ਬੜਾ ਇਫੈਕਟਿਵਲੀ ਯੂਜ਼ ਕਰ ਰਹੇ ਨੇ ਇਸ ਗਪੌੜ ਪ੍ਰੋਸੈਸ ਦੇ ਲਈ, ਔਰ ਅੱਜ ਇਹਨਾਂ ਦਾ ਚੰਗਾ ਜਲੂਸ ਕੱਢਿਆ ਰਿਪੋਰਟਰਸ ਸੈਨ ਫਰੰਟੀਅਰਸ, ਇਹ ਦੁਨੀਆ ਦੀ ਪ੍ਰੈਸ ਫਰੀडम ਦੇ ਨਾਲ ਸੰਬੰਧਿਤ RSF ਨੂੰ ਕਹਿੰਦੇ ਨੇ ਰਿਪੋਰਟਰਸ ਸੈਨ ਫਰੰਟੀਅਰ, ਉਹਨਾਂ ਨੇ ਆਪਣੀ ਰਿਪੋਰਟ ਕੱਢੀ ਹੈ। ਔਰ 37 ਦੁਨੀਆ ਦੇ ਉਹ ਲੀਡਰ ਜਿਨ੍ਹਾਂ ਨੂੰ ਉਹਨਾਂ ਨੇ ਪ੍ਰੈਡੇਟਰਸ ਕਿਹਾ, ਪ੍ਰੈਡੇਟਰਸ ਹੁੰਦੇ ਨੇ ਦਰਿੰਦੇ ਸ਼ਿਕਾਰੀ, ਪ੍ਰੈਡੇਟਰਸ ਕਾਹਦੇ ਲਈ ਪ੍ਰੈਸ ਫਰੀडम ਪ੍ਰੈਡੇਟਰਸ, ਕਿ ਇਹ ਉਹ ਦਰਿੰਦੇ ਨੇ ਜਿਹੜੇ ਪ੍ਰੈਸ ਦੀ ਫਰੀडम ਨੂੰ ਖਾ ਗਏ ਨੇ। ਔਰ ਉਹਨਾਂ ਦੇ ਵਿੱਚ ਮੋਦੀ ਦਾ ਖਾਸ ਨਾਂ ਹੈ ਉਹਨਾਂ 37 ਦੇ ਵਿੱਚ, ਔਰ ਨਾਲ ਦੀ ਨਾਲ ਉਹਨਾਂ ਨੇ ਇਸ 'ਚ ਪੂਰੀ ਡੀਟੇਲ ਦਿੱਤੀ ਹੈ ਕਿ ਵੀ ਇਹਨੇ ਕੀ ਕੀਤਾ, ਕਿਉਂਕਿ ਇਹ ਗਪੌੜ ਔਰ ਇਹ ਰਿਪੋਰਟ ਜੁੜ ਜਾਂਦੀ ਹੈ ਕਿ ਕਿਵੇਂ ਆਪਣੇ ਗਪੌੜਾਂ ਨੂੰ ਆਪਣੇ ਸੋ ਕਾਲਡ ਮੇਨ ਸਟ੍ਰੀਮ ਮੀਡੀਆ ਔਰ ਸੋਸ਼ਲ ਮੀਡੀਆ ਰਾਹੀਂ ਪ੍ਰੀਚ ਕਰਦੇ ਨੇ। ਇਸ ਰਿਪੋਰਟ 'ਚ ਜਿਹੜੀ ਇੱਕ ਬੜੀ ਕ੍ਰੈਡੀਬਲ ਰਿਪੋਰਟਰਸ ਸੈਨ ਫਰੰਟੀਅਰਸ ਬੜੀ ਕ੍ਰੈਡੀਬਲ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਹੈ, ਉਹਨਾਂ ਕਿਹਾ ਆਫਟਰ ਬਿਕਮਿੰਗ ਗੁਜਰਾਤ ਚੀਫ ਮਿਨਿਸਟਰ in 2001 he used this western state as a laboratory for the news and information control methods he deployed after being elected as India's prime minister in 2014। ਕਿ ਲੈਬੋਰਟਰੀ 2014 'ਚ ਸੀ ਕਿਵੇਂ ਮੀਡੀਆ ਕੰਟਰੋਲ ਕਰਨਾ ਹੈ। ਫੀਲਡ ਇਕੋਨਮੀ ਨੂੰ ਗੁਜਰਾਤ ਨੂੰ ਉਹਨੇ ਇਵੇਂ ਵੇਚਿਆ, ਗੁਜਰਾਤ ਮਾਡਲ ਸਾਰੇ ਪਾਸੇ ਪ੍ਰੀਚ ਹੋਇਆ ਜੀ, ਸਾਰੇ ਗੁਜਰਾਤ ਮਾਡਲ ਫੋਲੋ ਕਰੋ। ਫਿਰ ਉਹਨਾਂ ਨੇ ਇਸ ਗਲੋਬਲ ਮੀਡੀਆ ਵਾਚਡੌਗ ਨੇ ਕਿਹਾ his leading weapon is to flood the mainstream media with speeches and information tending to legitimize his national populist ideology। To this end, he has developed close ties with billionaires businessmen who own vast media empires। ਕਿ ਜਿਹੜੇ ਬਿਲੀਅਨਰ ਉਹੀ ਅੰਬਾਨੀ ਅਡਾਨੀ ਪਤੰਜਲੀ ਜਿਹੜੇ ਨੇ ਉਹਨਾਂ ਦੇ ਨਾਲ ਯਾਰੀ, ਔਰ ਉਹਨਾਂ ਨੇ ਕਿਹਾ ਵੀ ਮੇਨ ਸਟ੍ਰੀਮ ਮੀਡੀਆ ਨੂੰ ਫਲੱਡ ਕਰ ਦਿਓ ਝੂਠ ਦੇ ਨਾਲ, ਔਰ ਉਹ ਇਹ ਬਲੀਵ ਕਰਦੇ ਨੇ ਕਿ ਜਿੰਨਾ ਵੱਡਾ ਝੂਠ ਲੋਕ ਯਕੀਨ ਕਰਨਗੇ ਉਹਨੂੰ ਫਿਰ ਰਿਪੀਟ ਕਰੋ। ਔਰ ਜਰਨਲਿਸਟਾਂ ਨਾਲ ਕੀ ਹੋ ਰਿਹਾ ਉਹਦੇ 'ਚ ਉਹਨਾਂ ਨੇ ਕਿਹਾ ਜਰਨਲਿਸਟ ਇਨ ਇੰਡੀਆ ਰਿਸਕ ਲੂਜ਼ਿੰਗ देयर ਜੌਬਸ ਇਫ ਦੇ ਕ੍ਰਿਟਿਸਾਈਜ਼ ਮੋਦੀ ਲੈਡ ਭਾਰਤੀ ਜਨਤਾ ਪਾਰਟੀ ਗਵਰਨਮੈਂਟ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਸਰਟਨ ਮੀਡੀਆ ਆਊਟਲੈਟਸ ਗੇਵ prominent coverage to Modi's extremely divisive and derogatory speeches which often constitute disinformation to get record viewership। ਕਿ viewership ਲੈਣ ਲਈ ਉਹਦੇ ਬਿਲਕੁਲ ਝੂਠੀ ਬਿਆਨਬਾਜ਼ੀਆਂ ਗਪੌੜਾਂ ਨੂੰ ਉਹ ਹਾਈਲਾਈਟ ਕਰਦੇ ਨੇ। ਫਿਰ ਇਹ ਰਿਪੋਰਟਰ ਸੈਨ ਫਰੰਟੀਅਰਸ ਨੇ ਸੋਸ਼ਲ ਮੀਡੀਆ ਦੀ ਗੱਲ ਕੀਤੀ, ਉਹਨਾਂ ਨੇ ਇਹ ਕਿਹਾ ਕਿ ਜਰਨਲਿਸਟ ਇਨ ਇੰਡੀਆ ਰਿਸਕਡ imprisonment under the sedition law and how they were subjected to online attacks। Modi can count on an army of online trolls known as Yoda, Hindi word for warrior, ਕਿ ਵੀ online ਦੇ ਉੱਤੇ ਉਹਨਾਂ ਨੇ ਟਰੋਲਰ ਬਿਠਾਏ ਹੋਏ ਨੇ ਜਿਨ੍ਹਾਂ ਨੂੰ ਯੋਧੇ ਕਹਿੰਦੇ ਨੇ, who wage appalling hate campaigns on social media against the journalists they don't like, campaigns that almost routinely include calls for journalists to be killed। ਕਿ ਉਹ ਜਿਹੜੇ online ਬਿਠਾਏ ਹੋਏ ਨੇ ਟਰੋਲਰਸ ਉਹ ਜਰਨਲਿਸਟਾਂ ਨੂੰ ਧਮਕੀਆਂ ਵੀ ਦਿੰਦੇ ਨੇ ਔਰ ਪੂਰਾ ਨੈਗੇਟਿਵਿਟੀ ਕਰਦੇ ਨੇ।
ਫਿਰ ਉਹਨਾਂ ਨੇ ਈਵਨ ਗੱਲ ਕੀਤੀ ਕਿ ਕਿਵੇਂ ਜਰਨਲਿਸਟ ਗੌਰੀ ਲੰਕੇਸ਼ ਨੂੰ ਮਾਰਿਆ ਗਿਆ ਹੈ ਔਰ ਰਾਣਾ ਅਯੂਬ ਔਰ ਦੂਸਰਿਆਂ ਨੂੰ ਕਿਵੇਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ। ਔਰ ਇਹ ਸਾਰੇ 'ਚ ਉਹਨਾਂ ਨੇ ਕਿਹਾ ਕਿ ਵੀ ਇੰਡੀਆ ਵਾਜ਼ ਵਨ ਆਫ ਦਾ ਮੋਸਟ ਡੇਂਜਰਸ ਕੰਟਰੀਜ਼ ਇਨ ਦਾ ਵਰਲਡ ਫਾਰ ਜਰਨਲਿਸਟ, ਦਾ ਰਿਪੋਰਟਰਸ ਐਂਡ ਫਰੰਟੀਅਰਸ ਹੈਡ ਸੈਡ ਇਨ ਅਪ੍ਰੈਲ, ਕਿ ਅਪ੍ਰੈਲ ਦੀ ਰਿਪੋਰਟ ਜਿਹਨਾਂ ਨੇ ਆਲਰੇਡੀ ਕਿਹਾ ਸੀ, ਹੁਣ ਉਹਨਾਂ ਨੇ ਮੋਦੀ ਨੂੰ ਪ੍ਰੈਸ ਫਰੀडम ਪ੍ਰੈਡੇਟਰਸ ਦੀ ਲਿਸਟ ਦੇ ਦਰਿੰਦੇ ਦੇ ਵਿੱਚ ਰੱਖਿਆ ਹੈ। ਹੁਣ ਇਸ ਸਭ ਦੇ ਵਿੱਚ ਗਪੌੜ ਨਹੀਂ ਵਿਕਣਗੇ ਤੇ ਹੋਰ ਕੀ ਵਿਕੇਗਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਅਥਲੇ ਨੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਅੱਜ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਸੋ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਟ ਸਿੱਖ ਸੋਸਾਇਟੀ ਨਿਊਯਾਰਕ ਅਤੇ ਗੁਰਦੁਆਰਾ ਸੰਤ ਸਾਗਰ ਵੱਲੋਂ ਗੁਰਦੁਆਰਾ ਸੰਤ ਸਾਗਰ ਵਿਖੇ 11 ਜੁਲਾਈ ਦਿਨ ਐਤਵਾਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਪੰਥ ਦੇ ਰਾਗੀ ਢਾਡੀ ਕਥਾਵਾਚਕ ਪਹੁੰਚ ਰਹੇ ਹਨ। ਅਚੇਚੇ ਤੌਰ ਤੇ ਡਾਕਟਰ ਅਮਰਜੀਤ ਸਿੰਘ, ਭਾਈ ਹਰਿੰਦਰ ਸਿੰਘ ਜੀ, ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ ਸੰਗਤਾਂ ਨਾਲ ਸਾਂਝ ਪਾਉਣਗੇ। ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ, ਨਾਨਕ ਨਾਮ ਲਿਓ ਸੰਗਤਾਂ ਨੂੰ ਬੇਨਤੀ ਹੈ ਕਿ ਹੋਮ ਹਵਾ ਕੇ ਪਹੁੰਚੋ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵਿੱਚ ਇਸ ਵੇਲੇ ਹਰ ਵਿਰੋਧੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਔਰ UAPA ਵਰਗੇ ਕਾਨੂੰਨ ਥੱਲੇ ਝੂਠੇ ਕੇਸ ਲਾ ਕੇ ਜੇਲਾਂ ਅੰਦਰ ਜਿਹੜਾ ਬੰਦ ਕੀਤਾ ਜਾ ਰਿਹਾ ਹੈ। ਸੋ ਇਸ ਜ਼ਬਰ ਦੇ ਚਲਦਿਆਂ ਆਦੀਵਾਸੀਆਂ ਦੇ ਹੱਕਾਂ ਲਈ ਪਿਛਲੇ 50 ਸਾਲ ਤੋਂ ਕੰਮ ਕਰਨ ਵਾਲੇ 84 ਸਾਲਾ ਫਾਦਰ ਸਤਾਨ ਸਵਾਮੀ ਦੀ ਜੇਲ੍ਹ ਵਿੱਚ ਮੌਤ ਲਈ ਦੁਨੀਆ ਭਰ ਦੇ ਵਿੱਚ ਭਾਰਤ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਵਾਲੇ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਖਬਰ ਇਹ ਬੜੇ ਦੁੱਖ ਵਾਲੀ ਹੈ। ਬਿਲਕੁਲ, ਬੇਸ਼ੱਕ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ ਵੀ ਜ਼ੁਲਮ ਦੇ ਖਿਲਾਫ ਖਲੋਂਦੇ ਨੇ, ਲੜਦੇ ਨੇ, ਉਹ ਸਾਰੇ ਹੀ ਹਮਸਫਰ ਹੁੰਦੇ ਨੇ। ਅਸੀਂ ਭਾਰਤ ਦੇ ਨਾਰਥ ਵਿੱਚ ਆਪਣੀ ਆਜ਼ਾਦ ਹਸਤੀ ਕਾਇਮ ਕਰਨ ਦੇ ਲਈ, ਜਿਸ ਦੇ ਲਈ 1.5 ਲੱਖ ਤੋਂ ਜ਼ਿਆਦਾ ਸ਼ਹੀਦੀਆਂ ਸਾਡੇ ਨੌਜਵਾਨਾਂ ਨੇ ਦਿੱਤੀਆਂ ਨੇ ਪਿਛਲੇ ਲਗਭਗ 4 ਦਹਾਕਿਆਂ ਦੇ ਵਿੱਚ,
ਕਿਉਂਕਿ ਸਾਡੀ ਲੜਾਈ ਮੁਕੰਮਲ ਭਾਰਤੀ ਕਬਜ਼ੇ ਚੋਂ ਆਜ਼ਾਦੀ ਦੀ ਹੈ, ਖਾਲਿਸਤਾਨ ਦੀ ਹੈ। ਲੇਕਿਨ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਦੇ ਅੱਡ-ਅੱਡ ਹਿੱਸਿਆਂ ਦੇ ਵਿੱਚ ਆਪੋ ਆਪਣੇ ਹੱਕਾਂ ਦੇ ਲਈ ਜੂਝਣ ਵਾਲੇ, ਜਿਨ੍ਹਾਂ ਦੇ ਲਈ ਲਫ਼ਜ਼ ਹਿਊਮਨ ਰਾਈਟਸ ਐਕਟਿਵਿਸਟ ਇਸਤੇਮਾਲ ਕੀਤਾ ਜਾਂਦਾ ਹੈ, ਉਹ ਵੀ ਤਨਦੇਹੀ ਦੇ ਨਾਲ ਜੁਟੇ ਹੋਏ ਨੇ। ਕਸ਼ਮੀਰੀਆਂ ਦੀ ਗੱਲ ਅਸੀਂ ਅਕਸਰ ਕਰਦੇ ਹਾਂ, 1 ਲੱਖ ਤੋਂ ਜ਼ਿਆਦਾ ਸ਼ਹੀਦੀਆਂ ਉਹਨਾਂ ਨੇ ਵੀ ਦਿੱਤੀਆਂ ਨੇ ਸਾਰੇ ਪੀਰੀਅਡ 'ਚ, ਅਜੇ ਵੀ ਉਹ ਜੂਝ ਰਹੇ ਨੇ। ਇਸੇ ਤਰ੍ਹਾਂ ਨਾਰਥ ਈਸਟ ਦੇ ਵਿੱਚ ਜਦੋਂ ਅਸੀਂ ਨਾਗਿਆਂ ਦੀ ਸਟਰਗਲ ਦੀ ਗੱਲ ਕਰਦੇ ਹਾਂ, ਮਨੀਪੁਰ ਦੀ ਗੱਲ ਕਰਦੇ ਹਾਂ, ਪਰ ਇੱਕ ਵੱਡਾ ਹਿੱਸਾ ਭਾਰਤ ਦੀ ਪੋਪੂਲੇਸ਼ਨ ਦਾ, ਬੇਸ਼ੱਕ ਕਾਨਸਟੀਟਿਊਸ਼ਨ ਦੇ ਵਿੱਚ ਉਹਨਾਂ ਨੂੰ ਜਿਹੜੀਆਂ 2 ਟਰਮਸ SC ਔਰ ST ਇਸਤੇਮਾਲ ਕੀਤੀਆਂ ਗਈਆਂ, ਸ਼ਡਿਊਲ ਕਾਸਟ, ਸ਼ਡਿਊਲ ਟਰਾਈਬ। ਜੀ ਬੇਸ਼ੱਕ ਸ਼ਡਿਊਲ ਕਾਸਟ ਦੇ ਹੱਕਾਂ ਦੇ ਲਈ ਬਹੁਤ ਸਾਰੀ ਜਿਹੜੀ ਸਾਧਨਾ ਘਾਲਣਾ ਡਾਕਟਰ BR ਅੰਬੇਦਕਰ ਦੀ ਮਿਹਨਤ ਦੀ ਬਦੌਲਤ ਹੋਈ, ਉਹਨਾਂ ਨੂੰ ਵੀ, ਔਰ ਸ਼ਡਿਊਲ ਟਰਾਈਬਸ ਨੂੰ ਵੀ ਜਿਹੜਾ ਰਿਜ਼ਰਵੇਸ਼ਨਸ ਔਰ ਵੋਟ ਦਾ ਹੱਕ ਔਰ ਦੂਸਰੇ ਮਿਲੇ। ਲੇਕਿਨ ਜੇ ਗਰਾਊਂਡ ਦੇ ਉੱਤੇ ਦੇਖੀਏ, ਜਿਵੇਂ ਕਾਨਸਟੀਟਿਊਸ਼ਨ ਇੱਕ ਪਾਸੇ ਹੈ, ਉਹਦੇ 'ਚ ਜੇ ਫਰੀडम ਆਫ ਐਕਸਪ੍ਰੈਸ਼ਨ ਦੀ ਵਕਾਲਤ ਹੈ, ਪਰ ਤੁਸੀਂ ਦੇਖਦੇ ਹੋ ਕਿ ਜੇ ਤੁਸੀਂ ਪੰਜਾਬੀ ਸੂਬਾ ਜ਼ਿੰਦਾਬਾਦ ਕਿਹਾ ਤੇ ਤੁਹਾਨੂੰ ਜੇਲ੍ਹ ਮਿਲੀ। ਜੇ ਅੱਜ ਦੇ ਪੀਰੀਅਡ 'ਚ ਤੁਹਾਡੇ ਘਰੋਂ 4 ਕਿਤਾਬਾਂ ਜਿਹੜੀਆਂ ਨੇ ਸਿੱਖ ਇਤਿਹਾਸ ਦੀਆਂ ਮਿਲੀਆਂ ਤੇ ਉਹਨਾਂ ਨੇ UAPA ਕਾਨੂੰਨ ਦੇ ਥੱਲੇ ਚੁੱਕ ਕੇ ਤੁਹਾਨੂੰ ਅੰਦਰ ਦੇ ਦਿੱਤਾ, ਜਿਹਦੀ ਜ਼ਮਾਨਤ ਨਹੀਂ ਹੁੰਦੀ। ਪਹਿਲਾਂ ਇਹੀ ਕਾਨੂੰਨ ਟਾਡਾ ਪੋਟਾ ਦੇ ਥੱਲੇ ਰਹੇ। ਲੇਕਿਨ ਜਿਹੜੇ ਲੋਕ ਬਹੁਤ ਜਿਨ੍ਹਾਂ ਦੇ ਉੱਤੇ ਫੋਕਸ ਵੀ ਨਹੀਂ ਹੋਇਆ ਜਾਂ ਇੰਟਰਨੈਸ਼ਨਲੀ ਨਹੀਂ ਹੁੰਦਾ, ਪਰ ਉਹ ਵਰਸਟ ਸਫਰਰ ਨੇ, ਉਹ ਨੇ ਟਰਾਈਬਲ, ਜਿਨ੍ਹਾਂ ਦੇ ਲਈ ਲਫ਼ਜ਼ ਲੋਕਲੀ ਆਦੀਵਾਸੀ ਕਿਹਾ ਜਾਂਦਾ ਹੈ। ਟਰਾਈਬ ਅਸੀਂ ਕਬੀਲੇ ਨੂੰ ਕਹਿੰਦੇ ਹਾਂ। ਹੁਣ ਟਰਾਈਬਲਸ ਅਸਲ 'ਚ ਉਸ ਧਰਤੀ ਦੇ ਨੇਟਿਵ ਲੋਕ ਨੇ। ਅਸੀਂ ਤਾਂ ਬਹੁਤ ਵਾਰ ਬਾਹਰ ਦੀ ਗੱਲ ਕਰਦੇ ਹਾਂ, ਅਮਰੀਕਨਸ ਦੀ ਗੱਲ, ਨੇਟਿਵ ਅਮਰੀਕਨ, ਜਾਂ ਕੱਲ੍ਹ ਹੀ ਮੇਰੀ ਆਸਟ੍ਰੇਲੀਆ ਵੀਰ ਨਾਲ ਗੱਲ ਹੋ ਰਹੀ ਸੀ, ਸੋ ਉਹ ਦੱਸ ਰਹੇ ਸੀ ਕਿ ਵੀ ਉਹਨਾਂ ਦੇ ਨਾਲ ਜਿਹਨਾਂ ਨੂੰ ਐਬੋਰੀਜਨਲਸ ਕਿਹਾ ਜਾਂਦਾ ਹੈ ਆਸਟ੍ਰੇਲੀਆ 'ਚ ਕੀ ਹੋਇਆ, ਅੱਜ ਵੀ ਉਹਨਾਂ ਪ੍ਰਤੀ ਕੀ ਕਾਨੂੰਨ ਨੇ, ਕਿਵੇਂ ਉਹਨਾਂ ਦਾ ਸਿਸਟੇਮੈਟਿਕਲੀ ਉਹਨਾਂ ਦੇ ਕਲਚਰ, ਲੈਂਗੁਏਜ, ਜਦੋਂ ਬ੍ਰਿਟਿਸ਼ਰ ਉੱਥੇ ਕੈਪਟਨ ਕੁੱਕ ਗਿਆ ਆਸਟ੍ਰੇਲੀਆ 'ਚ, 500 ਤੋਂ ਜ਼ਿਆਦਾ ਉਹਨਾਂ ਦੇ ਡਾਇਲੈਕਟ ਸੀ ਬੋਲਣ ਵਾਲੇ, ਜਿਹੜੇ ਕਿਵੇਂ ਸਿਸਟੇਮੈਟਿਕਲੀ ਖਤਮ ਕੀਤੇ। ਹੁਣ ਅਸੀਂ ਇਹਨਾਂ ਦੀ ਗੱਲ ਕਰਦੇ ਹਾਂ, ਪਰ ਭਾਰਤ ਦੇ ਵਿੱਚ ਜਿੱਥੇ ਕਿ ਮੂਲ ਰੂਪ ਦੇ ਉੱਤੇ ਜਿਹੜੇ ਉੱਥੋਂ ਦੇ ਕਬੀਲੇ ਸਨ, ਨੇਟਿਵ ਸਨ, ਜਿਨ੍ਹਾਂ ਦੇ ਲਈ ਟਰਾਈਬਲ ਜਾਂ ਆਦੀਵਾਸੀ ਲਫ਼ਜ਼, ਜਾਂ ਕੁਝ ਥਾਵਾਂ ਤੇ ਜਿਵੇਂ ਜੇ ਝਾਰਖੰਡ ਹੈ ਪੀਪਲ ਆਫ ਦਾ ਬੁਸ਼ਿਸ ਕਿਹਾ ਗਿਆ, ਉਹ ਲੋਕ ਜਿਹੜੇ ਕੁਦਰਤ ਦੇ ਨੇੜੇ, ਉਹਨਾਂ ਦੇ ਆਪਣੇ ਕਬੀਲਿਆਂ ਦੇ ਲਾਅ, ਕੋਈ ਲਾਲੈਸ ਸੁਸਾਇਟੀਜ਼ ਨਹੀਂ, ਲੇਕਿਨ ਸਿਵਲਾਈਜੇਸ਼ਨ ਦੇ ਨਾਂ ਥੱਲੇ ਕਿਵੇਂ ਸਦੀਆਂ ਤੋਂ ਉਹਨਾਂ ਦੇ ਹੱਕ ਖੋਏ ਗਏ। ਇੱਥੇ ਤਾਂ ਕੈਨੇਡਾ 'ਚ ਜੇ ਜਿਹੜੀਆਂ ਕੁਝ ਗਰੇਵਸ ਮਿਲੀਆਂ ਨੇ ਸਕੂਲਾਂ 'ਚ, ਚਰਚਿਸ ਦੇ ਹਵਾਲੇ ਨਾਲ ਇੰਨਾ ਨੈਗੇਟਿਵਿਟੀ ਹੋਈ ਹੈ ਵੀ ਉਹ ਕੁਈਨ ਵਿਕਟੋਰੀਆ ਹੋਏ, ਐਲਿਜ਼ਾਬੈਥ, ਉਹਨਾਂ ਦੇ ਬੁੱਤ ਤੋੜ ਦਿੱਤੇ ਨੇ ਲੋਕਾਂ ਨੇ। ਔਰ ਕੈਨੇਡਾ ਡੇ ਦੇ ਮੌਕੇ ਦੇ ਉੱਤੇ ਪਿਛਲੇ ਦਿਨਾਂ 'ਚ ਇੱਕ ਜਿਹੜੀ ਗਮ ਦੀ ਲਹਿਰ ਸੀ ਔਰ ਗੁੱਸੇ ਦੀ ਲਹਿਰ ਸੀ। ਪਰ ਇਹ ਤਾਂ ਬੀਤੇ ਦੀਆਂ ਗੱਲਾਂ ਨੇ। ਅੱਜ ਭਾਰਤ ਦੇ ਵਿੱਚ ਟਰਾਈਬਲਸ ਦੇ ਨਾਲ ਕੀ ਹੋ ਰਿਹਾ ਹੈ, ਕਿਵੇਂ ਵੱਡੇ ਵੱਡੇ ਜਿਹੜਾ ਕਾਰਪੋਰੇਟ ਅਮਰੀਕਾ, ਐਵੇਂ ਨਹੀਂ ਅੰਬਾਨੀ, ਅਡਾਨੀ, ਪਤੰਜਲੀ ਜੋ ਕਰ ਰਹੇ ਨੇ, ਇੱਥੋਂ ਵਾਲਿਆਂ ਨੂੰ ਜਿਹੜਾ ਉਹ ਉਸ ਦੀ ਹਮਾਇਤ ਕਰਦੇ ਨੇ, ਕਿਉਂਕਿ ਇੱਕ ਵੱਡੇ ਬੈਨੀਫੀਸ਼ੀਅਰੀ ਹੈ ਜਿਹੜਾ ਕਾਰਪੋਰੇਟ ਘਰਾਣੇ ਨੇ। ਔਰ ਇਹ ਉਹਨਾਂ ਥਾਵਾਂ ਦੇ ਉੱਤੇ ਜਿੱਥੇ ਉਹ ਆਦੀਵਾਸੀ ਜਿਹੜੇ ਜੰਗਲਾਂ 'ਚ ਰਹਿੰਦੇ ਨੇ, ਉੱਥੋਂ ਜੇ ਮਿਨਰਲਸ ਨਿਕਲਦੇ ਨੇ ਤੇ ਇਹਨਾਂ ਦੇ ਕੋਲ ਹੀ ਉਹ ਵੱਡੀ ਮਸ਼ੀਨਰੀ ਦੂਸਰਾ ਪਾਰਟ ਹੈ, ਉਹ ਡੀਲ ਬਣਾਉਂਦੇ ਨੇ। ਉਹਨਾਂ ਲੋਕਾਂ ਨੂੰ ਸਿਸਟੇਮੈਟਿਕਲੀ ਉਹਨਾਂ ਦੀਆਂ ਜ਼ਮੀਨਾਂ 'ਤੇ ਕਬਜ਼ੇ ਕੀਤੇ ਜਾਂਦੇ ਨੇ। ਉਹਨਾਂ ਦੀਆਂ ਔਰਤਾਂ ਇਹਨਾਂ ਦੀ ਬਦਕਾਰੀ ਦੇ ਲਈ ਇਸਤੇਮਾਲ ਹੁੰਦੀਆਂ। ਉਹਨਾਂ ਨੂੰ ਜੇ ਉਹ ਆਪਣੇ ਹੱਕਾਂ ਲਈ ਲੜਦੇ ਨੇ ਤੇ ਉਹਨਾਂ ਨੂੰ ਨਕਸਲਸ ਕਿਹਾ ਜਾਂਦਾ ਹੈ, ਮਾਓਵਾਦੀ ਕਿਹਾ ਜਾਂਦਾ ਹੈ। ਤੇ ਜਿਹੜੇ ਥੋੜ੍ਹੇ ਬਹੁਤ ਚਿੰਤਕ ਲੋਕ, ਫਿਲਾਸਫਰ ਕਿਸਮ ਦੇ, ਪ੍ਰੋਫੈਸਰ, ਜਸਟਿਸ ਲਵਿੰਗ ਲੋਕ, ਜਿਹੜੇ ਕਿ ਸ਼ਹਿਰਾਂ 'ਚ ਰਹਿੰਦੇ ਨੇ, ਭਾਵੇਂ ਉਹ ਟਰਾਈਬਲ ਨਹੀਂ ਨੇ ਉਹਨਾਂ ਦਾ ਓਰੀਜਨ, ਉਹ ਉਹਨਾਂ ਲਈ ਆਵਾਜ਼ ਚੁੱਕਦੇ ਨੇ। ਤੇ ਉਹਨਾਂ ਦੇ ਲਈ ਜਿਵੇਂ ਪੰਜਾਬ 'ਚ ਸਿੱਖਾਂ ਨੂੰ ਦਬਾਉਣ ਦੇ ਲਈ ਹਰ ਇੱਕ ਨੂੰ, ਹੁਣ ਇਹਨਾਂ ਨੇ ਕੋਈ 2 ਇਹ ਕਹਿ ਕੇ ਜੀ ISI ਨੇ 2 ਫੌਜੀ ਚੁੱਕੇ ਨੇ, ਸਿੱਖ ਫੌਜੀ, ਉਹਨਾਂ ਨੂੰ KLF ਮਾਡਲ ਬਣਾਤਾ, ਖਾਲਿਸਤਾਨ ਲਿਬਰੇਸ਼ਨ ਫੋਰਸ। ਇੱਕ ਨੂੰ ਕਿਹਾ ਜੀ ਕਾਰਗਿਲ ਪੋਸਟਡ ਸੀ, ਕਲਰਕ ਸੀ, ਦੂਜਾ ਫੌਜੀ ਉੱਥੇ ਸੀ, ਉੱਥੋਂ ਇੰਨੇ ਸੈਂਸਿਟਿਵ ਡਾਕੂਮੈਂਟ ਪਾਕਿਸਤਾਨ ਦੀ ISI ਨੂੰ ਦਿੱਤੇ। ਔਰ ਪੰਜਾਬ 'ਚ ਘੱਟੋ ਘੱਟ 10 ਬੰਦੇ ਚੁੱਕੇ ਹੋਏ ਨੇ, ਔਰ ਆਧਾਰ ਬਣਾਇਆ ਗਵਾਹੀਆਂ ਨੂੰ ਕਿ ਜੀ ਇਹ ਜਿਹੜੇ ਸਮਗਲਰ ਜਿਹੜੇ ਹਥਿਆਰ ਔਰ ਨਸ਼ਿਆਂ ਦੀ ਤਸਕਰੀ ਕਰਦੇ ਨੇ,
ਉਹਨਾਂ ਨੇ ਅੱਗੋਂ ਐਨਰੋਲਮੈਂਟ ਕੀਤੀ। ਸੋ ਉਹਨਾਂ ਨੇ ਜੇ ਕਿਸੇ ਸਿੱਖ ਨੂੰ ਚੁੱਕਣਾ ਹੈ, ਉਹ ਸਾਰਾ ਮਾਹੌਲ ਬਣਾ ਦਿੱਤਾ ਹੈ ਜਿਹਦੇ ਚੋਂ ਕਹਿਣ ਖਾਲਿਸਤਾਨੀ ਤਾਂ ਈਵਨ ਉਹਨਾਂ ਦੇ ਰਿਸ਼ਤੇਦਾਰ ਵੀ ਨੇੜੇ ਨਹੀਂ ਲੱਗਣਗੇ ਜੀ, ਹੋਣਾ ਹੀ ਹੈ ਜੀ ਕੁਛ ਨਾ ਕੁਛ। ਸੋ ਪਹਿਲਾਂ ਜਿਵੇਂ ਉਹਨਾਂ ਨੇ ਜਿਹੜੀ ਅਸੀਂ ਗੱਲ ਕੀਤੀ RSF ਦੀ ਰਿਪੋਰਟਰ ਸੈਨ ਫਰੰਟੀਅਰ, ਜਿਨ੍ਹਾਂ ਨੇ ਪ੍ਰੈਡੇਟਰ ਮੋਦੀ ਨੂੰ ਉਹਨਾਂ ਲੀਡਰਾਂ ਦੀ ਲਿਸਟ ਸ਼ਾਮਲ ਕੀਤਾ ਜਿੱਥੇ ਪ੍ਰੈਸ ਦੀ ਫਰੀडम ਖਤਮ ਕੀਤੀ ਹੋਈ ਹੈ। ਕਿਉਂਕਿ ਜਦੋਂ ਤੁਸੀਂ ਜ਼ੁਲਮ ਕਰਨਾ ਹੈ ਉਸ ਤੋਂ ਪਹਿਲਾਂ ਤੁਸੀਂ ਯਕੀਨੀ ਬਣਾਉਂਦੇ ਹੋ ਕਿ ਕਿਸੇ ਆਵਾਜ਼ ਨੂੰ ਕਿਵੇਂ ਬੰਦ ਕੀਤਾ ਜਾਣਾ ਹੈ। ਸੋ ਜਿਹੜੇ ਸ਼ਹਿਰੀ ਪੜ੍ਹੇ ਲਿਖੇ ਲੋਕ ਇਨਸਾਫ ਪਸੰਦ ਇਹਨਾਂ ਟਰਾਈਬਲਸ ਦੇ ਲਈ, ਇਹਨਾਂ ਜਿਹੜੇ ਲੋਕ ਵਿਚਾਰੇ ਆਦੀ ਉਹਨਾਂ ਦੀ ਆਵਾਜ਼ ਚੁੱਕਦੇ ਨੇ, ਉਹਨਾਂ ਲਈ ਟਰਮ ਘੜੀ ਗਈ ਅਰਬਨ ਨਕਸਲਸ। ਜੀ ਅਰਬਨ ਸ਼ਹਿਰ ਨੂੰ ਕਹਿੰਦੇ ਨੇ ਕਿ ਇਹ ਨਕਸਲਵਾਦੀ ਨੇ, ਮਾਓਵਾਦੀ ਨੇ, ਪਰ ਇਹ ਜੰਗਲਾਂ 'ਚ ਨਹੀਂ ਰਹਿੰਦੇ ਉਹਨਾਂ ਦੇ ਨਾਲ। ਇਹ ਹੁਣ ਜਦੋਂ ਉਹਨਾਂ ਨੂੰ ਫਸਾਣਾ ਇੱਥੇ ਤਾਂ ਜਿਹਦਾ ਮਰਜ਼ੀ ਜਿਹਨੂੰ ਕਹਿ ਦਿਓ 4 ਕਿਤਾਬਾਂ ਰੱਖ ਦਿਓ, ਦੂਜੇ ਉਹਨਾਂ ਦੇ ਕੰਪਿਊਟਰਸ ਦੇ ਵਿੱਚ ਜਾ ਕੇ ਇਹ ਉਹਦੇ 'ਚ ਪਲਾਂਟ ਕਰ ਦਿੰਦੇ ਨੇ। ਫਿਰ ਕਹਿਣਗੇ ਜੀ ਇਹ ਇੱਕ ਸਾਜ਼ਿਸ਼ ਰਚ ਰਹੇ ਸੀ ਦੇਸ਼ ਦੇ ਖਿਲਾਫ। ਔਰ ਇਹ ਖਬਰ ਮੈਂ ਅੱਜ ਇਸ ਲਈ ਡਿਸਕਸ ਕਰ ਰਿਹਾ ਕਿ ਇਸ ਖਬਰ ਦੀ ਚਰਚਾ ਅੱਜ ਦੁਨੀਆ ਭਰ 'ਚ ਹੈ। US ਸਰਫ ਨੇ ਸਟੇਟਮੈਂਟ ਦਿੱਤੀ ਹੈ, ਜਿਹੜਾ ਯੂਨਾਈਟਿਡ ਨੇਸ਼ਨਸ ਦਾ ਰੈਪੋਰਟੀਅਰ ਔਨ ਹਿਊਮਨ ਰਾਈਟਸ ਉਹਨਾਂ ਦੀ ਸਟੇਟਮੈਂਟ ਹੈ, ਯੂਰਪੀਅਨ ਪਾਰਲੀਮੈਂਟ ਦੀ ਸਟੇਟਮੈਂਟ ਹੈ, ਵਾਸ਼ਿੰਗਟਨ ਪੋਸਟ, ਨਿਊਯਾਰਕ ਟਾਈਮਸ, ਗਾਰਡੀਅਨ, ਸਾਰਿਆਂ ਦੀ ਲੀਡ ਸਟੋਰੀ। ਕਿਉਂਕਿ ਇਹ ਆਲਰੇਡੀ ਉਸ ਦਾ ਜ਼ਿਕਰ ਪਹਿਲਾਂ ਹੋ ਚੁੱਕਾ ਸੀ। ਇੱਕ ਕੇਰਲਾ ਦੇ ਰਹਿਣ ਵਾਲੇ ਔਰ ਜ਼ਾਰ ਕੈਥੋਲਿਕ ਚਰਚ ਨਾਲ ਸੰਬੰਧਿਤ ਪੜ੍ਹੇ ਲਿਖੇ ਬੰਦੇ, ਡਾਕਟਰ ਜਿਨ੍ਹਾਂ ਨੂੰ ਫਾਦਰ, ਕਿਉਂਕਿ ਜਦੋਂ ਤੁਸੀਂ ਮਿਸ਼ਨਰੀ ਐਕਟੀਵਿਟੀ ਕਰਦੇ ਹੋ ਫਾਦਰ ਜਿਹੜਾ ਟਾਈਟਲ ਹੈ ਯੂਜ਼ ਕੀਤਾ ਜਾਂਦਾ ਹੈ, ਸਤਾਨ ਸਵਾਮੀ, ਜਿਨ੍ਹਾਂ ਨੇ ਪਿਛਲੀ ਅੱਧੀ ਸਦੀ ਤੋਂ ਜ਼ਿਆਦਾ ਟਰਾਈਬਲਸ ਦੇ ਲਈ ਕੰਮ ਕੀਤਾ। ਬੇਸ਼ੱਕ ਕੇਰਲਾ ਦੇ ਪਰ ਆ ਗਏ ਇੱਧਰ, ਉਹਨਾਂ ਨੇ ਆਪਣਾ ਜਿਹੜਾ ਜੀਵਨ ਦਾ ਸਾਰੀ ਜ਼ਿੰਦਗੀ ਟਰਾਈਬਲਸ ਦੇ ਉੱਤੇ ਲਾ ਦਿੱਤੀ। ਔਰ ਹਮੇਸ਼ਾ, ਕਿਉਂਕਿ ਇੱਕ ਗੱਲ ਦਾ ਧਿਆਨ ਰਹੇ ਕਿ ਵੀ ਇਹ ਜਦੋਂ ਅਸੀਂ ਹੁਣ ਗੱਲ ਕਰਾਂਗੇ, ਹੁਣ ਟਰਾਈਬਲਸ ਔਰ ਦਲਿਤ ਦੋਨਾਂ ਦੇ ਇੰਟਰਸਟ ਕਿਵੇਂ ਜ਼ੁਲਮ ਦੇ ਖਿਲਾਫ ਲੜਨ ਲਈ ਉਹ ਇਕੱਠੇ ਹੋਏ। ਔਰ ਉਹਦੀ ਇੱਕ ਉਦਾਹਰਣ ਸੀ ਕਿ ਕਿਵੇਂ ਜਿਹੜਾ ਅੱਜ ਤੋਂ 3-4 ਸਾਲ ਪਹਿਲਾਂ ਭੀਮਾ ਕੋਰੇਗਾਂव ਦੇ ਵਿੱਚ ਇੱਕ ਵੱਡਾ ਇਕੱਠ, ਔਰ ਭੀਮਾ ਕੋਰੇਗਾਂव ਦੀ ਇੱਕ ਆਪਣੀ ਹਿਸਟਰੀ ਹੈ, ਜਦੋਂ ਕਿ ਦਲਿਤਾਂ ਨੂੰ ਬਹੁਤ ਡਰਾਕਲ ਔਰ ਉਹਨਾਂ ਨੂੰ ਤਾਂ ਵੈਸੇ ਇਨਸਾਨ ਹੀ ਨਹੀਂ ਮੰਨਿਆ ਜਾਂਦਾ, ਵਾਰੀਅਰ ਤਾਂ ਕੀ ਮੰਨਿਆ ਜਾਣਾ ਸੀ। ਲੇਕਿਨ 19ਵੀਂ ਸਦੀ ਦੀ ਬਿਗਨਿੰਗ 'ਚ ਇੱਕ ਜੰਗ ਦੇ ਵਿੱਚ ਜਿਹੜੀ ਜੰਗ ਭੀਮਾ ਕੋਰੇਗਾਂव ਦੀ ਥਾਂ ਤੇ ਹੋਈ, ਗਰੀਬ ਦਲਿਤ ਜਿਨ੍ਹਾਂ ਨੂੰ ਅੰਗਰੇਜ਼ ਪਹੁੰਚ ਚੁੱਕੇ ਸੀ 19ਵੀਂ ਸਦੀ ਦੀ ਬਿਗਨਿੰਗ ਸਾਊਥ ਦੇ ਵਿੱਚ, ਉਹਨਾਂ ਨੂੰ ਆਪਣੀ ਫੌਜ ਵੀ ਰੱਖਿਆ ਹੋਇਆ ਸੀ। ਇੱਕ ਫੌਜ ਜਿਹੜੀ ਮਰਾਠਿਆਂ ਦੀ ਸੀ, ਔਰ ਜ਼ਾਹਰ ਹੈ ਕਿ ਉਹਦੇ 'ਚ ਹਾਈ ਕਾਸਟ ਲੋਕ ਜਿਹਨੂੰ ਪੇਸ਼ਵਾ ਕਹਿੰਦੇ ਸੀ ਉਹ ਲੀਡ ਕਰ ਰਹੇ ਸੀ, ਬ੍ਰਾਹਮਣ। ਔਰ ਉਹਦੇ 'ਚ ਅੰਗਰੇਜ਼ ਔਰ ਜਿਹੜੇ ਉਹਨਾਂ ਦੇ ਮਦਦਗਾਰ ਉਹਨਾਂ ਦੇ ਫੌਜੀ ਸੀ ਦਲਿਤ, ਉਹਨਾਂ ਦੀ ਜਿੱਤ ਹੋਈ। ਔਰ ਇਹ ਉਹਨਾਂ ਦੇ ਲਈ, ਜਿਵੇਂ ਤੁਸੀਂ ਅਸੀਂ ਜੇ 1849 'ਚ ਗਏ ਆਪਣੇ ਸਿੱਖ ਰਾਜ ਦੀ ਗੱਲ ਕਰਦੇ, ਇਸ ਲਈ ਕਿਉਂਕਿ ਸਾਨੂੰ ਇਹ ਲੱਗਦਾ ਹੈ ਕਿ ਭਾਈ ਜੇ ਅੱਜ ਪੌਣੇ 2 ਸਦੀਆਂ 'ਚ ਅਸੀਂ ਇੱਕ ਤੋਂ ਬਾਅਦ ਇੱਕ ਗੁਲਾਮੀ 'ਚ ਅੰਗਰੇਜ਼ਾਂ ਦੀ ਔਰ ਦੂਸਰੇ, ਕਦੇ ਅਸੀਂ ਵੀ ਬਾਦਸ਼ਾਹ ਹੁੰਦੇ ਸੀ, ਕਦੇ ਅਸੀਂ ਵੀ। ਸੋ ਜਦੋਂ ਤੁਸੀਂ ਪ੍ਰਾਈਡ ਲੈਂਦੇ ਹੋ, ਇਹ ਜਿਹੜਾ ਭੀਮਾ ਕੋਰੇਗਾਂव ਹੈ ਪ੍ਰਾਈਡ ਹੈ। ਔਰ ਪਿਛਲੇ ਕੁਝ ਸਾਲਾਂ ਤੋਂ ਇਸ ਮੌਕੇ ਦੇ ਉੱਤੇ ਇਸ ਦਿਨ ਨੂੰ ਵੱਡੇ ਪੈਮਾਨੇ ਤੇ ਮਨਾਉਣ ਦੀ ਗੱਲ ਆਈ ਕਿ ਇਹ ਸਾਡਾ ਪ੍ਰਾਈਡ ਹੈ, ਜਿੱਥੇ ਅਸੀਂ ਗਰੀਬ ਦਲਿਤਾਂ ਨੇ ਅੰਗਰੇਜ਼ਾਂ ਦੀ ਫੌਜ 'ਚ ਆ ਕੇ ਇਹਨਾਂ ਉੱਚੀ ਜਾਤ ਵਾਲਿਆਂ ਨੂੰ ਹਰਾਇਆ ਸੀ। ਔਰ ਅੱਜ ਤੋਂ 3 ਸਾਲ ਪਹਿਲਾਂ, ਸ਼ਾਇਦ 2017 ਦੇ ਵਿੱਚ ਮੋਦੀ ਦੇ ਪੀਰੀਅਡ 'ਚ ਇਸ ਸਾਰੇ ਨੂੰ ਜਦੋਂ ਉਹਨਾਂ ਦਾ ਇਕੱਠ ਹੋ ਰਿਹਾ ਸੀ, ਜਿਹਦੇ 'ਚ ਇਵਨ ਸਿੱਖਾਂ ਨੇ ਵੀ ਸ਼ਮੂਲੀਅਤ ਕੀਤੀ, ਸਰ ਸਿਮਰਨਜੀਤ ਸਿੰਘ ਮਾਨ ਵੀ ਗਏ ਉਸ ਦੇ ਵਿੱਚ। ਔਰ ਉੱਥੇ ਉਹਨਾਂ ਨੇ ਕਿਵੇਂ ਆਪਣੇ ਹਿੰਦੂ ਤਵੀਆਂ ਵੱਲੋਂ ਭੜਕਾਟ ਪੈਦਾ ਕੀਤੀ, ਵਾਇਲੈਂਸ ਕਰਵਾਉਣ ਦੀ ਕੋਸ਼ਿਸ਼ ਕੀਤੀ। ਲੇਕਿਨ ਉਸ ਤੋਂ ਬਾਅਦ ਇੱਕ ਸਾਜ਼ਿਸ਼ ਦੇ ਤਹਿਤ 10 ਤੋਂ ਜ਼ਿਆਦਾ ਜਿਹੜੇ ਬੰਦੇ ਉਹ ਫੜ ਲਏ, ਇਹ ਕਹਿ ਕੇ ਕਿ ਇਹਨਾਂ ਦੀ ਸਾਜ਼ਿਸ਼, ਇਹਨਾਂ ਨੇ ਦੇਸ਼ ਦੇ ਖਿਲਾਫ ਜਿਹੜੀ ਆ ਉਹ ਜੰਗ ਮਚਾਈ। ਔਰ ਉਹਨਾਂ ਦੇ ਵਿੱਚ ਡਾਕਟਰ ਸਤਾਨ ਸਵਾਮੀ ਜਿਹੜੇ ਉੱਥੇ ਗਏ ਵੀ ਨਹੀਂ, ਪਰ ਕਿਉਂਕਿ ਟਰਾਈਬਲਸ ਦੀ ਆਵਾਜ਼ ਸੀ ਔਰ ਉਹਨਾਂ ਦੇ ਕੰਪਿਊਟਰ ਦੇ ਵਿੱਚ ਇਹ ਪਾ ਕੇ ਕਿ ਜੀ ਇਹ ਭੀਮਾ ਕੋਰੇਗਾਂव 'ਚ ਜਿਹੜੀ ਹੈ ਇਹ ਭਾਰਤ ਦੇ ਖਿਲਾਫ ਜੰਗ ਦੀ ਸ਼ੁਰੂਆਤ ਸੀ, UAPA ਵੀ ਲਾ ਦਿੱਤਾ ਹੈ। ਔਰ 84 ਸਾਲਾ ਇਸ ਬਜ਼ੁਰਗ ਨੂੰ ਜਿਹੜਾ ਜਦੋਂ NIA ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਫੜਦੀ ਹੈ, ਤੁਰਦਾ ਫਿਰਦਾ ਦੂਸਰਾ ਬੰਦਾ, ਉਹ 84 ਸਾਲ ਦੀ ਉਮਰ 'ਚ ਕਿਵੇਂ ਇੱਕ ਤੋਂ ਬਾਅਦ ਇੱਕ ਉਸ ਨੂੰ ਟਾਰਚਰ ਕੀਤਾ ਗਿਆ,
ਕਿਵੇਂ ਈਵਨ ਕੋਰਟਾਂ ਨੇ, ਅਦਾਲਤਾਂ ਅੱਜ ਸੁਪਰੀਮ ਕੋਰਟ ਤੋਂ ਲੋਅਰ ਕੋਰਟਸ ਦਾ ਕਿਵੇਂ ਇਹਨਾਂ ਦਾ ਪਾਣੀ ਭਰਦੀਆਂ ਨੇ ਹਿੰਦੂ ਤਵੀਆਂ ਦਾ, ਉਹਨਾਂ ਦੀ ਜ਼ਮਾਨਤ ਵੀ ਨਹੀਂ ਹੋਣ ਦਿੱਤੀ ਗਈ ਔਰ ਉਹਨਾਂ ਦੀ ਪਿਛਲੇ ਕੱਲ ਸਵੇਰੇ ਮੌਤ ਹੋਈ ਜੇਲ੍ਹ ਦੇ ਵਿੱਚ। ਕਰੋਨਾ ਵੀ ਉਹਨਾਂ ਨੂੰ ਹੋਇਆ, ਫੈਮਿਲੀ ਨੇ ਉਹਦੇ ਉੱਤੇ ਵੀ ਜਿਹੜੀ ਹੈ ਗੁਹਾਰ ਲਾਈ ਇੰਟਰਿਮ ਬੇਲ ਦੀ। ਅਦਾਲਤਾਂ ਇੱਕ ਤਾਂ ਪੱਥਰ ਦਿਲ ਹੁੰਦਾ ਹੈ, ਮਤਲਬ ਉਹ ਤਾਂ ਨਾਜ਼ੀਆਂ ਵਾਲੀ ਤਰਜ਼ ਦੇ ਉੱਤੇ ਜਿਹੜਾ ਸਾਰਾ ਉਹਨਾਂ ਦਾ ਸਿਸਟਮ ਕੰਮ ਕਰ ਰਿਹਾ ਔਰ ਉਹਨਾਂ ਦੀ ਫਾਦਰ ਸਤਾਨ ਸਵਾਮੀ ਦੀ ਜਿਹੜੀ ਹੈ ਉਹ ਮੌਤ ਹੋਈ ਔਰ ਜਿਹੜੇ ਦੂਸਰੇ 10 ਹੋਰ ਭੀਮਾ ਕੋਰੇਗਾਂਵ ਐਕਿਊਜ਼ਡ ਨੇ ਜਿਨ੍ਹਾਂ ਨੂੰ ਰੱਖਿਆ ਹੋਇਆ ਹੈ ਔਰ ਤੋਲਜਾ ਜੇਲ੍ਹ ਦੇ ਵਿੱਚ ਉਹਨਾਂ ਨੇ 24 ਘੰਟੇ ਤੋਂ ਭੁੱਖ ਹੜਤਾਲ ਕੀਤੀ ਹੋਈ ਹੈ ਉਹਨਾਂ ਦੀ ਹਮਦਰਦੀ ਦੇ ਵਿੱਚ। ਔਰ ਇਹ ਖਬਰ ਚਾਰੇ ਪਾਸੇ, ਔਰ ਮੈਂ ਬਹੁਤੀ ਡੀਟੇਲ ਚ ਨਾ ਜਾਵਾਂ, 3 ਮੇਨ ਜੇ ਅਸੀਂ ਕ੍ਰਿਟਿਸਿਜ਼ਮ ਦੇਖੀਏ ਇਸ ਦੇ, ਉਹਦੇ ਤੋਂ ਅੰਦਾਜ਼ਾ ਹੋਏਗਾ ਕਿ ਕਿਸ ਲੈਵਲ ਦਾ ਜ਼ੁਲਮ ਹੋਇਆ। ਸਭ ਤੋਂ ਪਹਿਲਾਂ ਯੂਨਾਈਟਿਡ ਨੇਸ਼ਨਸ ਦੀ ਸਪੈਸ਼ਲ ਰੈਪੋਰਟੀਅਰ ਔਨ ਹਿਊਮਨ ਰਾਈਟਸ ਮੈਰੀ ਲੌਰ, ਉਹਨਾਂ ਨੇ ਕਿਹਾ ਕਿ the news about Jesuit priest's death in custody is devastating, noting that he died 9 months after his arrest. Laure said jailing human rights defender was inexcusable ਕਿ ਇਹ ਨਾ ਕਾਬਲੀ ਦਾ ਕੋਈ ਬਹਾਨਾ ਨਹੀਂ, 9 ਮਹੀਨੇ ਰੱਖ ਕੇ ਟੌਰਚਰ ਕਰਕੇ ਉਹਨੂੰ ਮਾਰਿਆ ਗਿਆ। ਔਰ ਜਿਹੜੀ ਬੜੀ ਵੋਕਲ ਐਕਟਿਵਿਸਟ ਵੀ ਹੈ, ਫਿਲਮ ਐਕਟਰੈਸ ਵੀ ਹੈ, ਸਵਰਨਾ ਭਾਸਕਰ, ਉਹਨੇ ਤਾਂ ਕਿਹਾ ਕਿ ਇਹ ਕੋਲਡ ਬਲੱਡਡ ਮਰਡਰ ਹੈ ਡਾਕਟਰ ਸਤਾਨ ਸਵਾਮੀ ਦਾ। ਫਿਰ ਅਸੀਂ US ਸਰਫ ਜਿਹੜਾ ਅਮਰੀਕਨ ਕਮਿਸ਼ਨ ਹੈ, ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम, ਉਹਨਾਂ ਦੀ ਚੀਫ ਹੈ US ਕਮਿਸ਼ਨ ਦੀ ਨਦੀਨ ਮੈਨਜ਼ਾ, ਉਹਨਾਂ ਨੇ ਕਿਹਾ ਕਿ ਸਤਾਨ ਸਵਾਮੀ ਵਾਜ਼ ਐਨ ਐਲਡਰਲੀ ਪ੍ਰੀਸਟ ਐਂਡ ਹਿਊਮਨ ਰਾਈਟਸ ਐਕਟਿਵਿਸਟ imprisoned on false terrorism charges। और उन्होंने कहा कि US सर्फ had spoken out against his arrest and when he was denied bail as his health deteriorated। और उन्होंने already इंडिया ਨੂੰ ਜਿਹੜਾ country of concern ਐਲਾਨਿਆ ਹੋਇਆ। और तीसरी ਇਸ ਦੇ ਉੱਤੇ ਜਿਹੜੀ ਮੇਜਰ ਸਟੇਟਮੈਂਟ ਇੰਟਰਨੈਸ਼ਨਲੀ ਯੂਰਪੀਅਨ ਯੂਨੀਅਨ ਸਪੈਸ਼ਲ ਰਿਪਰੈਜ਼ੈਂਟੇਟਿਵ ਫॉर ਹਿਊਮਨ ਰਾਈਟਸ ਇਮਾਨ ਗਿਲਮੋਰ, ਉਹਨਾਂ ਨੇ ਕਿਹਾ I am very saddened to hear that Father Stan Swami has passed away, a defender of indigenous people's rights. He was held in detention for the past 9 months, he said, while revealing that European Union had been raising his case repeatedly with authorities। ਹੁਣ ਇਹ ਦੁਨੀਆ ਦੀਆਂ 3 ਪ੍ਰੋਮੀਨੈਂਟ ਹਿਊਮਨ ਰਾਈਟਸ ਆਫੀਸ਼ੀਅਲ ਕਹਿ ਰਹੇ ਨੇ ਔਰ ਭਾਰਤ ਦਾ ਇਸ ਦੇ ਉੱਤੇ ਫੌਰਨ ਉਹਨਾਂ ਦੀ ਫੌਰਨ ਮਿਨਿਸਟਰੀ ਦਾ ਰਿਐਕਸ਼ਨ ਆਇਆ। ਇੰਡੀਆ ਰਿਜੈਕਟਸ criticism over handling of Stan Swami's case। ਉਹਨਾਂ ਦੀ ਐਕਸਟਰਨਲ ਅਫੇਅਰਸ ਮਿਨਿਸਟਰੀ ਕਹਿ ਰਹੀ ਹੈ ਕਿ ਜੀ ਇਹ ਸਾਡੇ ਜਿਹੜਾ ਹੈ ਅਸੀਂ ਤਾਂ ਬੜੀ ਸਾਡੀ ਜਿਹੜੀ ਹੈ ਇੰਡੀਪੈਂਡੈਂਟ ਜੁਡੀਸ਼ਰੀ ਐਂਡ ਰੇਂਜ ਆਫ ਸਟੇਟ ਲੈਵਲ ਹਿਊਮਨ ਰਾਈਟਸ ਕਮਿਸ਼ਨਸ ਨੇ ਜੋ ਵੀ ਹੋਇਆ ਬਿਲਕੁਲ ਕਾਨੂੰਨ ਦੇ ਮੁਤਾਬਕ ਹੋਇਆ। ਸੋ ਇਹ ਆਲਰੇਡੀ ਜਿਵੇਂ ਇਹਨਾਂ ਨੂੰ ਦਰਿੰਦੇ ਕਿਹਾ ਉਸ ਫ੍ਰੈਂਚ ਗਰੁੱਪ ਨੇ ਕਿ ਭਾਈ ਇਹ ਪ੍ਰੈਡੇਟਰਸ ਨੇ, ਇਹ ਮੈਂ ਸਮਝਦਾ ਕਿ ਵੀ ਵੈਸੇ ਅਸੀਂ ਮੰਨਦੇ ਹਾਂ ਕਿ ਜਦੋਂ ਧਰਮੀ ਲੋਕਾਂ ਦਾ ਖੂਨ ਡੁੱਲਦਾ ਹੈ ਉਹਨਾਂ ਦੀ ਹਾਂ ਲੱਗਦੀ ਹੈ, ਵੱਡੇ ਵੱਡੇ ਐਮਪਾਇਰ ਧਰਾਸ਼ਾਹੀ ਹੁੰਦੇ ਨੇ। ਇਹ ਇਨਫੈਕਟ ਇਸ ਹਿੰਦੂਤਵਾ ਦੇ ਇਸ ਝੂਠੇ ਐਮਪਾਇਰ ਦਾ ਮੈਂ ਸਮਝਦਾ ਵੀ ਉਸ ਦੀਆਂ ਜੜ੍ਹਾਂ ਹਿੱਲ ਰਹੀਆਂ ਨੇ ਔਰ ਇਹ ਬਹੁਤ ਜਲਦੀ ਜਿਹੜਾ ਹੈ ਇਹ ਧੜਮ ਕਰਕੇ ਜ਼ਮੀਨ ਤੇ ਡਿੱਗਣ ਵਾਲਾ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੋਸਾਇਟੀ ਨਿਊਯਾਰਕ ਅਤੇ ਗੁਰਦੁਆਰਾ ਸੰਤ ਸਾਗਰ ਵੱਲੋਂ ਗੁਰਦੁਆਰਾ ਸੰਤ ਸਾਗਰ ਵਿਖੇ 11 ਜੁਲਾਈ ਦਿਨ ਐਤਵਾਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਪੰਥ ਦੇ ਰਾਗੀ ਢਾਡੀ ਕਥਾਵਾਚਕ ਪਹੁੰਚ ਰਹੇ ਹਨ। ਅਚੇਚੇ ਤੌਰ ਤੇ ਡਾਕਟਰ ਅਮਰਜੀਤ ਸਿੰਘ, ਭਾਈ ਹਰਿੰਦਰ ਸਿੰਘ ਜੀ, ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ ਸੰਗਤਾਂ ਨਾਲ ਸਾਂਝ ਪਾਉਣਗੇ। ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ, ਨਾਨਕ ਨਾਮ ਲਿਓ ਸੰਗਤਾਂ ਨੂੰ ਬੇਨਤੀ ਹੈ ਕਿ ਹੋਮ ਹਵਾ ਕੇ ਪਹੁੰਚੋ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅਫਗਾਨਿਸਤਾਨ ਦੇ ਹਵਾਲੇ ਨਾਲ ਕਿ ਅਫਗਾਨਿਸਤਾਨ ਵਿੱਚ ਤਾਲਿਬਾਨ ਬੜੀ ਤੇਜ਼ੀ ਨਾਲ ਇੱਕ ਤੋਂ ਬਾਅਦ ਇੱਕ ਸੂਬਾ ਜਿਹੜਾ ਫਤਹ ਕਰ ਰਹੇ ਨੇ। ਸੋ ਭਾਰਤ ਸਰਕਾਰ ਜਿਹੜੀ ਲੰਬੇ ਸਮੇਂ ਤੋਂ ਅਫਗਾਨਿਸਤਾਨ ਵਿਚਲੇ ਆਪਣੇ ਕੌਂਸਲੇਟਾਂ ਰਾਹੀਂ ਪਾਕਿਸਤਾਨ ਵਿੱਚ ਦਹਿਸ਼ਤਗਰਦੀ ਫੈਲਾ ਰਹੀ ਸੀ, ਇਸ ਵੇਲੇ ਜਿਹੜੀ ਭਾਰੀ ਘਬਰਾਹਟ ਵਿੱਚ ਹੈ। ਸੋ ਭਾਰਤ ਵੱਲੋਂ ਅਫਗਾਨਿਸਤਾਨ ਚੋਂ ਇੱਕ ਤੋਂ ਬਾਅਦ ਇੱਕ ਆਪਣੇ ਕੌਂਸਲੇਟ ਜਿਹੜੇ ਨੇ ਉਹ ਬੰਦ ਕੀਤੇ ਜਾ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਵੈਸੇ ਤਾਂ ਇੱਕ ਬੜਾ ਇਹ ਪਪੂਲਰ ਅਖਾਣ ਹੈ ਕਿ ਜਦੋਂ ਜਹਾਜ਼ ਡੁੱਬਣ ਲੱਗਦਾ ਹੈ ਸਭ ਤੋਂ ਪਹਿਲਾਂ ਜਿਹੜੇ ਚੂਹੇ ਨੇ ਉਹ ਛਾਲਾ ਮਾਰਦੇ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਭਾਈ ਹੁਣ ਇਹ ਜੋ ਖਾਣ ਪਾਣ ਦਾ ਬਣਿਆ ਸੀ, ਕਿਉਂਕਿ ਜਦੋਂ ਸਮੁੰਦਰੀ ਜਹਾਜ਼ ਕਈ ਮਹੀਨੇ ਜਿਹੜੇ ਨੇ ਉਹ ਪਾਣੀ ਦੇ ਵਿੱਚ ਰਹਿੰਦੇ ਸੀ ਤੇ ਪੂਰਾ ਉਹਨਾਂ ਦਾ ਲੰਗਰ ਖਾਨਾ ਭਰਿਆ ਜਾਂ ਦੂਜੇ, ਤੇ ਚੂਹੇ ਵੀ ਨਾਲ ਹੀ ਸਵਾਰ ਹੋ ਜਾਂਦੇ ਸੀ। ਔਰ ਜ਼ਾਹਰ ਹੈ ਕਿ ਵੀ ਉਹ ਪੂਰਾ ਐਨ ਰੱਜ ਪੁੱਜ ਕੇ ਤੇ ਜਦੋਂ ਕਿਤੇ ਤੂਫਾਨ ਆ ਗਿਆ, ਜਹਾਜ਼ ਡੁੱਬਣ ਲੱਗਾ, ਤਾਂ ਉਹ ਸਭ ਤੋਂ ਪਹਿਲਾਂ ਚੂਹੇ ਦੌੜਦੇ ਨੇ। ਅੱਛਾ, ਹੁਣ ਅਸੀਂ ਇਹ ਸਮਝਦੇ ਹਾਂ ਵੀ ਜੋ ਕੁਛ ਅੱਜ ਕੱਲ ਅਫਗਾਨਿਸਤਾਨ 'ਚ ਹਰ ਮਿੰਟ ਬਾਅਦ ਜੋ ਉੱਥੋਂ ਪਿਕਚਰ ਆ ਰਹੀ ਹੈ, ਉਹ ਬੇਸ਼ੱਕ ਇੱਕ ਪਾਸੇ ਤੁਸੀਂ ਬਹਾਦਰੀ ਦੀ ਦਾਤ ਵੀ ਦਿੰਦੇ ਹੋ ਕਿ ਵੀ ਜਿਹੜੇ ਲੋਕ ਆਪਣੀ ਆਜ਼ਾਦੀ ਲਈ ਖਲੋਂਦੇ ਨੇ, ਜੇ ਸੱਚਮੁੱਚ ਖਲੋ ਜਾਣ ਤੇ ਫਿਰ ਵੱਡੇ ਵੱਡੇ ਐਮਪਾਇਰ ਉਹਨਾਂ ਦੇ ਸਾਹਮਣੇ ਕਿਵੇਂ ਜਿਹੜਾ ਹੈ ਉਹ ਭੱਜਦੇ ਨਜ਼ਰ ਆਉਂਦੇ ਨੇ। ਅਸੀਂ ਵੀਅਤਨਾਮ ਦਾ ਜ਼ਿਕਰ ਕਰਦੇ ਹਾਂ, ਇਹ ਵੱਖਰੀ ਗੱਲ ਹੈ ਕਿ ਅੱਜ ਵੀਅਤਨਾਮ ਉਸੇ ਹੀ ਅਮਰੀਕਾ ਦਾ ਸਭ ਤੋਂ ਕਲੋਜ਼ ਐਲਾਈ ਹੈ। ਦੋ ਹਿੱਸੇ ਵੀਅਤਨਾਮ ਦੇ ਪ੍ਰੌਕਸੀ ਵਾਰ ਰਸ਼ੀਆ ਔਰ ਅਮਰੀਕਾ ਦੀ, ਔਰ ਇਵੈਂਚੁਅਲੀ ਅੱਜ ਉਹ ਅਮਰੀਕਾ ਦੇ ਇੰਟਰਸਟ ਗਾਰਡ ਕਰ ਰਿਹਾ। ਪਰ ਅਸੀਂ ਉਹਨਾਂ ਪੀਰੀਅਡ ਦੀ 1960ਵਿਆਂ ਦੀ ਗੱਲ ਕਰਦੇ ਜਦੋਂ ਕਿ ਉਹਨਾਂ ਨੇ ਜਿਨ੍ਹਾਂ ਦੇ ਪੈਰਾਂ 'ਚ ਜੁੱਤੀ ਵੀ ਨਹੀਂ ਸੀ, ਔਰ ਅਮਰੀਕਨ ਫੌਜ ਦਾ ਜਿੱਥੇ ਸੈਬਰ ਜੈਟ ਇਹਨਾਂ ਦੀਆਂ ਇੱਕ ਤੋਂ ਬਾਅਦ ਇੱਕ ਸੌਰਟੀਜ਼, ਕਾਰਪੇਟ ਟੂ ਕਾਰਪੇਟ ਬੌਂਬਿੰਗ, ਔਰ ਮਿਲੀਅਨਸ ਵੀਅਤਨਾਮੀਆਂ ਨੂੰ ਮਾਰਿਆ, 60,000 ਆਪਣਾ ਫੌਜੀ ਵੀ ਮਰਵਾਇਆ। ਲੇਕਿਨ ਇਵੈਂਚੁਅਲੀ ਇੱਕ ਸੀਨ ਜਿਹੜਾ ਅੱਜ ਤੱਕ ਵੀ ਉਹ ਪਿਕਚਰ ਰੂਪ ਦੇ ਵਿੱਚ ਫਿਲਮਾਂ ਦੇ ਵਿੱਚ ਵੀ ਆਇਆ ਕਿ ਅਖੀਰਲੇ ਹੈਲੀਕਾਪਟਰ ਕਿਵੇਂ ਦੌੜ ਕੇ ਚੜ੍ਹ ਰਹੇ ਨੇ ਕਿ ਜਿਹੜਾ ਪਿੱਛੇ ਰਹਿ ਗਿਆ ਉਹਦੇ ਨਾਲ ਕੀ ਹੋਏਗਾ, ਔਰ ਉਹ ਚੜ੍ਹਦਿਆਂ ਦੀ ਉੱਤੇ ਉਸ ਹੈਲੀਕਾਪਟਰ ਦੇ ਉੱਤੇ ਲਮਕਦਿਆਂ ਦੀ, ਔਰ ਦੂਜੇ ਜਿਹੜੀ ਪਿਕਚਰ ਹੈ ਅੱਜ ਵੀ ਉਹ ਕੋਟ ਹੁੰਦੀ ਹੈ। ਅੱਛਾ, ਬੇਸ਼ੱਕ ਅਫਗਾਨਿਸਤਾਨ ਦੇ ਵਿੱਚ ਮੋਰ ਆਨਰੇਬਲ ਤਰੀਕੇ ਨਾਲ ਐਗਰੀਮੈਂਟ ਅਮਰੀਕਾ ਨੇ ਕੀਤਾ, ਜ਼ਾਹਰ ਹੈ ਫੈਬਰਵਰੀ 2020 ਦੇ ਵਿੱਚ ਹੋਇਆ, ਔਰ ਇਹ ਗੱਲ ਤਾਲਿਬਾਨ ਦੇ ਕ੍ਰੈਡਿਟ 'ਚ ਜਾਂਦੀ ਹੈ ਕਿ ਜੇ ਉਹਦੇ ਐਗਰੀਮੈਂਟ ਦਾ ਹਿੱਸਾ ਸੀ ਤੇ ਅਜੇ ਤੱਕ ਉਹਨਾਂ ਨੇ ਕਿਸੇ ਵੀ ਅਮਰੀਕਨ ਫੌਜੀ ਨੂੰ ਜਾਂ ਅਮਰੀਕਨ ਅੱਡੇ ਨੂੰ ਜਾਂ ਅਮਰੀਕਨ ਇੰਟਰਸਟ ਨੂੰ ਟਾਰਗੇਟ ਨਹੀਂ ਕੀਤਾ। ਪਰ ਜੋ ਹੀ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਉਸ ਤਰੀਕ ਨੂੰ ਮਈ ਦੀ ਬਜਾਏ 9/11 ਤੱਕ ਖਿੱਚਣ ਦੀ ਗੱਲ ਕੀਤੀ, ਘਬਰਾਹਟ ਅਮਰੀਕਨਾਂ ਨੂੰ ਵੀ ਸੀ, ਪਰ ਤਾਲਿਬਾਨ ਨੇ ਕਾਫੀ ਮੈਚੁਰਿਟੀ ਦਾ ਪ੍ਰਗਟਾਵਾ ਕੀਤਾ। ਫਿਰ ਇਹ ਖਬਰਾਂ ਵੀ ਚੱਲ ਰਹੀਆਂ ਸੀ ਕਿ ਜਿਹੜਾ ਸਭ ਤੋਂ ਵੱਡਾ ਉਹਨਾਂ ਦਾ 에ਅਰਪੋਰਟ ਜਿਹੜਾ ਮੀਲਾਂ 'ਚ ਫੈਲਿਆ, ਔਰ ਮੈਂ ਇਹ ਦੇਖ ਰਿਹਾ ਸੀ ਬਦਗਾਮ ਜਾਂ ਬੈਡਗੈਮ ਲਿਖਿਆ ਜਾਂਦਾ, ਉਹਦੀ ਸਪੈਲਿੰਗ ਨਹੀਂ ਬਗਰਾਮ, ਹਾਂ ਬਗਰਾਮ ਹੈ। ਬਗਰਾਮ 에ਅਰਪੋਰਟ ਜਿਹਨੂੰ ਬਿਲਟ ਵੀ ਅਮਰੀਕਾ ਨੇ 1950 'ਚ ਕੀਤਾ। ਫਿਰ ਜਦੋਂ ਸੋਵੀਅਤ ਯੂਨੀਅਨ ਦਾ ਉੱਥੇ ਪੂਰਾ ਰਿਹਾ, ਨਜ਼ੀਬੁੱਲਾ ਤੱਕ ਪਹੁੰਚਦੇ ਆ, ਉਹਨਾਂ ਨੇ ਅੱਗੋਂ ਐਕਸਪੈਂਡ ਕੀਤਾ, 10 ਸਾਲ ਉਹਨਾਂ ਦੀ ਫੌਜ ਰਹੀ। ਫਿਰ ਜਦੋਂ 9/11 ਤੋਂ ਬਾਅਦ ਅਮਰੀਕਨ ਉੱਥੇ ਗਏ, ਨੈਟੋ ਮੀਲਾਂ ਦੇ ਵਿੱਚ ਫੈਲਿਆ, ਅੰਦਰ ਸਵਿਮਿੰਗ ਪੂਲਸ ਔਰ ਹਰ ਦੁਨੀਆ ਦੀ ਫੈਸਿਲਿਟੀ, ਟਨਾਂ ਦੇ ਟਨ ਸਟੱਫ ਔਰ ਜਿਹੜਾ ਉੱਥੇ ਮੌਜੂਦ। ਔਰ ਇਹ ਸੀ ਕਿ ਵੀ ਇਹ ਜਿਹੜਾ ਬਗਰਾਮ 에ਅਰਪੋਰਟ ਹੈ ਇਹਨੂੰ ਅਮਰੀਕਾ ਨਹੀਂ ਛੱਡੇਗਾ ਔਰ ਇਹਦੇ 'ਚ ਰਹੇਗਾ। ਲੇਕਿਨ ਵੀਅਤਨਾਮ ਵਾਲੀ ਪਿਕਚਰ ਤਾਂ ਸਾਹਮਣੇ ਆਈ, ਇੱਥੇ ਪਿਕਚਰ ਤਾਂ ਸਾਹਮਣੇ ਨਹੀਂ ਆਈ। US left Bagram air base at night with no notice, Afghan commander says. ਹੁਣ ਅਫਗਾਨ ਫੌਜ ਨੂੰ 2-3 ਲੱਖ ਇਹਨਾਂ ਨੇ ਟ੍ਰੇਨਡ ਕੀਤੀ, ਇਕਵਿਪਮੈਂਟ ਵੀ ਉੱਥੇ ਕਾਫੀ ਸਮਾਲ ਆਰਮਸ ਛੱਡ ਆਏ ਨੇ, ਪਤਾ ਨਹੀਂ ਕਿੰਨੇ ਵੱਡੇ ਵੱਡੇ ਬਾਕਸ, ਪਾਣੀ ਦੀਆਂ ਬੋਟਲਾਂ ਜਾਂ ਰੈਡੀ ਮੇਡ ਫੂਡ, ਇਹ ਉਹ ਉੱਥੇ ਹੈਵੀ ਇਕਵਿਪਮੈਂਟ ਲੈ ਆਏ। ਪਰ ਹੁਣ ਉਹਨਾਂ ਦਾ ਜਿਹੜਾ ਅਫਗਾਨ ਕਮਾਂਡਰ ਹੈ ਜਿਹੜਾ ਉਸਨੇ ਵੀ ਕਈ ਘੰਟੇ ਬਾਅਦ ਦੇਖਿਆ, ਔਰ ਇਹ ਜਿਹੜਾ ਅਮਰੀਕਨਾਂ ਦਾ ਲਾਸਟ ਉੱਥੋਂ ਸੋਲਜਰ ਦਾ ਨਿਕਲਣਾ ਤੇ ਅਫਗਾਨ ਕਮਾਂਡ ਉਹਦੇ ਵਿੱਚ ਆਵਰਸ ਸੀ। ਔਰ ਜੇ ਤਾਲਿਬਾਨ ਦੀ ਇੰਟੈਲੀਜੈਂਸ ਕੋਈ ਜਾਂ ਉਹਨਾਂ ਦੀ ਸ਼ਾਇਦ ਅਜੇ ਨੀਅਤ ਵੀ ਨਹੀਂ ਹੈ, ਕਿਉਂਕਿ ਉਹ ਇੰਟਰਨੈਸ਼ਨਲ ਕਮਿਊਨਿਟੀ ਨੂੰ ਵੀ ਇਹ ਦੱਸ ਰਹੇ ਨੇ ਅਸੀਂ ਪੁਰਾਣੇ ਤਾਲਿਬਾਨ ਨਹੀਂ, ਔਰ ਇਹ ਕਹਿਣਾ ਚਾਹੁੰਦੇ ਨੇ ਵੀ ਅਸੀਂ ਜਿਹੜਾ ਬੇਲੋੜਾ ਬਲੱਡ ਸ਼ੈਡ ਨਹੀਂ ਕਰਨਾ ਚਾਹੁੰਦੇ। ਪਰ ਉਹਨਾਂ ਦਾ ਜਿਹੜਾ ਕਮਾਂਡਰ ਉਹਦਾ ਨਾਂ ਹੈ ਜਨਰਲ
Asadullah Koistani told the BBC that US left Bagram at 3 local time on Friday and that the Afghan military found out hours later. ਕਈ ਘੰਟਿਆਂ ਬਾਅਦ ਲੱਗਾ ਵੀ ਉਹ ਤਾਂ ਪਤਰਾ ਵਾਚ ਗਏ ਨੇ। Bagram also contains a prison. ਹੁਣੇ ਤੁਸੀਂ ਅੰਦਾਜ਼ਾ ਲਾਓ ਵੀ ਕਿੰਨਾ ਵੱਡਾ ਇਹ ਰਿਪੋਰਟ ਹੈ ਕਿ ਉਹਦੀ ਜਿਹੜੀ ਅੰਦਰ ਹੀ ਜੇਲ੍ਹ ਹੈ, there are reportedly up to 5,000 Taliban prisoners left in the facility. ਹੁਣ ਕੋਈ ਇਹ ਕਹੇ ਕਿ ਜੀ ਉੱਥੇ ਲੜਾਈ ਨਹੀਂ ਹੋਏਗੀ, ਜੇ ਉਹ ਕਬਜ਼ਾ ਕਰਨ ਲਈ ਨਾ ਵੀ ਲੜਨਾ ਚਾਹਣ ਕਿ ਜੀ 에ਅਰਪੋਰਟ ਛੱਡ ਦਿਓ ਉਹਨੂੰ, 5,000 ਉਹਨਾਂ ਦੇ ਤਾਲਿਬਾਨ ਪ੍ਰਿਜ਼ਨਰਸ ਨੇ ਉੱਥੇ ਜਿਨ੍ਹਾਂ ਨੂੰ ਛੱਡਿਆ ਨਹੀਂ ਹੈ ਉਹਨਾਂ ਨੇ। ਜਿਹੜਾ ਅਸ਼ਰਫ ਗਨੀ ਸਰਕਾਰ ਅਮਰੀਕਾ ਨੇ ਤਾਂ ਆਪਣਾ ਬੈਸਟ ਕੀਤਾ, ਉਹ ਨਿਕਲ ਰਹੇ ਨੇ, ਲੇਕਿਨ ਅਸ਼ਰਫ ਗਨੀ ਸਰਕਾਰ ਨੇ ਜਿਹੜਾ ਉਹਨਾਂ ਦਾ ਪਾਰਟ ਸੀ ਸੈਕੰਡ ਫੇਜ਼ ਉਹਨਾਂ ਦੇ ਪ੍ਰਿਜ਼ਨਰ ਛੱਡਣ ਦਾ, ਉਹ ਨਹੀਂ ਕੀਤਾ। ਔਰ ਇਸ ਸਾਰੇ ਚੋਂ ਜਨਰਲ ਕੋਹਿਸਤਾਨੀ ਨੇ ਇਹ ਕਿਹਾ ਕਿ ਵੀ ਹੀ ਸੈਡ ਦੈਟ ਅਫਗਾਨ ਫੋਰਸਿਸ ਵਰ ਐਕਸਪੈਕਟਿੰਗ ਦਾ ਤਾਲਿਬਾਨ ਟੂ ਅਟੈਕ ਬਗਰਾਮ, ਔਰ ਰਿਪੋਰਟਰਸ ਉਹਨਾਂ ਨੇ ਕਿਹਾ ਵੀ ਉਹ ਅਟੈਕ ਕਰਨਗੇ ਹੀ ਕਰਨਗੇ ਕਿਉਂਕਿ ਮੂਵਮੈਂਟ ਰੂਰਲ ਏਰੀਆਸ ਹੋ ਰਹੀ ਹੈ। ਉਹਨਾਂ ਨੇ ਕਿਹਾ ਕਿ ਵੀ ਹੁਣ ਕਿਉਂਕਿ ਸਾਡੇ ਨਾਲ ਅਮਰੀਕਨ ਨਹੀਂ ਨੇ, ਬੜਾ ਵੱਡਾ ਡਿਫਰੈਂਸ ਹੈ, ਪਰ ਜਿੰਨੀ ਕੁ ਸਾਡੇ ਕੋਲ ਕੈਪੇਬਿਲਿਟੀ ਹੈ ਅਸੀਂ ਲੜਾਂਗੇ ਔਰ ਅਸੀਂ ਇਸ ਨੂੰ ਡਿਫੈਂਡ ਕਰਾਂਗੇ। ਹਾਲਾਂਕਿ ਇਟਸ ਅ ਮੈਟਰ ਆਫ ਟਾਈਮ ਕਿ ਇਹਦੇ 'ਚ ਕੀ ਹੋਏਗਾ, ਲੇਕਿਨ ਇਸ ਸਾਰੇ ਚੋਂ ਜਦੋਂ ਅਸੀਂ ਚੂਹੇ ਪਹਿਲਾਂ ਦੌੜਨ ਦੀ ਗੱਲ ਕੀਤੀ ਤੇ ਵੱਡੇ ਚੂਹੇ ਜਿਹੜੇ ਸੀ, ਇਹ ਸਾਰੀ ਜਿਹਨੂੰ ਕਹਿੰਦੇ ਨੇ ਕਿ ਵੀ ਉਹ ਅੰਗਰੇਜ਼ੀ ਦੀ ਐਕਸਪ੍ਰੈਸ਼ਨ ਹੈ ਟੂ ਫਿਸ਼ ਇਨ ਦਾ ਟਰਬਲਡ ਵਾਟਰਸ, ਕਿ ਜਦੋਂ ਪਾਣੀਆਂ ਦੇ ਵਿੱਚ ਤੂਫਾਨ ਹੋਏ, ਲਹਿਰਾਂ ਹੋਣ ਤਾਂ ਉੱਥੇ ਜਾ ਕੇ ਕੋਈ ਫਿਸ਼ ਕਰੇ, ਔਰ ਜੇ ਕੋਈ ਉੱਥੇ ਚੂਹਾ ਬਣ ਕੇ ਖਾਂਦਾ ਰਿਹਾ ਇੰਡੀਆ, ਉਹਨਾਂ ਨੇ ਜਿਵੇਂ ਸਟਿੰਗ ਆਫ ਕੌਂਸੂਲੇਟਸ ਖੋਲੇ, ਜਿੰਨੇ ਵੀ ਅਫਗਾਨਿਸਤਾਨ ਦੇ ਸੂਬਿਆਂ ਦਾ ਬਾਰਡਰ ਪਾਕਿਸਤਾਨ ਦੇ ਨਾਲ ਲੱਗਦਾ ਹੈ, ਵੀ ਇਹਨਾਂ ਨੂੰ ਕੋਈ ਪੁੱਛੇ ਕਿ ਵੀ ਇੰਨੇ ਪਰ ਕਿਉਂਕਿ ਉਹ ਰਾਹ ਦੇ ਹੈੱਡਕੁਆਟਰ, ਉਹਨਾਂ ਨੇ ਉਹਦੇ ਰਾਹੀਂ ਜਿਹੜਾ ਪਾਕਿਸਤਾਨ ਦੇ ਵਿੱਚ ਦਹਿਸ਼ਤਗਰਦੀ ਕੀਤੀ, ਬਲੋਚਿਸਤਾਨ ਸਾਹਮਣੇ ਆਇਆ ਕੁਲਭੂਸ਼ਣ ਯਾਦਵ ਤੋਂ ਬਾਅਦ ਕੀ ਹੋਇਆ, ਔਰ ਉਹਨਾਂ ਨੂੰ ਵੀ ਪਤਾ ਹੈ, ਤਾਲਿਬਾਨ ਨੂੰ ਵੀ ਪਤਾ ਹੈ। ਹਾਲਾਂਕਿ ਇੱਕ ਹਿੱਸਾ ਤਾਲਿਬਾਨ ਦੇ ਨਾਲ ਜਿਨ੍ਹਾਂ ਨੂੰ ਜੈ ਸ਼ੰਕਰ ਮਿਲਿਆ ਡਿਫਰੈਂਟ, ਕਿਉਂਕਿ ਉਹਨਾਂ ਦੇ ਵੀ ਆਪਣੇ ਟਰਾਈਬ ਨੇ, ਇਹ ਸੌਦੇਬਾਜ਼ੀ ਉਹਨਾਂ ਨਾਲ ਵੀ ਕਰ ਰਹੇ ਨੇ, ਪੈਸੇ ਪੂਸੇ ਦੇ ਕੇ ਆਪਣੀ ਜਾਨ ਬਚਾਉਣ ਦਾ ਸੌਦਾ ਕਰ ਰਹੇ ਹੋਣਗੇ, ਲੇਕਿਨ ਇਹਨਾਂ ਨੂੰ ਇਹ ਖੌਫ ਖਾ ਰਿਹਾ ਹੈ ਕਿ ਸਾਡੇ ਨਾਲ ਕੀ ਹੋਏਗਾ। ਆਲਰੇਡੀ ਹੈਰਾਤ ਔਰ ਜਲਾਲਾਬਾਦ ਦੇ ਕੌਂਸੂਲੇਟ ਤਾਂ ਬੰਦ ਕੀਤੇ ਹੋਏ ਨੇ। ਹੁਣ ਤਾਲਿਬਾਨ ਇੰਨੀ ਤੇਜ਼ੀ ਨਾਲ ਵੱਧ ਰਹੇ ਨੇ ਔਰ ਇਹਨਾਂ ਦਾ ਆਪਣਾ ਇਹ ਕਹਿਣਾ ਹੈ ਕਿ ਭਾਈ ਇੰਨੀ ਤੇਜ਼ੀ ਨਾਲ ਕਿ ਹੁਣ ਸਾਡਾ ਇੱਕ ਪੰਜਾਬੀ ਦਾ ਖਾਨ ਅਸੀਂ ਅਕਸਰ ਸੁਣਦੇ ਰਹੇ ਬਚਪਨ 'ਚ ਕਿ ਜੋ ਸੁੱਖ ਛੱਜੂ ਦੇ ਚੁਬਾਰੇ, ਨਾ ਬਲਖ ਨਾ ਬੁਖਾਰੇ। ਹੁਣ ਬਲਖ ਅਫਗਾਨਿਸਤਾਨ ਦਾ ਇੱਕ ਜ਼ਿਲ੍ਹਾ ਹੈ ਔਰ ਬਲਖ ਦੀ ਜਿਹੜੀ ਕੈਪੀਟਲ ਹੈ ਉਹ ਮਜ਼ਾਰੇ ਸ਼ਰੀਫ ਹੈ। ਹੁਣ ਇਸ ਵੇਲੇ ਬਲਖ ਦੇ ਪ੍ਰੋਵਿੰਸ ਦੇ ਵੱਡੇ ਰੂਰਲ ਏਰੀਆ ਦੇ ਵਿੱਚ ਤਾਲਿਬਾਨ ਨੇ ਕਬਜ਼ਾ ਕੀਤਾ ਹੈ ਔਰ ਆਲਮੋਸਟ ਮਜ਼ਾਰੇ ਸ਼ਰੀਫ ਉਹਨਾਂ ਦੀ ਗ੍ਰਿਪ ਦੇ ਵਿੱਚ ਹੈ, ਥੋੜੀ ਬਹੁਤ ਉੱਥੇ ਲੜਾਈ ਚੱਲ ਰਹੀ ਹੈ। ਔਰ ਇਹ ਜਿਹੜੇ ਨੇ, ਔਰ ਦੂਸਰਾ ਪਾਸਾ ਕੰਧਾਰ ਸਾਊਥ ਅਫਗਾਨਿਸਤਾਨ ਦੇ ਵਿੱਚ ਸਾਊਦਰਨ ਉਹਦੇ ਨੇੜੇ ਵੀ ਚੱਲ ਰਿਹਾ। ਹੁਣ ਹੈਰਾਤ ਔਰ ਜਲਾਲਾਬਾਦ ਤੋਂ ਬਾਅਦ ਭਾਰਤ ਉੱਥੋਂ ਦੌੜ ਰਿਹਾ ਹੈ ਕੰਧਾਰ ਔਰ ਮਜ਼ਾਰੇ ਸ਼ਰੀਫ ਆਪਣੇ ਉਹਨਾਂ 'ਚ ਕੌਂਸੂਲੇਟਸ ਤੋਂ, ਔਰ ਇਹ ਜਿਹੜਾ ਉਹਨਾਂ ਨੇ ਇਹ ਕਿਹਾ ਕਿ ਵੀ ਇੰਡੀਆ ਦੇ ਵਿੱਚ India is watching the situation in Afghan cities of Kandahar and Mazar-e-Sharif closely with concerns for its missions and diplomatic staff growing there as Taliban gains control over a number of provincial cities ਕਿ ਭਾਈ ਉਹ ਇੱਕ ਤੋਂ ਬਾਅਦ ਇੱਕ ਸ਼ਹਿਰ ਦੇ ਉੱਤੇ ਕਬਜ਼ਾ ਕਰ ਰਹੇ ਨੇ। ਇਹ ਘਬਰਾਹਟ ਦੇ ਵਿੱਚ ਤਾਲਿਬਾਨ ਦੇ ਨਾਲ ਵੀ ਗੱਲਬਾਤ ਕਰ ਰਹੇ ਨੇ ਔਰ ਮੰਗਲਵਾਰ ਨੂੰ ਜਿਹੜਾ ਆਉਣ ਵਾਲੇ ਇਹਨਾਂ ਦਾ ਗਪੌੜ ਛੱਡਣ ਵਾਲਾ ਫੋਰਨ ਮਿਨਿਸਟਰ ਜੈ ਸ਼ੰਕਰ ਰਸ਼ੀਆ ਜਾ ਰਿਹਾ ਔਨ ਵੈਨਸਡੇ ਫॉर a 3-day ਵਿਜ਼ਿਟ ਫਰੋਮ ਜੁਲਾਈ 7 ਟੂ ਜੁਲਾਈ 9। ਸੋ ਆਲਰੇਡੀ ਉਹ ਮਾਸਕੋ ਵੱਲ ਪਹੁੰਚ ਗਿਆ ਹੋਣਾ। ਅਗਲੇ 3 ਦਿਨ ਉੱਥੇ ਉਹਨੇ ਕੀ ਕਰਨਾ ਇਹੀ ਹੈ। ਉਹਨਾਂ ਦਾ ਜਿਹੜਾ ਕਾਊਂਟਰ ਪਾਰਟ ਹੈ ਉਹਨਾਂ ਦਾ ਫੋਰਨ ਮਿਨਿਸਟਰ ਸਰਜੀ ਲੈਵਰੋਵ ਟੂ ਡਿਸਕਸ ਰੀਜਨਲ ਐਂਡ ਇੰਟਰਨੈਸ਼ਨਲ ਇਸ਼ੂਜ਼ ਅਲੋਂਗ ਵਿਦ ਬਾਇਲੈਟਰਲ। ਰੀਜਨਲ ਇਸ਼ੂ ਕੀ ਹੈ ਇਹੀ ਕਿ ਭਾਈ ਸਾਡਾ ਵੀ ਕੁਝ ਕਰੋ। ਉਹਨਾਂ ਨੂੰ ਇਹ ਲੱਗਦਾ ਵੀ ਰਸ਼ੀਆ ਦੇ ਨਾਲ ਜੁੜ ਕੇ, ਹਾਲਾਂ ਰਸ਼ੀਆ ਨੂੰ ਆਪ ਨੂੰ ਨਹੀਂ ਪਤਾ ਵੀ ਇਨ ਦਾ ਐਂਡ ਤਾਲਿਬਾਨ ਨੇ ਕੀ ਕਰਨਾ ਹੈ, ਕਿਹੜੀ ਡਾਇਰੈਕਸ਼ਨ ਲੈਣੀ ਹੈ। ਔਰ ਇਸੇ ਤਰ੍ਹਾਂ ਜਿਹੜਾ ਇਹਨਾਂ ਦਾ ਫੋਰਨ ਸੈਕਟਰੀ ਹੈ ਹਰਸ਼ ਸ਼ਿੰਗਲਾ, ਉਹ ਅਫਗਾਨਿਸਤਾਨ ਦੇ ਐਂਬੈਸਡਰ ਜਿਨ੍ਹਾਂ ਦਾ ਕੋਈ ਹੁਣ
ਅਸ਼ਰਫ ਗਨੀ ਸਰਕਾਰ ਤਾਂ ਹਾਊਸ ਆਫ ਕਾਰਡਸ ਹੈ, ਕਿਸੇ ਵੇਲੇ ਵੀ ਕਲੈਪਸ ਹੋਏਗਾ। ਫਰੀਦ ਮੈਮੁਨਜ਼ੇ ਉਹਨਾਂ ਦੇ ਨਾਲ ਉਹਨੇ ਗੱਲ ਕੀਤੀ ਕਿ ਉਹਨਾਂ ਨੇ ਕਿਹਾ ਕਿ ਜੀ ਕਾਬੁਲ ਐਂਡ ਨਿਊ ਦਿੱਲੀ ਮੋਨੀਟਰ ਦਾ ਸਿਚੁਏਸ਼ਨ ਇਨ ਅਫਗਾਨਿਸਤਾਨ in the wake of US and NATO troops pull out, including withdrawal of all foreign troops from the biggest military base at Bagram, ਕਿ ਵੀ ਉੱਥੋਂ ਨਿਕਲੇ ਨੇ ਔਰ ਉਹ ਸਾਰੇ ਨੂੰ ਦੇਖ ਰਹੇ ਨੇ। ਔਰ ਇਸ ਦੇ ਨਾਲ ਅਸੀਂ ਦੇਖ ਰਹੇ ਹਾਂ ਐਸੋਸੀਏਟਡ ਪ੍ਰੈਸ ਰਿਪੋਰਟ ਕਰ ਰਹੀ ਹੈ ਕਿ ਬਲਖ ਦਾ ਜਿਹੜਾ ਗਵਰਨਰ ਹੈ ਉਹਨਾਂ ਦੀ ਸਪੋਕਸਪਰਸਨ ਮੁਨੀਰ ਫਰਹਾਦ, ਉਸਨੇ ਕਿਹਾ ਕਿ ਉਜ਼ਬੇਕਿਸਤਾਨ, ਤਾਜ਼ਿਕਸਤਾਨ, ਇੰਡੀਆ ਐਂਡ ਪਾਕਿਸਤਾਨ all had reduced their strength at consulates in Mazar and that Turkey and Russia had closed their consulates down in the wake of growing violence around Mazar। ਹੁਣ ਜਿਸ ਰਸ਼ੀਆ ਜੈਸ਼ੰਕਰ ਜਾ ਰਿਹਾ ਉਹਨਾਂ ਨੇ ਤਾਂ ਮਜ਼ਾਰੇ ਸ਼ਰੀਫ 'ਚ ਆਪਣਾ ਕੌਂਸੂਲੇਟ ਬੰਦ ਕਰ ਦਿੱਤਾ ਹੈ। ਔਰ ਭਾਰਤ ਜਿਨ੍ਹਾਂ ਨੇ ਉਹ ਸਾਰਾ ਟੈਰਰਿਜ਼ਮ ਫੈਲਾਉਣ ਦੇ ਲਈ ਜਿਹੜਾ ਉੱਥੇ ਆਪਣੇ ਪਾਕਿਸਤਾਨ ਦੇ ਵਿੱਚ ਟੈਰਰਿਜ਼ਮ, ਦਹਿਸ਼ਤਗਰਦੀ ਦੀਆਂ ਵਾਰਦਾਤਾਂ ਕਰਨ ਲਈ ਕੀਤਾ ਸੀ, ਇਹ ਸਾਰਾ ਕੌਂਸੂਲੇਟਸ ਦਾ ਨੈਟਵਰਕ, ਉਹ ਸਾਰੇ ਆਪਣੇ ਰਾਹ ਦੇ ਜਸੂਸ ਵਿਦਡਰਾ ਕਰ ਰਹੇ ਨੇ। ਔਰ ਫੋਰਨ ਟਰੂਪਸ ਐਟ ਰਿਸਕ ਐਜ਼ ਆਕੂਪਾਇਰਸ, ਤਾਲਿਬਾਨ ਨੇ ਨਾਲ ਦੀ ਨਾਲ ਧਮਕੀ ਦੇ ਦਿੱਤੀ ਕਿ ਖਬਰਦਾਰ, ਕਿਉਂਕਿ ਇਹ ਕਿਹਾ ਜਾ ਰਿਹਾ ਹੈ ਕਿ ਜੀ 400 ਅਮਰੀਕਨ ਸੋਲਜਰ ਉਹਨੂੰ ਕਾਬਲ 에ਅਰਪੋਰਟ ਨੂੰ ਪ੍ਰੋਟੈਕਟ ਕਰਨ ਲਈ ਜਾਂ ਟਰਕੀ ਦੇ ਨਾਲ ਐਗਰੀਮੈਂਟ ਜਾਂ ਕੋਈ ਹੋਰ, ਉਹਨੇ ਕਿਹਾ ਵੀ ਕੋਈ ਵੀ ਜਿਹੜਾ ਫੋਰਨ ਟਰੂਪ ਬਚਿਆ ਸਾਡੇ ਉਹਨਾਂ ਨੂੰ ਅਸੀਂ ਆਕੂਪਾਇਰ ਸਮਝਾਂਗੇ। ਔਰ ਉਧਰ ਜੈਸ਼ੰਕਰ ਰਸ਼ੀਆ ਦੇ ਤਰਲੇ ਕਰ ਰਿਹਾ ਔਰ ਇਧਰ ਇੰਡੀਅਨ ਆਰਮੀ ਚੀਫ ਜਨਰਲ ਨਰਵਾਣੇ ਮੀਟਸ ਯੂਕੇਜ਼ ਚੀਫ ਆਫ ਡਿਫੈਂਸ ਸਟਾਫ ਜਨਰਲ ਸਰ ਕਾਰਟਰ। ਉਹਨੂੰ ਨਰਵਾਣੇ ਇੱਧਰ ਦੌੜਿਆ ਹੋਇਆ ਲੰਡਨ ਔਰ ਉਹਨੇ ਜਿਹੜਾ ਉਹਨਾਂ ਦਾ ਡਿਫੈਂਸ ਸਟਾਫ ਜਨਰਲ ਹੈ ਸਰ ਨਿਕੋਲਸ ਕਾਰਟਰ, ਉਹਦੇ ਨਾਲ ਜਿਹੜਾ ਮੁਲਾਕਾਤ ਕੀਤੀ ਔਰ ਨਾਲ ਦੀ ਨਾਲ ਹੁਣ ਉਹਨੇ ਉਸ ਤੋਂ ਬਾਅਦ ਇਟਲੀ ਜਾਣਾ, ਕਿਉਂਕਿ ਇੰਡੀਆ ਇਹ ਦੇਖ ਰਿਹਾ ਕਿ ਭਾਈ ਉੱਥੇ ਜੋ ਇਹਨਾਂ ਦੀਆਂ ਕਾਰਸਤਾਨੀਆਂ ਨੇ ਉਦੋਂ ਉਹਨਾਂ ਨੂੰ ਵੀ ਪਤਾ ਹੈ ਅਫਗਾਨਾਂ ਨੂੰ ਕਿ ਭਾਈ ਇਹਨਾਂ ਨੇ ਕੀ ਕੀਤਾ। ਬਾਹਰੋਂ ਕਹੀ ਜਾਣ ਕੇ ਜੀ ਸਾਡੀ ਬੜੀ ਦੋਸਤੀ, ਚਲੋ ਦੇਖ ਰਹੇ ਨੇ ਕਿ ਕੋਈ ਨੈਟੋ ਕਵਰ ਰਹਿ ਜਾਏ, ਕਿਉਂਕਿ ਅਮਰੀਕਾ ਦੇ ਉੱਤੇ ਤਾਂ ਇਹਨਾਂ ਨੇ ਬਹੁਤ ਪ੍ਰੈਸ਼ਰ ਬਿਲਡ ਕੀਤਾ ਕਿ ਛੱਡ ਕੇ ਨਾ ਜਾਈ ਮਾਈਆ, ਛੱਡ ਕੇ ਨਾ ਜਾਈ ਵੇ। ਉਹਨਾਂ ਨੇ ਕਿਹਾ ਵੀ ਮਾਈਆ ਪਹਿਲਾਂ ਆਪਣੀ ਜਾਨ ਬਚਾਏ ਕਿ ਤੇਰਾ ਫਿਕਰ ਕਰੇ। ਔਰ ਹੁਣ ਉਹ ਯੂਕੇ ਪਹੁੰਚਿਆ ਹੋਇਆ ਇਹਨਾਂ ਦਾ ਫੌਜੀ ਚੀਫ ਨਰਵਾਣੇ, ਔਰ ਮੇਰਾ ਖਿਆਲ ਹੈ ਟੈਕਨੀਕਲ ਟੀਮ ਨੇ ਜੇ ਪਿਕਚਰ ਦਿਖਾਈ ਹੋਏ ਕਿ ਉੱਥੇ ਉਹ ਇੱਕ ਦੂਜੇ ਨੂੰ ਫੈਸਿਲਿਟੇਟ ਕਰ ਰਹੇ ਨੇ, ਜਿਹੜਾ ਕੁਝ ਫੜਾ ਕੇ ਇੱਕ ਦੂਜੇ ਨੂੰ। ਔਰ ਮੈਂ ਸਮਝਦਾ ਕਿ ਵੀ ਇਹ ਹੁਣ ਚੂਹੇ ਭੱਜ ਰਹੇ ਨੇ ਕਿੱਥੇ ਜਾ ਕੇ ਇਹ ਸਾਰੇ ਦਾ ਐਂਡ ਹੋਏਗਾ। ਪਰ ਕੁੱਲ ਮਿਲਾ ਕੇ ਅਨਸਰਟਨਟੀ ਹੈ, ਜਿਹੜੇ ਸੀਨੀਅਰ ਐਲੀਮੈਂਟ ਵੀ ਨੇ ਉਹਨਾਂ ਨੂੰ ਨਹੀਂ ਪਤਾ ਹੈ ਵੀ ਇਹ ਕੀ ਡਾਇਰੈਕਸ਼ਨ ਲਏਗਾ। ਪਰ ਹਾਲਾਂਕਿ ਮੈਨੂੰ ਲੱਗਦਾ ਹੈ ਵੀ ਜਿਵੇਂ ਤਾਲਿਬਾਨ ਨੇ ਡਿਪਲੋਮੈਟਿਕਲੀ ਮੈਚੁਰਿਟੀ ਦਿਖਾਈ, ਨੈਗੋਸ਼ੀਏਟਡ ਜਿਹੜਾ ਐਗਰੀਮੈਂਟ ਸੀ ਉਸ ਦੇ ਉੱਤੇ ਵੀ ਉਹਨਾਂ ਨੇ ਪਹਿਰਾ ਦਿੱਤਾ ਹੈ, ਕੋਈ ਬਹੁਤ ਬਿਆਨਬਾਜ਼ੀਆਂ ਨਹੀਂ ਨੇ। ਲੇਕਿਨ ਇੱਕ ਗੱਲ ਦਾ ਧਿਆਨ ਰਹੇ ਕਿ ਇਹ ਕੋਈ ਆਰਗੇਨਾਈਜ਼ਡ ਆਰਮੀ ਨਹੀਂ ਹੈ ਉਸ ਕਿਸਮ ਦੀ ਕਿ ਜਿੱਥੇ ਚੀਫ ਆਫ ਜਿਹੜਾ ਫੌਜ ਆ ਉਹ ਕਮਾਂਡ ਦਿੰਦਾ ਹੈ ਤੇ ਥੱਲੇ ਆ ਗਿਆ ਲੈਫਟੀਨੈਂਟ ਜਨਰਲ, ਮੇਜਰ ਜਨਰਲ, ਚੇਨ ਆਫ ਕਮਾਂਡ, ਇਹ ਨਹੀਂ ਹੈ। ਬੇਸ਼ੱਕ ਉਹਨਾਂ ਦੀਆਂ ਨੈਗੋਸ਼ੀਏਟਡ ਟੀਮਸ ਉਹਨਾਂ ਨੂੰ ਕੌਨਫੀਡੈਂਸ ਹਾਸਲ ਹੈ, ਪਰ ਅਲਟੀਮੇਟ ਪਾਵਰ ਜਿਹੜੇ ਗਰਾਊਂਡ ਦੇ ਉੱਤੇ ਕਮਾਂਡਰ ਨੇ। ਔਰ ਕਮਾਂਡਰ ਉਹਨੇ ਕੀ ਕਿਸੇ ਨੇ ਕਹਿਣਾ ਹੈ, ਕਿਹਦੇ ਦਿਲ ਦਿਮਾਗ 'ਚ ਕੀ ਆਉਣਾ ਹੈ ਜਾਂ ਉਹਨਾਂ ਨੂੰ ਕਿਹਨੇ ਕੀ ਪ੍ਰਵੋਕ ਕਰਨਾ ਹੈ, ਇਹ ਵੱਖਰੀ ਗੱਲ ਹੋਏਗੀ ਕਿ ਭਾਈ ਉੱਥੇ। ਲੇਕਿਨ ਅਗੇਨ ਅਸੀਂ ਰੋਜ਼ ਵਾਂਗ ਇਸ ਗੱਲ ਦੀ ਅਰਦਾਸ ਕਰਦੇ ਹਾਂ ਰੱਬ ਦੇ ਹਜ਼ੂਰ ਕਿ ਭਾਈ ਉੱਥੇ ਅਮਨ ਹੋਏ, ਸਟੇਬਿਲਿਟੀ ਹੋਏ, ਚੰਗੇ ਢੰਗ ਦੇ ਨਾਲ। ਅਲਟੀਮੇਟਲੀ ਤਾਲਿਬਾਨ ਹੀ ਰੂਲਰ ਨੇ ਉਸ ਲੈਂਡ ਦੇ, ਇਹਦੇ ਬਾਰੇ ਤਾਂ ਹੁਣ ਕੋਈ ਸ਼ੱਕ ਸ਼ੁਬਾ ਨਹੀਂ ਹੈ, ਪਰ ਕੋਈ ਬਲੱਡ ਸ਼ੈਡ ਨਾ ਹੋਏ, ਇਹੀ ਸਾਡੀ ਕਾਮਨਾ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਜਾਲ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਵਾਗਤ ਲੈਣਾ ਬ੍ਰੇਕ ਵਿਊਅਰਸ, ਤੁਸੀਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿਟੀ ਨਿਊਯਾਰਕ ਅਤੇ ਗੁਰਦੁਆਰਾ ਸੰਤ ਸਾਗਰ ਵੱਲੋਂ ਗੁਰਦੁਆਰਾ ਸੰਤ ਸਾਗਰ ਵਿਖੇ 11 ਜੁਲਾਈ ਦਿਨ ਐਤਵਾਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਪੰਥ ਦੇ ਰਾਗੀ ਢਾਡੀ ਕਥਾਵਾਚਕ ਪਹੁੰਚ ਰਹੇ ਹਨ। ਅਚੇਚੇ ਤੌਰ ਤੇ ਡਾਕਟਰ ਅਮਰਜੀਤ ਸਿੰਘ, ਭਾਈ ਹਰਿੰਦਰ ਸਿੰਘ ਜੀ, ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ ਸੰਗਤਾਂ ਨਾਲ ਸਾਂਝ ਪਾਉਣਗੇ। ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ, ਨਾਨਕ ਨਾਮ ਲਿਓ ਸੰਗਤਾਂ ਨੂੰ ਬੇਨਤੀ ਹੈ ਕਿ ਹੋਮ ਹਵਾ ਕੇ ਪਹੁੰਚੋ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਸ਼ਮੀਰ ਵਾਦੀ ਵਿੱਚ ਸਿੱਖ ਬੱਚਿਆਂ ਨਾਲ ਸੰਬੰਧਿਤ ਘਟਨਾਕ੍ਰਮ ਨੂੰ ਆਰਐਸਐਸ ਪੂਰੀ ਤਰ੍ਹਾਂ ਆਪਣੇ ਮੁਫਾਦ ਲਈ ਜਿਹੜਾ ਉਹ ਵਰਤ ਰਿਹਾ। ਸੋ ਆਰਐਸਐਸ ਪੱਖੀ ਕੁਝ ਪਗੜੀਧਾਰੀਆਂ ਦਾ ਡੈਲੀਗੇਸ਼ਨ ਅਮਿਤ ਸ਼ਾਹ ਨੂੰ ਮਿਲਿਆ। ਅਮਿਤ ਸ਼ਾਹ ਨੂੰ ਜਿੱਥੇ ਮੈਮੋਰੰਡਮ ਵਿੱਚ ਜਿਸ ਕਿਸਮ ਦੀਆਂ ਮੰਗਾਂ ਰੱਖੀਆਂ ਗਈਆਂ ਹਨ, ਉਹਨਾਂ ਦਾ ਮੁੱਖ ਮਕਸਦ ਕਸ਼ਮੀਰ ਵਿੱਚ ਸਿੱਖ ਅਤੇ ਮੁਸਲਮਾਨ ਭਾਈਚਾਰੇ ਵਿੱਚ ਟਕਰਾਅ ਜਿਹੜਾ ਉਹ ਪੈਦਾ ਕਰਨਾ ਹੀ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਇਸ ਮੁੱਦੇ ਬਾਰੇ? ਦੇਖੋ, ਅਸੀਂ ਬੜੇ ਭਾਰੇ ਦਿਲ ਨਾਲ ਪਿਛਲੇ ਦਿਨਾਂ 'ਚ, ਖਾਸ ਤੌਰ 'ਤੇ ਪਿਛਲੇ ਹਫ਼ਤੇ 'ਚ ਕਸ਼ਮੀਰੀ ਸਿੱਖ ਬੱਚੀਆਂ ਦੇ ਇਸ਼ੂ ਦੇ ਉੱਤੇ ਗੱਲਬਾਤ ਕੀਤੀ ਜੀ, ਜਿੱਥੇ ਬਿਲਕੁਲ ਅਸੀਂ ਇੱਕ ਪਾਸੇ ਇਹ ਦੇਖਦੇ ਹਾਂ ਕਿ ਕਿਵੇਂ ਕਸ਼ਮੀਰੀ ਸਿੱਖਾਂ ਨੇ ਜਿਹੜੇ ਜੈਨੂਅਨਲੀ ਵੀ ਉਸ ਸਾਰੇ ਤੋਂ ਸਫ਼ਰ ਕਰਦੇ ਨੇ, ਉਹਨਾਂ ਨੇ ਆਪਣੇ ਸੈਂਟੀਮੈਂਟਸ ਦਾ ਪ੍ਰਗਟਾਵਾ ਕੀਤਾ। ਪਰ ਇੱਕ ਗੱਲ ਹਮੇਸ਼ਾ ਜਦੋਂ ਕੋਈ ਐਮੋਸ਼ਨਲ ਕਿਸੇ ਸਿਚੁਏਸ਼ਨ ਦੇ ਵਿੱਚ ਮਾਹੌਲ ਬਣਿਆ ਹੁੰਦਾ ਤੇ ਉਹੀ ਪੀਰੀਅਡ ਹੁੰਦਾ ਜਦੋਂ ਕਿ ਜਿਹੜੇ ਚਲਾਕ ਲੋਕ, ਐਕਸਪਲੋਇਟਰ ਜਾਂ ਜਿਨ੍ਹਾਂ ਦਾ ਆਪਣਾ ਸਿਆਸੀ ਏਜੰਡਾ ਹੁੰਦਾ, ਉਸ ਨੂੰ ਉਹ ਆਪਣੇ ਮੁਫਾਦ ਲਈ ਵਰਤਦੇ ਨੇ। ਔਰ ਜਦੋਂ ਤੱਕ ਇਸ ਗੱਲ ਦੀ ਸਮਝ ਆਉਂਦੀ ਹੈ ਕਿ ਭਾਈ ਗੱਲ ਕੀ ਸੀ, ਬਾਤ ਦਾ ਬਤੰਗੜ ਬਣਾ ਦਿੱਤਾ ਹੈ ਤੇ ਬਤੰਗੜ ਵੀ ਫਿਰ ਕਿਹਦੇ ਸਾਹਮਣੇ ਜਾ ਕੇ ਪਰੋਸਿਆ ਗਿਆ, ਉਦੋਂ ਤੱਕ ਲੱਗਦਾ ਹੈ ਕਿ ਭਾਈ ਇਹ ਤਾਂ ਸਾਡੇ ਨਾਲ ਧੋਖਾ ਹੋ ਗਿਆ। ਅੱਛਾ, ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਕਸ਼ਮੀਰੀ ਸਿੱਖਾਂ ਦਾ ਇਸ਼ੂ ਸੀ, ਉਸ ਦੇ ਲਈ ਜੈਨੂਇਨਨੈਸ ਦੇ ਨਾਲ ਜੇ ਕੋਈ ਐਫਰਟ ਹੁੰਦਾ ਜਾਂ ਹੋਇਆ, ਜਿਵੇਂ ਸਰ ਪਰਮਜੀਤ ਸਿੰਘ ਸਰ ਨਾਲ, ਜਿਨ੍ਹਾਂ ਨੇ TV 84 ਨਾਲ ਇੰਟਰਵਿਊ 'ਚ ਵੀ ਜ਼ਿਕਰ ਕੀਤਾ ਵੀ ਉਹਨਾਂ ਨੇ ਆਪਣਾ ਕੀ ਰੋਲ ਅਦਾ ਕੀਤਾ, ਔਰ ਲੋਕਲ ਵੀ ਜਿਹੜੇ ਬੈਲੈਂਸ ਤਰੀਕੇ ਨਾਲ ਜਿਨ੍ਹਾਂ ਨੇ ਹੈਂਡਲ ਕੀਤਾ। ਕਿਉਂਕਿ ਜਦੋਂ ਭਾਈਚਾਰਿਆਂ ਦੇ ਵਿੱਚ, ਔਰ ਉਹ ਭਾਈਚਾਰੇ ਜਿਹੜੇ ਸਭ ਤੋਂ ਟਫ ਟਾਈਮ 'ਚ ਵੀ ਟੁਗੈਦਰ ਰਹੇ ਹੋਣ, ਅਸੀਂ ਦੇਖਦੇ ਹਾਂ ਕਸ਼ਮੀਰੀ ਪੰਡਤਾਂ ਦਾ ਕਸ਼ਮੀਰ ਵਾਦੀ 'ਚੋਂ ਇੱਕ ਪਲੈਨਡ ਤਰੀਕੇ ਦੇ ਨਾਲ ਐਕਸੋਡਸ ਕਰਵਾਇਆ ਜਾਂਦਾ। ਸਿੱਖ ਇਹਦੇ ਬਾਵਜੂਦ ਪ੍ਰੈਸ਼ਰ ਦੇ ਜਿਹੜਾ 1990-91 ਦੇ ਦੌਰ 'ਚ ਉਹ ਆਪਣੀ ਧਰਤੀ ਨੂੰ ਨਹੀਂ ਛੱਡਦੇ। ਫਿਰ 35 ਸਿੱਖਾਂ ਨੂੰ ਚਿੱਠੀ ਸਿੰਘਪੁਰਾ ਦੇ ਵਿੱਚ ਪ੍ਰੈਜ਼ੀਡੈਂਟ ਕਲਿੰਟਨ ਦੀ ਆਮਦ ਦੇ ਮੌਕੇ ਉਹਨਾਂ ਦਾ ਕੋਲਡ ਬਲੱਡਡ ਮਰਡਰ ਕੀਤਾ ਜਾਂਦਾ ਹੈ। ਉਹ ਕੋਸ਼ਿਸ਼ ਕਰਦੇ ਨੇ ਕਿ ਉੱਥੋਂ ਐਕਸੋਡਸ, ਉਹਨਾਂ ਨੇ ਕਿਹਾ ਜੀ ਨਹੀਂ ਸਾਡੀ ਧਰਤੀ ਹੈ, ਕਿਉਂਕਿ ਉਹਨਾਂ ਨੂੰ ਵੀ ਇਸ ਗੱਲ ਦੀ ਸਮਝ ਸੀ। ਔਰ ਇਹ ਗੱਲ ਈਵਨ ਫਾਰੂਕ ਅਬਦੁੱਲਾ ਜਿਹੜਾ ਉਦੋਂ ਚੀਫ ਮਿਨਿਸਟਰ ਸੀ, ਉਹਨੇ ਕਿਹਾ ਜੀ ਮੈਂ CBI ਇਨਕੁਆਇਰੀ ਆਰਡਰ ਕੀਤੀ, ਜਿਹੜੀ ਇਹਨਾਂ ਨੇ ਨਹੀਂ ਮੰਨੀ, ਕਿਉਂਕਿ ਇਹਨਾਂ ਦਾ ਆਪਣਾ ਕਾਰਾ ਸੀ, ਕਿਉਂਕਿ ਉਹ ਸਿੱਖਾਂ ਨੂੰ ਯੂਜ਼ ਕਰ ਰਹੇ ਸੀ ਉਸ ਸਿਚੁਏਸ਼ਨ ਦੇ ਲਈ। ਔਰ ਅਸੀਂ ਅਕਸਰ ਜ਼ਿਕਰ ਕਰਦੇ ਹਾਂ ਵੀ ਉਹਦੇ ਕੀ ਮੋਟਿਵ ਸੀ। ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਐਨ ਇਸ ਜਿਹੜਾ ਕਿ ਐਮੋਸ਼ਨਲ ਔਰ ਜਿੱਥੇ ਬੱਚੀਆਂ ਨਾਲ ਆਨਰ ਜੁੜਿਆ ਹੁੰਦਾ ਹੈ, ਸ਼ੇਮ ਜੁੜੀ ਹੁੰਦੀ ਹੈ, ਦੋਨੋਂ ਹੀ ਸਾਡੇ ਕਲਚਰ ਦਾ ਹਿੱਸਾ ਹੈ। ਉੱਥੇ ਕਿਵੇਂ ਕੁਇਕਲੀ ਮਨਜਿੰਦਰ ਸਿਰਸਾ ਔਰ ਉਹਦੀ ਉਹ ਸਾਰੀ ਟੀਮ, ਜਿਹੜੀ ਜ਼ਾਹਰ ਹੈ ਮਨਜਿੰਦਰ ਸਿਰਸਾ BJP ਦਾ ਸਿਟਿੰਗ MLA ਹੈ ਦਿੱਲੀ ਤੋਂ, ਭਾਵੇਂ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਵੀ ਉਹ ਬਣਾਇਆ ਹੋਇਆ, ਔਰ ਹੁਣ ਚੋਣਾਂ ਇਹਨਾਂ ਨੇ ਕਰਵਾ ਕੇ ਉਹਨੂੰ ਫੇਰ ਬਣਾਉਣ ਦੀ ਤਿਆਰੀ ਹੈ, ਜਿਵੇਂ ਉਹਨੂੰ ਐਜ਼ ਏ ਹੀਰੋ ਪ੍ਰੋਜੈਕਟ ਕੀਤਾ ਜਾ ਰਿਹਾ। ਪਰ ਜਿਵੇਂ ਉਹਨੇ ਜਾ ਕੇ ਜੋ ਉੱਥੇ ਬਿਆਨਬਾਜ਼ੀਆਂ ਕੀਤੀਆਂ, ਉਹਨੇ ਲੋਕਲ ਫੈਬਰਿਕ ਨੂੰ ਵੀ ਹਾਰਮ ਕੀਤਾ। ਔਰ ਇਹ ਦੋਨੋਂ ਭਾਈਚਾਰਿਆਂ ਨੇ ਮਹਿਸੂਸ ਕੀਤਾ ਵੀ ਅਸੀਂ ਟਫ ਟਾਈਮ 'ਚ ਵੀ ਟੁਗੈਦਰ ਰਹੇ। ਔਰ ਇਹਨੂੰ ਕਸ਼ਮੀਰੀ ਮੁਸਲਮਾਨ ਵੀ ਸਮਝਦਾ ਹੈ ਵੀ ਜੇ ਸਿੱਖ ਉੱਥੋਂ ਜਿਹੜਾ ਉਹ ਉਹਨਾਂ ਦੀ ਐਕਸੋਡਸ ਹੁੰਦੀ ਹੈ, ਉਹ ਨਿਕਲ ਜਾਂਦੇ ਨੇ, ਤੇ ਇਹ ਤਾਂ ਉਹਨਾਂ ਦੇ ਲਈ ਵੀ ਨੁਕਸਾਨਦੇਹ ਹੈ। ਔਰ ਸਿੱਖਾਂ ਦੇ ਲਈ ਤਾਂ ਮਾਈਨੋਰਿਟੀ ਹੈ, ਨਿਕਲ ਕੇ ਵੀ ਕਿੱਥੇ ਜਾਣੇ, ਆਲਰੇਡੀ ਜਿਹੜਾ ਉਹਨਾਂ ਦੀ ਉਹ ਧਰਤੀ ਹੈ ਉਹ ਨਹੀਂ ਛੱਡਣਗੇ ਉਸ ਨੂੰ।
ਲੇਕਿਨ ਜਦੋਂ ਇੱਕ ਤਲਖੀ ਬਿਟਰਨੈਸ ਪੈਦਾ ਕਰ ਦਿੱਤੀ ਜਾਂਦੀ ਹੈ, ਔਰ ਸਾਨੂੰ ਉਦੋਂ ਹੀ ਸਾਡਾ ਮੱਥਾ ਠਣਕਿਆ ਜਦੋਂ ਜਿਸ ਅੰਦਾਜ਼ 'ਚ ਸਿਰਸੇ ਨੇ, ਫਿਰ ਜਿਹੜੇ ਲੋਕ ਉਹਨਾਂ ਦੇ ਸੋਸ਼ਲ ਮੀਡੀਆ ਤੇ ਬੈਠੇ ਨੇ, ਉਹ ਅਮਨ ਬਾਲੀ ਹੈ, ਰਮਣੀਕ ਮਾਨ ਹੈ, ਇੱਥੇ ਇੱਕ ਇਨਫਿਲਟਰੇਟਰ ਕੈਟ ਪੁਰਾਣਾ, ਸੁੱਖੀ ਚਾਲ ਹੈ, ਔਰ ਹੋਰ ਇਸ ਕਿਸਮ ਦੇ ਜਿਹੜੀਆਂ ਹੋਰ ਜਾਲੀ ਆਈਡੀਜ਼ ਵਾਲੇ ਨੇ, ਉਹਨਾਂ ਨੇ ਜਿਸ ਕਿਸਮ ਦਾ ਭੰਡੀ ਪ੍ਰਚਾਰ ਮੁਸਲਮਾਨਾਂ ਦੇ ਖਿਲਾਫ, ਕਸ਼ਮੀਰੀਆਂ ਦੇ ਖਿਲਾਫ, ਅਦਰਵਾਈਜ਼, ਔਰ ਜਿਨ੍ਹਾਂ ਨੇ ਕਸ਼ਮੀਰੀ ਬੱਚੀਆਂ ਦੀ ਮਦਦ ਕੀਤੀ ਸੀ, ਉਹਨਾਂ ਨੂੰ ਘਰੋਂ ਘਰੀ ਪਹੁੰਚਾਉਣ ਲਈ ਉਹਨਾਂ ਨੂੰ ਦੇ ਉੱਤੇ ਤੰਜ਼ਾਂ ਕਰਨੀਆਂ ਸ਼ੁਰੂ ਕਰਤੀਆਂ। ਸਿੱਖ ਮੁਸਲਮਾਨ ਸਾਂਝ ਦੇ ਉੱਤੇ ਖਾਲਿਸਤਾਨ ਕਸ਼ਮੀਰ ਦੀ ਮੂਵਮੈਂਟ ਨੂੰ ਲੈ ਕੇ ਕਿ ਜੀ ਕਰ ਲਓ ਤੁਸੀਂ ਹੋ, ਸੋ ਉਹ ਆਪਣੇ ਕੰਮ ਲੱਗ ਗਏ। ਪਰ ਇਹ ਲੱਗਦਾ ਹੈ ਕਿ ਵੀ ਅਜੇ ਉਹਨਾਂ ਨੂੰ ਲੱਗਦਾ ਹੈ ਕਿ ਵੀ ਇਹ RSS ਜਿਹਨੇ ਸਾਰੇ ਨੂੰ, ਕਿਉਂਕਿ ਉੱਥੇ ਉਹਨਾਂ ਦਾ ਹੀ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਬੈਠਾ ਹੈ, ਕਿ ਵੀ ਕਿਸ ਅੰਦਾਜ਼ 'ਚ ਉਹਨਾਂ ਨੇ ਇਹਨੂੰ ਅੱਗੋਂ ਲਿਜਾਣਾ ਹੈ। ਹੁਣ ਪਿਛਲੇ ਦਿਨਾਂ 'ਚ ਇੱਕ ਪਗੜੀ ਧਾਰੀਆਂ ਦਾ ਡੈਲੀਗੇਸ਼ਨ, ਜਿਸ ਦੀ ਅਗਵਾਈ ਜਿਹੜਾ ਬੰਦਾ ਜਿਹੜਾ ਬਿਜ਼ਨਸਮੈਨ ਕਰ ਰਿਹਾ ਬਲਵੰਤ ਸਿੰਘ, ਉਹ ਉੱਥੇ ਹੀ ਬੇਸਡ ਹੈ। ਉਸ ਦਾ ਜਿਹੜਾ ਖੁਦ ਉਹਨੇ ਹੁਣ ਪਹਿਲਾਂ ਮੈਂ ਗੱਲ ਕਰ ਲਾਂ, ਉਹ ਡੈਲੀਗੇਸ਼ਨ 'ਚ ਇੱਕ ਮੈਮੋਰੈਂਡਮ ਅਮਿਤ ਸ਼ਾਹ ਨੂੰ ਦੇਣ ਦੀ ਗੱਲ ਕੀਤੀ ਗਈ ਮੀਡੀਆ ਤੇ, ਸੋਸ਼ਲ ਮੀਡੀਆ ਤੇ। ਉਹਦੇ 'ਚ ਕੀ ਕਿਹਾ ਗਿਆ, ਉਹ ਬਿਲਕੁਲ ਦੋਨਾਂ ਭਾਈਚਾਰਿਆਂ 'ਚ ਵੀ ਪਾਟਕ ਪਾਉਣ ਵਾਲੇ, ਔਰ ਜਿਹੜੇ ਬੰਦੇ ਦੇ ਨਾਂ ਤੇ ਇਹ ਮੈਮੋਰੈਂਡਮ ਕਿ ਜੀ ਉਹ ਲੋਕਲ 300+ ਗੁਰਦੁਆਰੇ, ਮੈਨੂੰ ਲੱਗਦਾ ਇਹ ਵੀ ਫਿਗਰ ਗਲਤ ਹੈ, ਬੇਸ਼ੱਕ ਵਾਦੀ ਦੇ ਵਿੱਚ 1 ਲੱਖ ਤੋਂ ਜ਼ਿਆਦਾ ਸਿੱਖ ਰਹਿੰਦੇ ਨੇ, ਹਿਸਟੋਰੀਕਲ ਗੁਰਦੁਆਰੇ ਵੀ ਨੇ, ਪਹਿਲੇ ਪਾਤਸ਼ਾਹ ਦੇ ਨੇ, ਗੁਰੂ ਨਾਨਕ ਸਾਹਿਬ ਦੇ 6ਵੇਂ ਪਾਤਸ਼ਾਹ ਦਾ, ਉਹਨੂੰ ਉਹਨਾਂ ਦੀ ਕਿਸੇ ਕਮੇਟੀ ਦੇ ਨਾਲ ਜੋੜ ਦਿੱਤਾ ਗਿਆ, ਔਰ ਉਹ ਮੈਮੋ ਦਿੱਤਾ ਗਿਆ। ਉਹਦੀਆਂ ਮੈਂ ਮੰਗਾਂ ਬਾਰੇ ਗੱਲ ਕਰਾਂਗਾ ਕਿ ਭਾਈ ਉਹ ਕਿਵੇਂ ਡਿਵਾਈਸਿਵ ਏਜੰਡਾ ਹੈ। ਪਰ ਦੇਖਣ ਵਾਲੀ ਗੱਲ ਇਹ ਹੈ ਕਿ ਜਿਹੜੇ ਕਸ਼ਮੀਰ ਆਬਜ਼ਰਵਰ ਜਿਹਨੇ ਫਰਦਰ ਇਹ ਸਟੋਰੀ, ਕਿਉਂਕਿ ਸੋਸ਼ਲ ਮੀਡੀਆ ਤੇ ਇਹ ਸਾਰਾ ਡਿਸਕਸ ਹੋ ਰਿਹਾ ਹੈ, ਔਰ ਉਹਨਾਂ ਨੇ ਜਦੋਂ ਇਸ ਮੀਡੀਆ ਦੀ ਸਟੋਰੀ ਕਸ਼ਮੀਰ ਆਬਜ਼ਰਵਰ ਨੇ ਕੀਤੀ ਹੈ ਤਾਂ ਉਹਨਾਂ ਨੇ ਕਿਹਾ ਕਿ ਵੈਨ ਕਸ਼ਮੀਰ ਆਬਜ਼ਰਵਰ ਕੰਟੈਕਟਡ ਬਲਦੇਵ ਸਿੰਘ ਰੈਣਾ to know about the veracity of the letter, ਹੁਣ ਉਸ ਲੈਟਰ ਦੀ ਚਰਚਾ ਹੈ ਸਾਰੇ ਮੀਡੀਆ ਤੇ ਹੈ, ਸੋਸ਼ਲ ਮੀਡੀਆ ਤੇ, ਕਿ ਜੀ ਆਹ ਵੀ ਮੰਗ ਕੀਤੀ ਸਿੱਖਾਂ ਨੇ, ਆਹ ਵੀ ਕੀਤੀ, ਆਹ ਵੀ ਕੀਤੀ। ਤੇ ਉਹਨੇ ਇਹਨਾਂ ਨੇ ਕਸ਼ਮੀਰ ਆਬਜ਼ਰਵਰ ਵਾਲਿਆਂ ਨੇ ਕਿਹਾ ਜੀ ਅਸੀਂ ਇਹ ਕਨਫਰਮ ਕਰਨ ਲਈ ਵੀ ਵੈਦਰ ਇਹ ਜੈਨੂਇਨ ਹੈ ਕਿ ਨਹੀਂ। ਜਦੋਂ ਜਿਹਦੇ ਨਾਂ ਤੇ ਦਿੱਤਾ ਗਿਆ ਬਲਦੇਵ ਸਿੰਘ ਰੈਣਾ ਨੂੰ ਕੰਟੈਕਟ ਕੀਤਾ, he feigned ignorance saying he has no knowledge about the letter that is going viral on social media। ਹੁਣ ਤੁਸੀਂ ਇਹ ਦੇਖੋ ਵੀ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਏਜੰਸੀਆਂ ਕੀ ਕਰਦੀਆਂ, ਉਹ ਕਹਿੰਦਾ ਵੀ ਮੈਨੂੰ ਕੋਈ ਪਤਾ ਨਹੀਂ ਹੈ, ਮੈਂ ਕੋਈ ਨਹੀਂ ਦਿੱਤਾ ਹੈ, ਨਾ ਹੀ ਇਹ ਮੇਰੇ ਨਾਲ ਮੇਰਾ ਨਾਂ ਜਿਹੜਾ ਉਹ ਕੀਤਾ ਗਿਆ। ਉਹਨਾਂ ਨੇ ਕਿਹਾ ਵੀ ਮੈਨੂੰ ਹੋਰ ਵੀ ਕਿਸੇ ਨੇ ਕਿਹਾ, ਲੇਕਿਨ ਇਹ ਜਿਹੜਾ ਰੈਣਾ ਕੈਟੇਗੋਰੀਕਲੀ ਡਿਨਾਈਡ ਦ ਲੈਟਰ ਹੈਜ਼ ਟੂ ਡੂ ਐਨੀਥਿੰਗ ਵਿਦ ਹਿਜ਼ ਰੀਸੈਂਟ ਮੀਟਿੰਗ ਵਿਦ ਦ ਹੋਮ ਮਿਨਿਸਟਰ। ਉਹਨੇ ਕਿਹਾ ਜੀ ਜਿਹੜਾ ਇਹ ਸਰਕੂਲੇਟ ਹੋ ਰਿਹਾ ਇਹ ਤਾਂ ਮੇਰਾ ਤਾਂ ਹੈ ਹੀ ਨਹੀਂ, ਲੇਕਿਨ ਈਵਨ ਜਦੋਂ ਅਸੀਂ ਅਮਿਤ ਸ਼ਾਹ ਨੂੰ ਮਿਲੇ ਕੋਈ ਇਸ ਕਿਸਮ ਦਾ ਲੈਟਰ ਨਹੀਂ ਦਿੱਤਾ। ਹੁਣ ਉਹ ਕਿਹਨੇ ਡਰਾਫਟ ਕੀਤਾ, ਕਿਵੇਂ ਉਹ ਸਿੱਖਾਂ ਦੇ ਨਾਲ ਜੋੜਿਆ ਗਿਆ, ਇਸ ਦੇ ਉੱਤੇ ਸਾਨੂੰ ਸਾਡੇ ਭੈਣ ਜੀ ਅਮਨਜੋਤ ਕੌਰ ਹੋਰਾਂ ਨੇ ਜਿਹੜੀ ਲਿਖਤ ਭੇਜੀ, ਉਹਦੇ 'ਚ ਉਹਨਾਂ ਨੇ ਕਿਹਾ ਕਸ਼ਮੀਰ ਸਿੱਖ ਡੈਲੀਗੇਸ਼ਨ ਇਜ਼ ਐਨ RSS ਸਟੂਜ ਕੁਐਸਚਨ ਮਾਰਕ, ਕਿ ਭਾਈ ਇਹ ਸਾਰੇ RSS ਸਟੂਜ ਦੇ ਨਾਂ ਥੱਲੇ। ਪਰ ਇਹਦੇ ਵਿਚਲੇ ਜੇ ਤੁਸੀਂ ਪਾਰਟ ਦੇਖੋ ਤਾਂ ਇੰਨੇ ਖਤਰਨਾਕ ਨੇ ਕਿ ਉਹਨਾਂ ਨੇ ਇਹਨੂੰ ਜੋੜਿਆ ਕਿ ਜੀ ਆਲ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਕਸ਼ਮੀਰ। ਮੈਂ ਇਸ ਤੋਂ ਪਹਿਲਾਂ ਨਹੀਂ ਸੁਣਿਆ ਵੀ ਇਹ ਕਿਹੜੀ ਹੈ, ਹਾਲਾਂ ਜੰਮੂ ਕਸ਼ਮੀਰ 'ਚ ਇਲੈਕਸ਼ਨਾਂ ਹੁੰਦੀਆਂ ਨੇ, ਗੁਰਦੁਆਰਾ ਮੈਨੇਜਮੈਂਟ ਬੋਰਡ ਹੈ, ਔਰ ਜ਼ਾਹਰ ਹੈ ਕਿ ਵੀ ਉਹ ਇੱਕ ਅਫੀਸ਼ੀਅਲ ਇਹ ਹੁਣ ਉਹਦੇ 'ਚ ਉਹਨਾਂ ਨੇ ਇਹ ਸਾਰਾ ਪਹਿਲਾਂ ਤਾਂ ਪੂਰਾ ਕਿਹਾ ਜੀ ਸਿੱਖ ਇੰਨੇ ਨੇ, ਉਹ ਵੀ ਐਗਜ਼ੈਜਰੇਟਡ ਫਿਗਰ ਹੈ, ਔਰ ਉਹਨਾਂ ਨੇ ਸੀਟਾਂ ਦੀ ਮੰਗ ਵੀ ਕੀਤੀ। ਚਲੋ ਉਹ ਤੁਹਾਡਾ ਹੱਕ ਬਣਦਾ ਹੈ ਕਿ ਜੇ ਡੀਲਿਮਿਟੇਸ਼ਨ ਚੱਲ ਰਹੀ ਹੈ ਪੁੰਛ ਔਰ ਬਾਰਾਮੂਲਾ, ਜਿੱਥੇ ਪੁੰਛ ਜੰਮੂ ਦੇ ਨਾਲ ਆ ਗਿਆ, ਬਾਰਾਮੂਲਾ ਕਸ਼ਮੀਰ 'ਚ ਹੈ, ਇਹ ਸਮਝ ਆ ਸਕਦੀ ਹੈ ਵੀ ਤੁਸੀਂ ਪੋਲੀਟੀਕਲ ਰਿਪਰੈਜ਼ੈਂਟੇਸ਼ਨ, ਮਾਈਨੋਰਿਟੀ ਕਮਿਸ਼ਨ ਦਾ ਹੋਣਾ, ਪੰਜਾਬੀ ਲੈਂਗੁਏਜ ਨੂੰ ਜਿਹਨੂੰ ਇਹਨਾਂ ਨੇ ਸਦੀਆਂ ਤੋਂ ਔਰ ਈਵਨ ਹੁਣ ਤੱਕ ਪੰਜਾਬੀ ਜਿਹੜੀ ਆ ਉਹ ਰੈਕਗਨਾਈਜ਼ ਲੈਂਗੁਏਜ ਸੀ ਉਰਦੂ ਦੇ ਨਾਲ ਸਰਕਾਰੀ ਸਕੂਲਾਂ, ਉਹਨੂੰ ਹਟਾ ਕੇ ਉਹਨਾਂ ਨੇ ਡੋਗਰੀ ਲਿਆਂਦੀ ਹੈ। ਪਰ ਨਾਲ ਦੀ ਜਿਵੇਂ ਉਹਨਾਂ ਨੇ 에ਅਰਪੋਰਟ ਦਾ ਨਾਮ ਦੀ ਗੱਲ ਕੀਤੀ ਕਿ ਗੁਰਦੁਆਰਾ ਮਟਨ ਸਾਹਿਬ ਦੇ ਨਾਲ ਲੱਗਦਾ, ਪਰ ਹੁਣ ਤੁਸੀਂ ਦੇਖੋ ਇਹ ਤਾਂ ਉਹ ਹੈ ਜਿਹੜੀ ਸਮੋਕ ਸਕਰੀਨ ਕ੍ਰੀਏਟ ਕੀਤੀ। ਦੇਖੋ ਜੀ ਮਤਲਬ ਡੈਲੀਗੇਸ਼ਨ ਨੇ ਸਿੱਖ ਹੱਕਾਂ ਦੀ ਮੰਗ ਕੀਤੀ, ਪਰ ਇਹਦੇ ਨਾਲ ਨਾਲ ਉਹਨਾਂ ਨੇ ਜਿਹੜਾ ਰਿਕਰੂਟਮੈਂਟ ਵੀ ਆਲਸੋ ਰਿਕੁਐਸਟ ਯੂ ਸਰ, ਇਹ ਅਮਿਤ ਸ਼ਾਹ ਨੂੰ ਦਿੱਤੇ 'ਚ ਹੈ, ਕਾਈਂਡਲੀ ਅਰੇਂਜ ਏ ਸਪੈਸ਼ਲ ਰਿਕਰੂਟਮੈਂਟ ਡਰਾਈਵ ਫਰਮ ਸੈਂਟਰਲ ਸਟੇਟ ਫੋਰਸਿਸ for Valley Sikhs
and formation of a local regiment on the lines of Jackley for the Sikhs of Kashmir Valley, JK Sikh Light Infantry। आप ही ना देता है कि तुसी इथों भर्ती करो। We know in and out of the valley and will make a significant change in the fight against terror in Kashmir। ਇਹ ਹੈ ਕਿ ਉੱਥੋਂ ਲੋਕਲ ਸਿੱਖਾਂ 'ਚ ਨਫ਼ਰਤ ਪੈਦਾ ਕਰਕੇ ਉੱਥੋਂ ਇਹ ਸਿੱਖਾਂ ਦੀ ਇੱਕ ਸਪੈਸ਼ਲ ਜਿਹੜੀ ਹੈ ਉਹ ਲਾਈਟ ਇਨਫੈਂਟਰੀ ਟਾਈਪ ਬਣਾਉਣ ਦੀ ਮੰਗ ਕਿ ਜੀ ਸਾਨੂੰ ਪਤਾ ਹੈ ਮਤਲਬ ਇਹ ਹੈ ਕਿ ਹੁਣ ਤੁਸੀਂ ਉੱਥੋਂ ਦੇ ਲੋਕਲ ਸਿੱਖਾਂ ਨੂੰ ਫੌਜੀ ਬਣਾ ਕੇ ਉਹਨਾਂ ਤੋਂ ਲੋਕਲ ਮੁਸਲਮਾਨ ਮਰਵਾਓ ਤੇ ਲੋਕਲ ਮੁਸਲਮਾਨ ਇਹ ਸਮਝਦੇ ਆ ਭਾਈ ਇਹ ਜੇ ਹੁਣ ਸਾਨੂੰ ਹੀ ਮਾਰ ਰਹੇ ਨੇ ਤੇ ਅਸੀਂ ਇਹਨਾਂ ਦਾ ਕੰਮ ਕਰੀਏ। ਉਹ ਇਸ ਪਾਸੇ ਤੋਰਨ ਦੀ ਗੱਲ ਹੈ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਭਾਈ ਇਸ ਸਾਰੇ ਚੋਂ ਜਿਹੜਾ ਬਾਕੀ ਲੈਟਰ ਦੇ ਵਿੱਚ ਕਾਫੀ ਕੁਝ ਐਸਾ ਹੈ ਜਿਹੜਾ ਮੈਂ ਹੁਣ ਵਕਤ ਦੇਖਦਾ ਮੈਂ ਡਿਸਕਸ ਨਹੀਂ ਕਰ ਸਕਦਾ, ਪਰ ਇਹ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਕਿਸ ਡਾਇਰੈਕਸ਼ਨ 'ਚ ਇਸ ਸਾਰੇ ਪਾਰਟ ਨੂੰ ਲਿਜਾਇਆ ਜਾ ਰਿਹਾ। ਔਰ ਭੈਣ ਜੀ ਅਮਨਜੋਤ ਕੌਰ ਉਹਨਾਂ ਨੇ ਵੀ ਇਹੀ ਸਵਾਲ ਕੀਤੇ ਨੇ ਕਿ ਭਾਈ ਹਾਂ ਇਹਦੇ 'ਚ CAA ਦੀ ਤਾਰੀਫ ਕੀਤੀ ਗਈ, ਆਰਟੀਕਲ 370 ਖਤਮ ਕਰਨ ਨੂੰ ਠੀਕ ਠਹਿਰਾਇਆ ਗਿਆ ਔਰ ਇਹ ਜਿਹੜਾ ਉਹਨਾਂ ਨੇ ਨਾਲ ਦੀ ਨਾਲ ਇਹ ਕਿਹਾ ਕਿ ਇਹ ਜਿਹੜਾ न्यूट्रल पोजीशन ये भैन जी लिख रहे हैं। आई थिंक न्यूट्रल पोजीशन ऑफ सिक्स अर्लीयर वाज ओके, दिस अल्ट्रा स्विंग टुवर्ड्स राइट विंग इज डेंजरस। ये जिवें उन्होंने BJP वाल झुका दिता है खतरनाक है। और ये उन्होंने कहा भी डायस्पोरा के सिख भी कोई दिमाग नूं हथ मारन, इस किस्म के प्रचार तो बचन। और ये जी ओपन प्रेज फॉर CAA, डिमांडिंग एंटी कन्वर्शन लॉ अगेंस्ट इंटरकास्ट मैरिज is straight out of BJP RSS playbook। will Sikh see कि उन्होंने की करना है, their safety is now at risk, God save them। so असी war नहीं कर सकते कि भाई बचो बचो बचो, क्योंकि ये RSS BJP का अखीरला हथियार कि सिखां नूं लोकल सिखां नूं रिक्रूट करके अपने भरावां दे अगेंस्ट वरतना और नाल दी नाल ये सारा जो इन्हां दे गुनाह ने CAA आर्टिकल 370 और दूसरा उन्होंने जस्टिफाई करवाना, ये RSS की गेम। और जिहदे नां थल्ले ये दस्सिया जा रहा भी मैमोरेंडम दिता, वो कहंदा ना असीं कोई मैमोरेंडम दिता है ना ही मेरा इहदे नाल कोई ताल्लुक है, पर ये ऑल ओवर सोशल मीडिया है और दोवें पासे दे जिहड़े कच्चे कन्नां वाले और हर गल ते यकीन करने वाले लोग ने एक दूजे नाल भिड़ रहे हैं। जी राज साहब ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਟ ਸਿੱਖ ਸੋਸਾਇਟੀ ਨਿਊਯਾਰਕ ਅਤੇ ਗੁਰਦੁਆਰਾ ਸੰਤ ਸਾਗਰ ਵੱਲੋਂ ਗੁਰਦੁਆਰਾ ਸੰਤ ਸਾਗਰ ਵਿਖੇ 11 ਜੁਲਾਈ ਦਿਨ ਐਤਵਾਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਪੰਥ ਦੇ ਰਾਗੀ ਢਾਡੀ ਕਥਾਵਾਚਕ ਪਹੁੰਚ ਰਹੇ ਹਨ। ਅਚੇਚੇ ਤੌਰ ਤੇ ਡਾਕਟਰ ਅਮਰਜੀਤ ਸਿੰਘ, ਭਾਈ ਹਰਿੰਦਰ ਸਿੰਘ ਜੀ, ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ ਸੰਗਤਾਂ ਨਾਲ ਸਾਂਝ ਪਾਉਣਗੇ। ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ, ਨਾਨਕ ਨਾਮ ਲਿਓ ਸੰਗਤਾਂ ਨੂੰ ਬੇਨਤੀ ਹੈ ਕਿ ਹੋਮ ਹਵਾ ਕੇ ਪਹੁੰਚੋ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਦੋਂ ਤੱਕ ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਪ੍ਰੋਗਰਾਮ ਦੇ ਅਖੀਰਲੇ ਪਲਾਂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪ੍ਰਧਾਨ ਮੰਤਰੀ ਮੋਦੀ ਵੱਲੋਂ ਤਿੱਬਤ ਦੇ ਦਲਾਈ ਲਾਮੇ ਨੂੰ ਉਸ ਦੇ 86ਵੇਂ ਜਨਮ ਦਿਨ ਤੇ ਵਧਾਈ ਦਿੱਤੀ ਗਈ।
ਸੋ ਮੋਦੀ ਦਾ ਇਹ ਐਕਸ਼ਨ ਚੀਨ ਨੂੰ ਉਕਸਾਉਂਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਨੀ ਤੁਰਨਾ ਪਾਈ ਜਾ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਇਸ ਵੇਲੇ ਜਿਹੜੀ ਇੱਕ ਅੰਗਰੇਜ਼ੀ ਦਾ ਸ਼ਬਦ ਹੈ ਕਿ ਵੀ ਸੈਕੰਡ ਫਿਡਲ ਪਲੇ ਕਰਨਾ, ਭਾਰਤ ਉਹੀ ਕੁਛ ਕਰ ਰਿਹਾ ਹੈ ਜੋ ਆਪਣੇ ਆਕਾ ਨੂੰ ਖੁਸ਼ ਕਰਨ ਦੇ ਲਈ ਨੌਕਰ ਕਰਦਾ ਹੈ, ਗੁਲਾਮ ਕਰਦਾ ਹੈ। ਅੱਛਾ, ਉਹ ਅਮਰੀਕਾ ਨੂੰ ਦੱਸ ਰਿਹਾ ਹੈ ਕਿ ਜੀ ਦੇਖੋ ਅਸੀਂ ਤੁਹਾਡੀ ਟਿਊਨ ਦੇ ਉੱਤੇ ਡਾਂਸ ਕਰ ਰਹੇ ਹਾਂ। ਦਲਾਈ ਲਾਮਾ, ਅਸੀਂ ਆਲਰੇਡੀ ਇਹ ਕਈ ਵਾਰ ਇਸ ਟੌਪਿਕ ਉੱਤੇ ਡਿਸਕਸ ਕੀਤਾ ਹੈ ਕਿ 3 ਇਸ਼ੂ ਚਾਈਨਾ ਦੇ ਲਈ ਉਹਨਾਂ ਦੀਆਂ ਦੁੱਖ ਦੀਆਂ ਰਗਾਂ ਵੀ ਨੇ ਔਰ ਉਹਨਾਂ ਦੇ ਲਈ ਲਾਈਫ ਐਂਡ ਡੈਥ ਕੁਐਸਚਨ ਵੀ ਹੈ, ਜਿਸ ਦੇ ਉੱਤੇ ਉਹ ਕੋਈ ਐਕਸਕਿਊਜ਼, ਕੋਈ ਮੁਆਫੀ, ਕੋਈ ਜਿਹੜੀ ਗੱਲ ਹੈ ਉਸ ਨੂੰ ਕਦੇ ਵੀ ਜਿਹੜਾ ਉਹ ਟੋਲਰੇਟ ਨਹੀਂ ਕਰਦੇ। ਉਹਨਾਂ ਦੇ ਵਿੱਚ ਜ਼ਾਹਰ ਹੈ ਇੱਕ ਤਾਈਵਾਨ ਹੈ ਜਿਹਦੇ 'ਚ 1948 ਪੀਰੀਅਡ ਜਦੋਂ ਚਾਈਨਾ ਆਪਣੇ ਆਪ ਨੂੰ ਲਿਬਰੇਟ ਕਰਵਾਉਂਦਾ ਹੈ ਸਾਰੇ ਹੀ ਬ੍ਰਿਟਿਸ਼ ਕਾਲੋਨੀਜ਼ ਤੋਂ, ਮਾਓ ਜ਼ੇਤੁੰਗ ਪੀਪਲਜ਼ ਰਿਪਬਲਿਕ ਆਫ ਚਾਈਨਾ ਦੇ ਉੱਤੇ ਰੀਅਲ ਚਾਈਨਾ ਤੇ ਮੇਨਲੈਂਡ ਤੇ ਉਹਦਾ ਕੰਟਰੋਲ ਹੁੰਦਾ ਹੈ। ਤੇ ਜਿਹੜਾ ਅਖੌਤੀ ਪੀਪਲਜ਼ ਰਿਪਬਲਿਕ ਆਫ ਚਾਈਨਾ ਦਾ ਰਹਿੰਦ ਖੂੰਦ ਹੈ ਚਿਆਂਗ ਕਾਈ ਸ਼ੇਕ ਥੱਲੇ ਜਿਹੜੇ ਦੌੜ ਕੇ ਫਾਰਮੂਸਾ 'ਚ ਜਾ ਕੇ ਬੈਠੇ, ਉਹ ਤਾਈਵਾਨ ਦੇ ਨਾਂ ਥੱਲੇ ਦੁਨੀਆ ਅਮਰੀਕਾ ਉਹਨੂੰ ਖੜਾ ਕਰਦੀ ਹੈ ਤਾਂ ਕਿ ਚੀਨ, ਕਮਿਊਨਿਸਟ ਚੀਨ ਨੂੰ ਕਿਵੇਂ ਜਿਹੜਾ ਨੀਵਾਂ ਦਿਖਾਣਾ। ਸੋ ਇਹ ਅਜੇ ਵੀ ਔਰ ਹੁਣ ਈਵਨ ਜਾਪਾਨ ਵਾਲਿਆਂ ਨੇ ਵੀ ਇਹ ਕਿਹਾ ਕਿ ਜੀ ਇਨ ਕੇਸ, ਕਿਉਂਕਿ ਇਹਨਾਂ ਨੂੰ ਇਹ ਫੀਅਰ ਹੈ ਕਿ ਚੀਨ ਤਾਈਵਾਨ ਦੇ ਉੱਤੇ ਕਿਸੇ ਵੇਲੇ ਵੀ ਟੇਕ ਓਵਰ ਦੀ ਲਾਈਨ ਕਰ ਸਕਦਾ ਹੈ, ਜਿਵੇਂ ਉਹਨਾਂ ਨੇ ਹਾਂਗਕਾਂਗ 'ਚ ਅਗਰੈਸਿਵ ਪਾਲਿਸੀ ਰੱਖੀ ਤੇ ਜਾਪਾਨ ਨੇ ਖੁਸ਼ ਕਰਨ ਦੇ ਲਈ ਅਮਰੀਕਾ ਨੂੰ ਇਹ ਕਿਹਾ ਕਿ ਜੀ ਫਿਰ ਸਾਡਾ ਜਿਹੜਾ ਆਟੋਮੈਟਿਕਲੀ ਸਾਡੇ ਡਿਫੈਂਸ ਲਾਈਨ ਹੈ ਔਰ ਸਾਡਾ ਅਮਰੀਕਾ ਨਾਲ ਐਗਰੀਮੈਂਟ ਹੈ, ਇਹ ਮਤਲਬ ਇਹ ਧਮਕੀ ਹੈ ਕਿ ਵੀ ਜੇ ਤਾਈਵਾਨ ਨੂੰ ਹੱਥ ਪਾਇਆ ਤੇ ਇਹ ਫਰਦਰ ਜਿਹੜੀ ਹੈ ਐਸਕੇਲੇਟ ਹੋਏਗੀ ਸਿਚੁਏਸ਼ਨ ਜਾਂ ਅੱਗੇ ਵਾਰ ਹੋ ਸਕਦੀ ਹੈ। ਅੱਛਾ, ਫਿਰ ਅਸੀਂ ਦੇਖਦੇ ਹਾਂ ਕਿ ਇਹ ਦੂਸਰਾ ਉਹਨਾਂ ਦੇ ਲਈ ਜਿਹੜਾ ਇੱਕ ਪੇਨਫੁਲ ਪਾਰਟ ਆਇਆ ਉਹ 1959 ਦੇ ਵਿੱਚ ਜਦੋਂ ਚੀਨ ਨੇ ਤਿੱਬਤ ਨੂੰ ਟੇਕ ਓਵਰ ਕੀਤਾ, ਕਿਵੇਂ CIA ਔਰ ਭਾਰਤ ਦੀ ਇੰਟੈਲੀਜੈਂਸ ਬਿਊਰੋ ਨੇ ਇਸ 16 ਸਾਲ ਦੇ ਲਗਭਗ ਵਾਲੀ ਉਮਰ ਦੇ ਦਲਾਈ ਲਾਮੇ ਨੂੰ ਉੱਥੋਂ ਕੱਢ ਕੇ ਲਿਆ ਕੇ ਧਰਮਸ਼ਾਲਾ ਗਵਰਨਮੈਂਟ ਇਨ ਐਗਜ਼ਾਈਲ ਬਣਾ ਕੇ ਬਿਠਾਇਆ ਔਰ ਇਸ ਵੇਲੇ 1.5 ਲੱਖ ਦੇ ਕਰੀਬ ਤਿੱਬਤੀ ਜਿਹੜੇ ਨੇ ਉਹ ਭਾਰਤ ਦੇ ਵਿੱਚ ਰਹਿੰਦੇ ਨੇ। ਧਰਮਸ਼ਾਲਾ ਮੈਕਲੋਡਗੰਜ ਉਹਨਾਂ ਦਾ ਵੱਡਾ ਹੈੱਡਕੁਆਰਟਰ ਹੈ, ਲੇਕਿਨ ਉਹਨਾਂ 'ਚੋਂ ਕਈ ਉਹ ਵੀ ਨੇ ਜਿਨ੍ਹਾਂ ਨੇ ਬਾਹਰਲੇ ਮੁਲਕਾਂ 'ਚ ਆ ਕੇ ਵੀ ਸਿਟੀਜ਼ਨਸ਼ਿਪ ਲਈ ਹੈ, ਪਰ ਇਹ ਫਿਗਰ ਜਿਹੜੀ ਹੈ ਉਹਨਾਂ ਦੀ ਗਵਰਨਮੈਂਟ ਇਨ ਐਗਜ਼ਾਈਲ ਵੱਲੋਂ 1.25 ਲੱਖ ਤੋਂ 1.5 ਲੱਖ ਤਿੱਬਤੀ ਜਿਹੜੇ ਨੇ ਉੱਥੇ ਨੇ। ਔਰ ਕਿਵੇਂ ਫਿਰ ਦਲਾਈ ਲਾਮੇ ਨੂੰ ਮੋਹਰਾ ਬਣਾ ਕੇ ਅਮਰੀਕਾ ਔਰ ਇੰਡੀਆ ਉਹਨਾਂ ਨੇ ਟੁਗੈਦਰ ਚਾਈਨਾ ਨੂੰ ਜਿਹੜਾ ਦੁਨੀਆ ਦੇ ਵਿੱਚ ਜਿਹੜਾ ਹਮੇਸ਼ਾ ਹੀ ਬਦਨਾਮ ਵੀ ਕੀਤਾ ਔਰ ਹਾਲਾਂਕਿ ਦਲਾਈ ਲਾਮੇ ਨੇ ਕਦੇ ਵੀ ਖੁੱਲ੍ਹ ਕੇ ਤਿੱਬਤ ਨੂੰ ਇੱਕ ਅੱਡ ਮੁਲਕ ਵਜੋਂ ਖੜਾ ਕਰਨ ਦੀ ਮੰਗ ਨਹੀਂ ਕੀਤੀ। ਉਹਦੀ ਡਿਮਾਂਡ ਤਾਂ ਇਹੀ ਹੈ ਕਿ ਬਈ ਆਟੋਨੋਮਸ ਹੋਏ ਔਰ ਉਹਨਾਂ ਦੇ ਮਜ਼ਹਬ, ਤਹਿਜ਼ੀਬ ਦੂਸਰੇ ਤੀਸਰੇ ਸੁਰੱਖਿਅਤ ਰਹਿਣ। ਪਰ ਚੀਨ ਵਾਲਿਆਂ ਦਾ ਹਮੇਸ਼ਾ ਇਹ ਕਹਿਣਾ ਵੀ ਇਹ ਇਹਨਾਂ ਦਾ ਹੀ ਸਟੂਜ ਹੈ, ਇਹਨਾਂ ਦੀ ਬੋਲੀ। ਹਾਲਾਂਕਿ ਦਲਾਈ ਲਾਮੇ ਨੂੰ ਜਿਹੜਾ ਨੋਬਲ ਪੀਸ ਪ੍ਰਾਈਜ਼ ਵੀ ਦਿਵਾਇਆ ਹੋਇਆ ਔਰ ਉਹਨੂੰ ਬੜੀ ਰਿਸਪੈਕਟਡ ਸਪਿਰਿਚੁਅਲ ਪਰਸਨੈਲਿਟੀ ਔਨ ਦਿਸ ਪਲੈਨਟ ਇਹ ਉਹ ਦੇ ਤੌਰ ਤੇ ਪ੍ਰੈਜ਼ੈਂਟ ਕੀਤਾ ਜਾਂਦਾ। ਚੀਨ ਔਰ ਭਾਰਤ ਦੇ ਵਿੱਚ ਜੇ 1962 ਦੀ ਪਹਿਲੀ ਟੱਕਰ ਨਹਿਰੂ ਦੇ ਜ਼ਮਾਨੇ 'ਚ ਹੁੰਦੀ ਹੈ ਤਾਂ ਉਹਦਾ ਇੱਕ ਕਾਰਨ ਦਲਾਈ ਲਾਮਾ ਔਰ ਇਹਨਾਂ ਦਾ ਇਹ ਪ੍ਰੌਕਸੀ ਖੜਾ ਕਰਨਾ ਸੀ। ਉਹ ਨਹਿਰੂ ਨੇ ਸਬਕ ਤਾਂ ਕੀ ਸਿੱਖਣਾ ਸੀ, ਦਲਾਈ ਲਾਮਾ ਤਾਂ ਉੱਥੇ ਬੈਠਾ ਰਿਹਾ, ਹੁਣ ਆਲਮੋਸਟ 60 ਸਾਲ ਤੋਂ ਬੈਠਾ ਹੋਇਆ। ਮੋਦੀ ਪੀਰੀਅਡ ਔਰ ਇਸ ਦੌਰ 'ਚ ਅਰੁਣਾਚਲ ਪ੍ਰਦੇਸ਼, ਸਾਊਥ ਤਿੱਬਤ, ਜਿੱਥੇ ਉਹਨਾਂ ਦੀ ਸੈਕੰਡ ਮੋਨੈਸਟਰੀ ਹੈ ਦਲਾਈ ਲਾਮੇ ਤੋਂ ਬਾਅਦ ਸੈਕੰਡ ਮੋਸਟ ਇੰਪੋਰਟੈਂਟ ਪਾਰਟ, ਉਹਦੇ 'ਚ ਵੀ ਇਹਨਾਂ ਦਾ ਦਲਾਈ ਲਾਮਾ ਵਿਜ਼ਿਟ ਕਰਦਾ ਜਦੋਂ ਤੇ ਚੀਨ ਪ੍ਰੋਟੈਸਟ ਕਰਦਾ। ਹੁਣ ਪਿਛਲੇ ਕੁਝ ਪੀਰੀਅਡ ਤੋਂ ਮੋਦੀ ਐਂਡ ਕੰਪਨੀ ਉਹ ਇਹ ਸਮਝਦੇ ਸੀ ਕਿ ਭਈ ਇਹਦੇ ਤੇ ਥੋੜਾ ਬੈਕ ਸਟੈਪ ਰੱਖੀਏ। ਉਹ ਹਾਲਾਂਕਿ ਜਿਹੜਾ ਮੋਦੀ ਦਾ ਆਪਣਾ ਜਨਮ ਦਿਨ ਹੈ 17 ਸਤੰਬਰ ਦਾ, ਦਲਾਈ ਲਾਮਾ ਉਹਨੂੰ ਵਧਾਈ ਤਾਂ ਦਿੰਦਾ ਹੈ, ਲੇਕਿਨ ਪਿਛਲੇ ਸਾਲ ਵੀ ਔਰ ਦੂਸਰੇ ਵੀ ਮੋਦੀ ਨੇ ਕਦੇ ਪਬਲਿਕਲੀ ਜਾਂ ਪ੍ਰਾਈਵੇਟਲੀ ਦਿੱਤੀ ਵੀ ਹੋਏਗੀ ਤੇ ਖਬਰ ਨਹੀਂ ਦਿੱਤੀ ਕਿ ਦਲਾਈ ਲਾਮੇ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। ਹੁਣ ਜਿਹੜੀ ਖਬਰ ਹੈ ਕਿ 86 ਸਾਲਾਂ ਦਾ ਦਲਾਈ ਲਾਮਾ ਹੋ ਗਿਆ ਔਰ 86ਵੇਂ ਉਹਦੇ ਜਨਮ ਦਿਨ ਦੇ ਉੱਤੇ ਜਿਹੜਾ ਟਿਊਜ਼ਡੇ ਜਿਹੜਾ ਅੱਜ ਹੀ ਅਸੀਂ ਗੱਲ ਕਰ ਰਹੇ ਉੱਥੇ ਆਲਰੇਡੀ ਹੋ ਚੁੱਕਾ ਹੈ, ਉਹਨੂੰ ਮੋਦੀ ਨੇ ਵਧਾਈ ਦਿੱਤੀ। ਔਰ ਇਹ ਜੇ ਇਹ ਕਹਿਣਾ ਹੋਏ ਕਿ ਪੋਕਿੰਗ ਚਾਈਨਾ ਜਾਂ ਪ੍ਰੋਵੋਕਿੰਗ ਚਾਈਨਾ ਹੈ, ਲੇਕਿਨ ਇਸ ਸਭ ਦੇ ਬਾਵਜੂਦ
ਇਹਨਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਭਾਈ ਇਹ ਜਿਹੜਾ ਰਨਿੰਗ ਵਿਦ ਦਾ ਹੇਅਰ ਐਂਡ ਹੰਟਿੰਗ ਵਿਦ ਦਾ ਹਾਊਂਡਸ ਦੀ ਜਿਹੜੀ ਇਹਨਾਂ ਨੇ ਲਾਈਨ ਰੱਖੀ ਹੋਈ ਹੈ, ਇਹ ਇਹਨਾਂ ਨੂੰ ਕਿਤੇ ਲੈ ਕੇ ਨਹੀਂ ਜਾਏਗੀ। ਇਹ ਇਹਨਾਂ ਦੀ ਬਰਬਾਦੀ ਦਾ ਹੀ ਸਬਬ ਬਣੇਗੀ। ਚੀਨ ਜਿਹਦੀ ਇਕਨੋਮੀ, ਜਿਹਦੀ ਮਿਲਟਰੀ, ਔਰ ਆਲਰੇਡੀ ਉਹਨਾਂ ਨੇ 2020 ਦੇ ਵਿੱਚ ਭਾਰਤ ਨੂੰ ਤਾਰੇ ਵੀ ਦਿਖਾਏ ਨੇ, ਦਿਨੇ ਹੀ ਤਾਰੇ ਦਿਖਾਏ। ਇਹਦੇ ਬਾਵਜੂਦ ਇਹ ਜਿਹੜਾ ਐਕਸ਼ਨ ਹੈ ਦਲਾਈ ਲਾਮੇ ਨੂੰ ਵੀ ਟ੍ਰਿਬਿਊਟ ਦੇਣ ਦਾ, ਔਰ ਇਸ ਦੇ ਨਾਲ ਨਾਲ ਜਿਸ ਕਿਸਮ ਦੀ ਬਿਆਨਬਾਜ਼ੀ ਚੀਨ ਦੇ ਹਵਾਲੇ ਨਾਲ ਇਹਨਾਂ ਦੇ ਲੋਅਰ ਲੈਵਲ ਮੀਡੀਆ ਜਾਂ ਦੂਸਰੇ 'ਚ ਹੁੰਦੀ ਹੈ, ਚੀਨ ਨੂੰ ਕੋਈ ਭੁਲੇਖਾ ਨਹੀਂ ਹੈ ਕਿ ਉਹਨਾਂ ਨੇ ਇਹਨਾਂ ਦੇ ਨਾਲ ਕਿਵੇਂ ਨਿਬੜਨਾ ਹੈ। ਔਰ ਆਲਰੇਡੀ ਚੀਨ ਨੇ ਆਪਣੇ ਅਸਲੀ ਦੰਦ ਵੀ ਇਹਨਾਂ ਨੂੰ ਦਿਖਾਏ ਹੋਏ ਨੇ। ਹੁਣ ਅਸੀਂ ਕਲੋਜ਼ਿੰਗ 'ਚ ਜਿਵੇਂ ਰੋਜ਼ਾਨਾ ਰੂਹਾਨੀ ਨਗੇਟ ਭਗਤ ਕਬੀਰ ਜੀ, ਉਹਨਾਂ ਦੀ ਬਾਣੀ ਰਾਗ ਗੌੜੀ 11ਵਾਂ, ਇਹ ਉਹਨਾਂ ਦਾ ਸ਼ਬਦ ਹੈ। ਔਰ ਇਸ ਦੇ ਵਿੱਚ ਉਹਨਾਂ ਨੇ ਇੱਕ ਗੱਲ ਦਾ ਧਿਆਨ ਰਹੇ, ਬਹੁਤ ਵਾਰ ਸਾਡੇ ਇੱਕ ਹਿੰਦੂ ਵੀਰ ਜਿਹੜੇ ਲਗਾਤਾਰ ਵਿਪਨ ਨਾਂ ਦੇ ਥੱਲੇ ਆਪਣਾ ਕੋਈ ਨਾ ਕੋਈ ਖਤਰਨਾਕ ਕਮੈਂਟ ਛੱਡ ਦਿੰਦੇ ਨੇ ਸੈਗਮੈਂਟ ਦੇ ਥੱਲੇ, ਇਹ ਵੀ ਕਹਿਣ ਦੀ ਕੋਸ਼ਿਸ਼ ਕਰਦੇ ਨੇ ਕਿ ਜੀ ਦੇਖੋ ਇਹ ਗੁਰੂ ਗ੍ਰੰਥ ਸਾਹਿਬ 'ਚ ਇੰਨੀ ਵਾਰੀ ਰਾਮ ਦਾ ਨਾਂ ਆਇਆ, ਇੰਨੀ ਵਾਰੀ ਕ੍ਰਿਸ਼ਨ ਨਾਲ ਸੰਬੰਧਿਤ ਆਇਆ, ਔਰ ਇਹ ਸਾਡਾ ਸਨਾਤਨ ਧਰਮ ਹੈ। ਦੂਜਾ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਕੋਈ ਵੀ ਫਕੀਰ ਜਿਸ ਗੱਲ ਨੂੰ ਬਿਆਨ ਰਿਹਾ ਹੁੰਦਾ ਰੱਬ ਦੇ ਇੱਕ ਹੋਣ ਦਾ, ਉਹ ਉਹਨਾਂ ਉਦਾਹਰਨਾਂ ਨੂੰ ਹੀ ਯੂਜ਼ ਕਰੇਗਾ ਜਿਹੜੀ ਉਸ ਲੋਕਲ ਪੋਪੂਲੇਸ਼ਨ ਦੇ ਵਿੱਚ ਸਦੀਆਂ ਤੋਂ ਨੇ। ਉਹਦਾ ਮਤਲਬ ਇਹ ਨਹੀਂ ਹੈ ਕਿ ਵੀ ਉਹ ਉਹਨੂੰ ਜਿਹੜਾ ਐਂਡੋਰਸ ਕਰਦੇ ਨੇ। ਜੇ ਹੁਣ ਮੌਤ ਦੀ ਗੱਲ ਕਰਨੀ ਹੈ ਤੇ ਗੁਰੂ ਸਾਹਿਬ ਨੇ ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਿਵਾਰ ਕਹੋ ਨਾਨਕ ਥਿਰ ਕੱਚ ਨਹੀਂ ਸੁਪਨੇ ਜਿਉਂ ਸੰਸਾਰ, ਕਿਉਂਕਿ ਰਾਮ ਇੱਕ ਭਲਾਈ ਦਾ ਪ੍ਰਤੀਕ ਹੈ, ਭਲਾ ਰਾਵਣ ਬੁਰਾਈ ਦਾ। ਸੋ ਗੁਰੂ ਸਾਹਿਬ ਨੇ ਜੇ ਇਹ ਸਮਝਾਈ ਗੱਲ ਕਿ ਭਾਈ ਕੋਈ ਚੀਜ਼ ਰਹਿਣ ਵਾਲੀ ਨਹੀਂ ਹੈ, ਭਾਵੇਂ ਰਾਮ ਹੋਏ ਭਾਵੇਂ ਰਾਵਣ ਹੋਏ, ਚੰਗਾ ਹੋਏ ਜਾਂ ਮਾੜਾ। ਹੁਣ ਇਹਦੇ 'ਚ ਕੋਈ ਰਾਮ ਦੀ ਰੈਕਗਨੀਸ਼ਨ ਨਹੀਂ ਹੈ, ਗੱਲ ਇਹ ਸਮਝਾਉਣ ਦੇ ਲਈ ਹੈ ਕਿ ਕਹੋ ਨਾਨਕ ਥਿਰ ਕੱਚ ਨਹੀਂ, ਕਿ ਇਸ ਧਰਤੀ ਤੇ ਜੋ ਆਇਆ ਉਹਨੇ ਜਾਣਾ। ਹੁਣ ਇਸ ਸ਼ਬਦ ਦੇ ਵਿੱਚ ਵੀ ਕਬੀਰ ਸਾਹਿਬ ਨੇ ਜਿਹੜੇ ਸਰਗੁਣ ਦੇ ਉਪਾਸ਼ਕ, ਕ੍ਰਿਸ਼ਨ ਜੀ ਦੀ ਉਪਾਸਨਾ ਕਰਨ ਵਾਲੇ, ਜਿਨ੍ਹਾਂ ਦੇ ਲਈ ਬਿੰਦਰਾਬਨ ਜਿੱਥੇ ਤੁਲਸੀ ਦੇ ਦਰਖਤ ਨੇ, ਮੁਰਲੀ ਮਨੋਹਰ ਜਿਹੜਾ ਕ੍ਰਿਸ਼ਨ ਦਾ ਨਾਂ ਹੈ, ਉਹ ਬੰਸਰੀ ਵਜਾਉਂਦੇ ਨੇ, ਤੇ ਗਵਾਲਣਾ ਕਿਵੇਂ ਕ੍ਰਿਸ਼ਨ ਜੀ ਦੇ ਉੱਤੇ ਮਸਤ ਹੁੰਦੀਆਂ, ਉਹਨਾਂ ਦੀ ਬੰਸਰੀ ਤੇ ਮਸਤ ਹੁੰਦੀਆਂ, ਉਹਨਾਂ ਦੇ ਵਿਛੋੜੇ ਨੂੰ ਨਹੀਂ ਚੱਲਦੀਆਂ ਜਦੋਂ ਕਿ ਉਹ ਆਪਣੇ ਮਾਮੇ ਨੂੰ ਮਾਰਨ ਦੇ ਲਈ ਕੰਸ ਨੂੰ ਉੱਥੇ ਆਉਂਦਾ, ਔਰ ਕਿਵੇਂ ਉਹ ਜਿਹੜੀਆਂ ਨੇ ਬਿਲਕੁਲ ਵੈਰਾਗ ਦੇ ਵਿੱਚ ਹੁੰਦੀਆਂ ਨੇ। ਹੁਣ ਇਹ ਦੁਨਿਆਵੀ ਤੌਰ ਤੇ ਤਾਂ ਇਸ ਦੀਆਂ ਕਈ ਕਹਾਣੀਆਂ ਹੋਰ ਬਣਾਈਆਂ ਜਾਂਦੀਆਂ, ਪਰ ਅਸੀਂ ਇਹਨੂੰ ਰੂਹਾਨੀਅਤ ਐਲੀਮੈਂਟ ਦੇ ਨਾਲ ਹੀ ਜੇ ਦੇਖੀਏ ਤੇ ਕਬੀਰ ਸਾਹਿਬ ਨੇ ਇਸ ਨੂੰ ਕਿ ਉਹਨਾਂ ਦੇ ਲਈ ਉਹਨਾਂ ਦਾ ਕ੍ਰਿਸ਼ਨ ਹੀ ਜਿਹੜਾ ਹੈ ਉਹਨਾਂ ਦਾ ਸਭ ਕੁਝ ਹੈ, ਉਹਨਾਂ ਦਾ ਪਿਆਰ ਹੈ, ਪ੍ਰੀਤਮ ਹੈ, ਸੱਜਣ ਹੈ, ਉਹਨਾਂ ਦਾ ਰੱਬ ਹੈ। ਹਾਲਾਂ ਜਦੋਂ ਰਾਮਾ ਕ੍ਰਿਸ਼ਨਾ ਪਰਮਹੰਸ ਵੱਲ ਤੁਸੀਂ ਉਹਨਾਂ ਦੀ ਇੰਟਰਪ੍ਰੀਟੇਸ਼ਨ ਦੇਖੋ ਤੇ ਉਹ ਗਵਾਲਣਾ ਨੂੰ ਪਿਆਸੀਆਂ ਰੂਹਾਂ ਕਹਿੰਦੇ ਨੇ, ਔਰ ਕ੍ਰਿਸ਼ਨ ਨੂੰ ਉਹ ਰੱਬ ਕਹਿੰਦੇ ਨੇ ਕਿ ਉਹ ਪਿਆਸੀ ਰੂਹ ਤੇ ਉਸ ਦਾ ਮੇਲ ਹੈ। ਹਰ ਇੱਕ ਨੂੰ ਹੱਕ ਹੈ ਇੰਟਰਪ੍ਰੇਟ ਕਰਨ ਦਾ। ਸੋ ਹੁਣ ਕਬੀਰ ਸਾਹਿਬ ਫਰਮਾਉਂਦੇ ਨੇ, ਆਸ ਪਾਸ ਘਨ ਤੁਰਸੀ ਕਾ ਬਿਰਵਾ ਮਾਜ ਬਨਾ ਰਸ ਗਾਉਂ ਰੇ, ਉਆ ਕਾ ਸਰੂਪ ਦੇਖ ਮੋਹੀ ਗੁਆਰਨ, ਮੋਕੋ ਛਾੜ ਨਾ ਆਓ ਨਾ ਜਾਹੂ ਰੇ, ਤੋਹੇ ਚਰਨ ਮਨ ਲਾਗੋ ਸਾਰੰਗ ਤਰ, ਸੋ ਮਿਲੈ ਜੋ ਵੱਡ ਭਾਗੋ ਰਹਾਓ, ਬਿੰਦਰਾ ਬਨ ਮਨ ਹਰਨ ਮਨੋਹਰ, ਕ੍ਰਿਸ਼ਨ ਚਰਾਵਤ ਗਾਉ ਰੇ, ਜਾਂਕਾ ਠਾਕੁਰ ਤੂੰ ਹੀ ਸਾਰੰਗ ਤਰ, ਮੋਹੇ ਕਬੀਰਾ ਨਾਉ ਰੇ। ਹੁਣ ਉਸ ਬਿੰਦਰਾਬਨ ਦਾ ਜ਼ਿਕਰ ਜਿੱਥੇ ਚਾਰ ਚਫੇਰੇ ਤੁਲਸੀ ਦੇ ਰੁੱਖ ਨੇ, ਸੰਘਣੇ ਰੁੱਖ ਨੇ, ਕੰਨ ਤੁਲਸੀ ਕਾ ਬਿਰਵਾ ਬੂਟੇ ਨੇ, ਔਰ ਉੱਥੇ ਉਸ ਜੰਗਲ ਦੇ ਵਿੱਚ ਤੁਲਸੀ ਦੇ ਜਿਹੜੇ ਕ੍ਰਿਸ਼ਨ ਨੇ ਉਹ ਬੰਸਰੀ ਵਜਾ ਕੇ ਗਾ ਰਹੇ ਨੇ ਉਸ ਗੀਤ, ਔਰ ਉਹਨਾਂ ਦੇ ਉਸ ਰੂਪ ਨੂੰ ਉਆ ਕਾ ਸਰੂਪ ਦੇਖ ਮੋਹੀ ਗਵਾਲਣਾ ਕ੍ਰਿਸ਼ਨ ਦੇ ਉਸ ਰੂਪ ਨੂੰ ਦੇਖ ਕੇ ਮੋਹੀਆਂ ਗਈਆਂ, ਔਰ ਉਹ ਕਹਿੰਦੀਆਂ ਨੇ ਮੋਕੋ ਛੋੜ ਨਾ ਆਓ ਨਾ ਜਾਹੂ ਰੇ, ਕਿ ਹੁਣ ਸਾਨੂੰ ਕਿਤੇ ਛੱਡ ਕੇ ਨਾ ਜਾਈਂ, ਤੂੰ ਇੱਥੇ ਹੀ ਰਹਿ, ਤੂੰ ਸਾਡਾ ਪਿਆਰ ਹੈ। ਤੇ ਇਸ ਸਾਰੇ ਨੂੰ ਕਹਿ ਕੇ ਤੋਹੇ ਚਰਨ ਮਨ ਲਾਗੋ ਸਾਰੰਗ ਤਰ, ਇੱਕ ਪਾਸੇ ਕ੍ਰਿਸ਼ਨ ਦਾ ਸਰਗੁਣ ਰੂਪ ਹੈ ਗਵਾਲਣਾ, ਸਾਰੰਗ ਧਨੁਸ਼ ਨੂੰ ਕਹਿੰਦੇ ਨੇ ਕਿ ਜਿਹਦੇ ਕੋਲ ਧਨੁਸ਼ ਹੈ, ਪਰ ਇੱਥੇ ਕਬੀਰ ਸਾਹਿਬ ਉਸ ਰੂਪ ਨੂੰ ਆਪਣੇ ਰੂਹਾਨੀ ਤਜਰਬੇ 'ਚ ਲਿਜਾ ਕੇ ਕਹਿੰਦੇ ਨੇ ਕਿ ਹੇ ਮੇਰੇ ਰੱਬ, ਮੇਰੇ ਵਾਹਿਗੁਰੂ,
ਤੇਰੇ ਚਰਨਾਂ ਦੇ ਨਾਲ ਮੇਰਾ ਮਨ ਇਵੇਂ ਹੀ ਲੱਗਾ ਹੈ ਜਿਵੇਂ ਗਵਾਲਣਾ ਦਾ ਕ੍ਰਿਸ਼ਨ ਦੇ ਨਾਲ ਲੱਗਾ ਸੀ। ਬਿਲਕੁਲ ਸੋ ਮਿਲਿਆ ਜੋ ਵੱਡ ਭਾਗੋ ਕਿ ਭਾਈ हे ਵਾਹਿਗੁਰੂ ਜਿਹਨੂੰ ਤੂੰ ਮਿਲ ਪਏ ਉਹ ਵੱਡੇ ਭਾਗਾਂ ਵਾਲਾ ਹੈ। ਔਰ ਫਿਰ ਉਸੇ ਹੀ ਬਿੰਦਰਾਬਨ ਮਨ ਹਰਨ ਮਨੋਹਰ, ਮਨੋਹਰ ਕ੍ਰਿਸ਼ਨ ਦਾ ਨਾਂ ਹੈ ਕਿ ਮਨ ਸੋਹਣਾ, ਮਨ ਨੂੰ ਜਿੱਤਣ ਵਾਲਾ, ਮਨ ਨੂੰ ਹਰਨ ਵਾਲਾ। ਕ੍ਰਿਸ਼ਨ ਚਰਾਵਤ ਗਾਉਰੇ ਕਿ ਕਿਵੇਂ ਬਿੰਦਰਾਬਨ ਦੇ ਵਿੱਚ ਕ੍ਰਿਸ਼ਨ ਗਾਵਾਂ ਚਰਾਉਂਦੇ ਨੇ, ਤੁਲਸੀ ਦੇ ਉਹਨਾਂ ਦਰਖਤਾਂ ਦੇ ਵਿਚਾਲੇ ਬਹਿ ਕੇ ਬੰਸਰੀ ਵਜਾਉਂਦੇ ਨੇ। ਜਾਂ ਕਾ ਠਾਕੁਰ ਤੂੰ ਹੀ ਸਾਰੰਗ ਧਰ ਮੋਹੇ ਕਬੀਰਾ ਨਾਉਰੇ ਕਿ ਜਿਵੇਂ ਉਹਨਾਂ ਗਵਾਲਣਾ ਦਾ ਠਾਕੁਰ ਉਹ ਸੀ ਕ੍ਰਿਸ਼ਨ, ਇਸੇ ਤਰ੍ਹਾਂ हे ਵਾਹਿਗੁਰੂ हे ਰੱਬ ਤੂੰ ਇਸ ਗਰੀਬ ਕਬੀਰ ਦਾ ਠਾਕੁਰ ਹੈ, ਉਸ ਦਾ ਮਾਲਕ ਹੈ। ਕਬੀਰ ਨੂੰ ਕਿਤੇ ਛੱਡ ਕੇ ਨਾ ਜਾਈ, ਜਿਵੇਂ ਗਵਾਲਣਾ ਅਰਜ਼ ਕਰਦੀਆਂ ਸੀ ਕ੍ਰਿਸ਼ਨ ਨੂੰ ਕਿ ਸਾਨੂੰ ਛੱਡ ਕੇ ਕਿਤੇ ਨਾ ਜਾਈ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅਧਿਆਇ ਵਿੱਚ ਸ਼ੁਰੂ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਤਰ੍ਹਾਂ ਆਪਣੀ ਵਿਊਜ਼ ਕਰਨ ਲਈ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।